ਪੰਜਾਬੀ ਰੇਡੀਓ USA ਸੁਣ ਰਹੇ ਸਾਰੇ ਹੀ ਮਾਣਯੋਗ ਅਤੇ ਸਤਿਕਾਰਤ ਸਰੋਤਿਆਂ ਨੂੰ ਪਿਆਰ ਸਤਿਕਾਰ ਸਹਿਤ ਨਿੱਘੀ ਜਿਹੀ ਸਤਿ ਸ੍ਰੀ ਅਕਾਲ ਸਭ ਨੂੰ ਜੀਆਂ ਨੂੰ ਆਖਦੇ ਹਾਂ। ਸਰੋਤਿਓ ਪ੍ਰੋਗਰਾਮ ਲੈ ਕੇ ਹਾਜ਼ਰ ਹੋ ਚੁੱਕੇ ਹਾਂ ਜੀ ਆਪਾਂ ਇਸ ਟਾਈਮ ਅਪਡੇਟ ਅਮਰੀਕਾ। ਅੱਜ 9 ਅਪ੍ਰੈਲ ਦਿਨ ਹੈਗਾ ਸ਼ਨੀਚਰਵਾਰ ਤੇ ਸਰੋਤਿਓ ਤੁਸੀਂ ਜਾਣਦੇ ਹੋ ਅਪਡੇਟ ਅਮਰੀਕਾ 'ਚ ਸ਼ਨੀਚਰਵਾਰ ਦਾ ਦਿਨ ਖਾਸ ਹੁੰਦਾ ਹੈ। ਸਪੈਸ਼ਲ ਪ੍ਰੋਗਰਾਮ ਆਪਾਂ ਲੈ ਕੇ ਆਉਂਦੇ ਹਾਂ US ਦੀ ਇਮੀਗ੍ਰੇਸ਼ਨ ਦੀ। ਇਸ ਪ੍ਰੋਗਰਾਮ 'ਚ ਗੱਲਬਾਤ ਕਰਦੇ ਹਾਂ ਤੇ ਆਪਣੇ ਨਾਲ US ਇਮੀਗ੍ਰੇਸ਼ਨ ਦੇ ਬਿਹਤਰੀਨ ਅਟਰਨੀ ਜੇ ਟੇਕਿਆਣਾ ਜੀ ਜੁੜ ਚੁੱਕੇ ਨੇ। ਅਟਰਨੀ ਟੇਕਿਆਣਾ ਜੀ ਸਵਾਗਤ ਹੈ, ਸਤਿ ਸ੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ। ਸਾਡੇ ਅੱਜ ਦੇ ਇਸ ਪ੍ਰੋਗਰਾਮ ਨੂੰ ਸਪਾਂਸਰ ਕਰਦੇ ਨੇ ਖਾਲਸਾ ਇੰਸ਼ੋਰੈਂਸ ਏਜੰਸੀ, ਜਿਨ੍ਹਾਂ ਦੇ ਕੋਲੋਂ ਤੁਸੀਂ ਹਰ ਇੱਕ ਤਰੀਕੇ ਦੀ ਇੰਸ਼ੋਰੈਂਸ ਕਰਵਾ ਸਕਦੇ ਹੋ। ਇੰਸ਼ੋਰੈਂਸ ਬਾਰੇ ਪਤਾ ਕਰਨ ਲਈ ਕਾਲ ਕਰ ਸਕਦੇ ਹੋ 408-272-2500 4082722500। ਮਨਜੀਤ ਸਿੰਘ, ਨਰਿੰਦਰ ਕੌਰ ਕੁਲਾਰ, ਅਵਤਾਰ ਸਿੰਘ ਮੰਜਲ, ਅਮਰਜੀਤ ਸਿੰਘ ਸਟਾਕਟਨ, ਨਛੱਤਰ ਸਿੰਘ ਸੰਘਾ, ਕਲੋਵਿਸ, ਸਤਨਾਮ ਸਿੰਘ, ਅਮਰਜੀਤ ਸਿੰਘ ਦਸਾਂਝ, ਸਨੀਪੁਰੇ ਵਾਲੀ ਯੂਬਾ ਸਿਟੀ, ਪਰਮਜੀਤ ਸਿੰਘ ਦਿਓਲ ਫਰੈਜ਼ਨੋ, ਲਖਵੀਰ ਸਿੰਘ ਸਮਰਾ ਟੈਕਸਸ, ਕਮਲਜੀਤ ਸਿੰਘ ਮੱਖਣ ਦੌਲਤਪੁਰੀਆ ਸਟਾਕਟਨ, ਓਂਕਾਰ ਸਿੰਘ ਫਰੈਜ਼ਨੋ, ਮੇਜਰ ਸਿੰਘ ਸਿੱਧੂ, ਵਿੰਦਰ ਸਿੰਘ ਧਾਲੀਵਾਲ, ਹਰਦਿਆਲ ਸਿੰਘ ਇੰਦਰਜੀਤ ਧਾਲੀਵਾਲ ਬੇਕਰਸਫੀਲਡ, ਜੱਸੀ ਗਿੱਲ, ਰਮਿੰਦਰ ਬਸਰਾ, ਤਲਵਿੰਦਰ ਗਿੱਲ ਬੇਕਰਸਫੀਲਡ, ਹਰਜੀਤ ਸਿੰਘ ਲੈਥਰੋਪ, ਕਰਨੈਲ ਸਿੰਘ ਰੰਧਾਵਾ ਸੈਕਰਾਮੈਂਟੋ, ਐਂਟੀਲੋਪ ਟਰੱਕ ਸਟਾਪ ਬਰਨਜ਼ ਵਾਇਓਮਿੰਗ। ਟੇਕਿਆਣਾ ਇਮੀਗ੍ਰੇਸ਼ਨ ਲਾ ਫਰਮ, ਇਮੀਗ੍ਰੇਸ਼ਨ ਦਾ ਹੋਵੇ ਕਿਸੇ ਵੀ ਤਰੀਕੇ ਦਾ ਕੰਮ, ਕਾਲ ਅਟਰਨੀ ਜੇ ਟੇਕਿਆਣਾ 415-909-0503 ਤੇ ਜ਼ੈਂਡਰ ਗਰੁੱਪ, ਜਿੱਥੋਂ ਤੁਸੀਂ ਹੋਮ ਲੋਨਸ, ਘਰ ਖਰੀਦਣ ਅਤੇ ਘਰ ਵੇਚਣ ਦੀਆਂ ਸਾਰੀਆਂ ਸਰਵਿਸਿਜ਼ ਲੈ ਸਕਦੇ ਹੋ। ਅੱਜ ਹੀ ਕਾਲ ਕਰੋ 8559052575 855-905-2575। ਇਹਨਾਂ ਸਾਰਿਆਂ ਦਾ ਧੰਨਵਾਦ। ਜੇਕਰ ਤੁਸੀਂ ਜਾਂ ਕੋਈ ਹੋਰ ਕਾਰੋਬਾਰ ਇਸ ਪ੍ਰੋਗਰਾਮ ਨੂੰ ਸਪਾਂਸਰ ਕਰਨਾ ਚਾਹੁੰਦੇ ਹੋ, ਸੰਪਰਕ ਕਰ ਸਕਦੇ ਹੋ ਨੰਬਰ 408-722-7698 ਦੇ ਉੱਤੇ। ਅਟਰਨੀ ਟੇਕਿਆਣਾ ਜੀ ਵੱਖ-ਵੱਖ ਨਿਊਜ਼ ਦੇ ਉੱਤੇ ਜਿਹੜੀ ਉਹ ਗੱਲਬਾਤ ਕਰਾਂਗੇ। ਸੋ ਇੱਕ ਤਾਂ ਸਭ ਤੋਂ ਪਹਿਲਾਂ ਆਪਣੇ ਚਲੋ ਸਰੋਤਿਆਂ ਨੂੰ ਸ਼ਾਇਦ ਨਹੀਂ ਪਤਾ ਹੋਊਗਾ, ਹੁਣ ਆਪਾਂ ਸਾਰੇ ਜਾਣੇ ਇੱਕ ਫੈਮਿਲੀ ਦੇ ਵਾਂਗੂ ਆ। ਤੁਹਾਡੇ ਮਾਤਾ ਜੀ ਦੇ ਨਾਲ ਆਏ ਆ, ਸੋ ਇੱਕ ਤਾਂ ਚਲੋ ਵਧਾਈ ਹੋਵੇ ਵੀ ਚਿਰਾਂ ਬਾਅਦ ਮੁਲਾਕਾਤ ਹੋਈ ਆ, ਉਹ ਪਹੁੰਚੇ ਨੇ। ਸੋ ਕਿੱਦਾਂ ਦਾ ਮਹਿਸੂਸ ਹੋ ਰਿਹਾ ਆ ਮੰਮੀ ਦੇ ਹੱਥ ਦੀਆਂ ਰੋਟੀਆਂ ਖਾ ਕੇ? ਜੀ ਬਹੁਤ ਵਧੀਆ, ਚਾਹ ਬਣਾ ਕੇ ਦਿੱਤੀ ਪਹਿਲਾਂ ਸੋ ਦੇਖੋ ਸਰੋਤਿਓ, ਕਈ ਵਾਰੀ ਨਾ ਸਾਡੀ ਇਹ ਗੱਲ ਕਰਨ ਦਾ ਮਕਸਦ ਇਹ ਹੁੰਦਾ ਵੀ ਬੰਦਾ ਨੇ ਕਈ ਵਾਰੀ ਲੱਗਦਾ ਵੀ ਯਾਰ ਜੇ ਭਾਜੀ ਆ ਪਤਾ ਨਹੀਂ ਗੱਲ ਕਿੱਦਾਂ ਆ ਕਿਵੇਂ ਆ। ਉਹ ਆਮ ਇਨਸਾਨ ਨੇ, ਆਪਣੇ ਵਾਂਗੂ ਹੀ ਆ ਸਾਰੇ ਜਾਣੇ। ਪਰਿਵਾਰਾਂ ਦੇ ਜੁੜਨ ਦੇ ਲਈ ਉਹ ਦੇਖੋ ਕੰਮ ਕਰਦੇ ਆ। ਸੋ ਉਹਨਾਂ ਦੇ ਪਰਿਵਾਰ ਦੇ ਵਿੱਚ ਮਾਤਾ ਜੀ ਉਹਨਾਂ ਦੇ ਕੋਲ ਉਹਨਾਂ ਕੋਲ ਪਹੁੰਚੇ ਆ, ਸੋ ਇਸ ਲਈ ਇੱਦਾਂ ਦੀ ਗੱਲ ਅਸੀਂ ਕਦੀ ਕਦੀ ਵਿੱਚ ਕਰ ਦਿੰਦੇ ਆ। ਸੋ ਨਾਈਸ ਲੱਗਦਾ, ਚੰਗਾ ਲੱਗਦਾ, ਪਰਸਨਲ ਜਿਹੜਾ ਸਾਰਿਆਂ ਨੂੰ ਲੱਗਦਾ ਵੀ ਆਪਣੇ ਹੀ ਭਰਾ ਨੇ। ਸੋ ਆਪਣੇ ਆਪਣੇ ਨਾਲ ਦੀਆਂ ਹੀ ਗੱਲਾਂ ਜਿਹੜੀਆਂ ਉਹਨਾਂ ਦੀਆਂ ਵੀ ਉੱਦਾਂ ਦੀਆਂ ਹੀ ਹੁੰਦੀਆਂ ਨੇ ਜੀ। ਸੋ ਇਸ ਤੋਂ ਪਹਿਲਾਂ ਆਪਾਂ ਖਬਰਾਂ ਦੇ ਉੱਤੇ ਨਜ਼ਰ ਮਾਰੀਏ। ਹਾਊਸਕੀਪਿੰਗ ਰੂਲਸ ਦੇ ਬਾਰੇ ਜੇ ਤੁਸੀਂ ਅਪਡੇਟ ਕਰਨਾ ਚਾਹੋ ਜੀ। ਸੋ ਆਪਾਂ ਜਿੱਦਾਂ ਦੱਸਿਆ ਸੀਗਾ ਕਿ ਅੱਜ ਕੱਲ ਇਨ ਪਰਸਨ ਮੀਟਿੰਗ ਨਹੀਂ ਕਰ ਰਹੇ, ਈਮੇਲ ਰਾਹੀਂ, ਫੋਨ ਰਾਹੀਂ ਸਿਸਟਮ ਚੱਲ ਰਿਹਾ। ਤੇ ਜਿਹੜੇ ਨਵੇਂ ਕਲਾਇੰਟ ਆ, ਕਈ ਨੇ ਦੱਸਿਆ ਕਿ ਈਮੇਲ ਕਹਿੰਦੇ ਆਈ ਨਹੀਂ। ਸੋ ਤੁਸੀਂ ਆਪਣਾ ਜਿਹੜਾ ਈਮੇਲ ਦੇ ਵਿੱਚ ਇੱਕ ਸਪੈਮ ਦਾ ਜਿੱਦਾਂ ਇਨਬਾਕਸ ਹੁੰਦਾ, ਤੁਹਾਡਾ ਇੱਕ ਸਪੈਮ ਦਾ ਵੀ ਫੋਲਡਰ ਹੁੰਦਾ। ਸੋ ਤੁਸੀਂ ਆਪਣੇ ਸਪੈਮ 'ਚ ਵੀ ਚੈੱਕ ਕਰੋ। ਸੋ ਕਾਫੀ ਸਾਰੇ ਜਿੱਦਾਂ ਕਲਾਇੰਟ ਆ ਉਹ ਨਿਕਲੇ, ਕਹਿੰਦੇ ਕਿ ਸਾਨੂੰ ਈਮੇਲ ਨਹੀਂ ਪਹੁੰਚੀ। ਤੇ ਫਿਰ ਉਹਨਾਂ ਨੂੰ ਜਦੋਂ ਕਿਹਾ ਕਿ ਸਪੈਮ ਫੋਲਡਰ ਚੈੱਕ ਕਰੋ, ਤੇ ਉਹਦੇ ਵਿੱਚ ਕਈ ਵਾਰੀ ਈਮੇਲ ਚੱਲ ਜਾਂਦੀ ਆ। ਸੋ ਇੱਕ ਤਾਂ ਜਿਹੜਾ ਈਮੇਲ ਸਾਰਿਆਂ ਨੂੰ ਹੁਣ ਨਹੀਂ ਆਉਂਦੀ ਹੁੰਦੀ, ਫੋਨ ਤੋਂ ਤੁਸੀਂ ਯੂਜ਼ ਕਰਦੇ ਹੋ। ਸੋ ਇਹ ਹੈ ਕਿ ਇੱਕ ਵਾਰੀ ਕਿਸੇ ਦੀ ਹੈਲਪ ਲੈ ਲਓ, ਆਪਣੇ ਯਾਰ ਦੋਸਤ ਦੀ ਹੈਲਪ ਮੰਗਣ 'ਚ ਕੋਈ ਸ਼ਰਮ ਦੀ ਗੱਲ ਨਹੀਂ ਹੈ। ਭਾਵੇਂ ਸਿੰਪਲ ਈਮੇਲ ਹੀ ਆ, ਪਰ ਛੋਟੇ ਛੋਟੇ ਫੰਡੇ ਹੁੰਦੇ ਉਹਦੇ ਕਿ ਸਾਰਿਆਂ ਨੂੰ ਕਾਪੀ ਕਿੱਦਾਂ ਕਰਨਾ, ਅਟੈਚਮੈਂਟਸ ਕਿੱਦਾਂ ਕਰਨੀਆਂ, ਸਪੈਮ ਫੋਲਡਰ ਵਗੈਰਾ ਕੀ ਹੈ। ਸੋ ਕਈ ਕਲਾਇੰਟਸ ਨੂੰ ਮੈਂ ਉਹ ਦੇਖ ਰਿਹਾ ਕਿ ਉਹ ਕਾਫੀ ਪ੍ਰੋਬਲਮ ਆ ਰਹੀ ਹੈ ਕਿ ਈਮੇਲ ਉਹਨਾਂ ਨੂੰ ਵਰਤਣੀ ਨਹੀਂ ਆਉਂਦੀ ਅਜੇ ਤੱਕ। ਸੋ ਇਹ ਥੋੜ੍ਹੀ ਜਿਹੀ ਤੁਸੀਂ ਜੇ ਹੈਲਪ ਲੈ ਲਓ ਤਾਂ ਇਹ ਅਮਰੀਕਾ 'ਚ ਤੁਹਾਡੀ ਸਿਰਫ ਸਾਡੇ ਨਾਲ ਇਮੀਗ੍ਰੇਸ਼ਨ ਦੀ ਡੀਲ ਕਰਦੇ ਹੋਏ ਹੈਲਪ ਹੋਊਗੀ, ਪਰ ਇਨ ਜਨਰਲ ਤੁਹਾਨੂੰ ਇਹ ਜਿਹੜਾ ਇੱਕ ਟੂਲ ਹੈਗਾ ਈਮੇਲ, ਇਹ ਤੁਹਾਨੂੰ ਲੋੜ ਇਹਦੀ ਪੈਂਦੀ ਰਹਿਣੀ ਜੀ। ਸੋ ਬਿਲਕੁਲ ਆਉਣ ਵਾਲੇ ਬਹੁਤ ਸਾਰੇ ਕੰਮ ਜਦੋਂ ਵਕੀਲ ਦੇ ਨਾਲ ਸੰਪਰਕ 'ਚ ਰਹਿਣਾ ਆ, ਦਸਤਾਵੇਜ਼ ਘੱਲਣੇ ਆ, ਗੱਲ ਕਰਨੀ ਆ, ਤਾਂ ਬਹੁਤਾ ਕੰਮ ਜਿਹੜਾ ਈਮੇਲ ਦੇ ਜ਼ਰੀਏ ਹੁੰਦਾ ਹੈ। ਜਿੱਦਾਂ ਇਹਨਾਂ ਨੇ ਆਲਰੇਡੀ ਦੱਸਿਆ ਆ, ਇਕੱਲੇ ਹੀ ਨਹੀਂ ਬਾਕੀ ਵੀ ਕਿਸੇ ਵੀ ਦੇ ਨਾਲ ਤੁਸੀਂ ਗੱਲ ਕਰੋਗੇ ਤਾਂ ਉਹਦੇ ਵਿੱਚ ਈਮੇਲ ਦੀ ਵਰਤੋਂ ਆਉਣੀ ਜਿਹੜੀ ਉਹ ਕਾਫੀ ਜ਼ਰੂਰੀ ਆ। ਕੁਝ ਸਮਾਂ ਲਾਓ, ਜਿੱਦਾਂ ਇਹਨਾਂ ਨੇ ਕਿਹਾ, ਮਦਦ ਲਓ ਤਾਂ ਜੋ ਤੁਸੀਂ ਆਨੰਦ ਦੇ ਨਾਲ ਜਿਹੜਾ ਵਧੀਆ ਕੰਮ ਆ ਉਹ ਤੁਸੀਂ ਕਰੋ। ਦੋਨੋਂ ਪਾਰਟੀਜ਼ ਜਿਹਨੇ ਹੈਲਪ ਲੈਣੀ ਆ ਤੇ ਜਿਹਦੇ ਤੋਂ ਹੈਲਪ ਲੈਣੀ ਆ, ਉਹ ਦੋਨੋਂ ਜਾਣਿਆਂ ਨੇ ਠੀਕ ਰਹਿਣਗੇ, ਖੁਸ਼ ਰਹਿਣਗੇ।
ਅਗਲੀ ਟੇਕਿਆ ਨਾ ਜੀ ਗੱਲ ਕਰਦੇ ਜਾਈਏ, ਕੱਲ ਵੀ ਆਪਾਂ ਇਹ ਖਬਰ ਆਪਣੇ ਦੂਜੇ ਨਿਊਜ਼ ਬੁਲੇਟਿਨ ਦੇ ਵਿੱਚ ਸ਼ੇਅਰ ਕੀਤੀ ਸੀਗੀ। ਰੋਚੈਸਟਰ ਨਿਊਯਾਰਕ ਤੋਂ ਇੱਕ ਸਿੰਘ ਸਾਹਿਬ ਆ, ਸਿਮਰਜੀਤ ਸਿੰਘ, ਉਹਨਾਂ ਦਾ ਡਿਪਾਰਟਮੈਂਟ ਆਫ ਜਸਟਿਸ ਨੇ ਜਿਹੜਾ ਉਹ ਨਾਮ ਦੱਸਿਆ ਸੀਗਾ। ਨੈਚੁਰਲਾਈਜੇਸ਼ਨ ਦੇ ਫਰਾਡ ਨੂੰ ਉਹਨੇ ਜਿਹੜੀ ਆ ਗਿਲਟੀ ਪਲੀ ਕੀਤਾ ਆ, ਉਹਨੇ ਮੰਨਿਆ ਵੀ ਉਹ ਦੋਸ਼ੀ ਆ। ਸੋ ਜੇ ਤੁਸੀਂ ਇਸ ਕੇਸ ਦੇ ਬਾਰੇ ਤੁਸੀਂ ਥੋੜਾ ਜਿਹਾ ਦੱਸ ਸਕੋ, ਕੀ ਕੀਤਾ ਉਸਨੇ, ਕੀ ਗਲਤੀਆਂ ਸੀ ਉਹਦੀਆਂ, ਤੇ ਹੁਣ ਕੀ ਉਸ ਦਾ ਭਵਿੱਖ ਜਿਹੜਾ ਉਹ ਹੋ ਸਕਦਾ ਹੈ। ਸੋ ਇਦਾਂ ਕਿ ਸਾਰੇ ਚਾਰਜਿੰਗ ਡਾਕੂਮੈਂਟਸ ਤੇ ਉਹ ਤਾਂ ਮੈਂ ਨਹੀਂ ਪੜਿਆ, ਪਰ ਜਿਹੜਾ ਨਿਊਜ਼ ਦੇ ਰਾਹੀਂ ਜਿਹੜਾ ਸਾਨੂੰ ਪਤਾ ਲੱਗਾ ਸੀਗਾ ਉਹ ਇਹ ਸੀਗਾ। ਪਹਿਲੀ ਗੱਲ ਤਾਂ ਇਦਾਂ ਦੇ ਨਾ ਬਹੁਤ ਜ਼ਿਆਦਾ ਕੇਸ ਆਲਰੇਡੀ ਹੈਗੇ ਆ, ਹਜ਼ਾਰਾਂ 'ਚ ਹੈਗੇ ਆ। ਫੜਿਆ ਇੱਕ ਦੋ ਨੂੰ ਉਹਨਾਂ ਨੇ, ਇੱਕ ਦੋ ਨੂੰ ਤਾਂ ਨਹੀਂ, ਇਹ 700-800 ਲੋਕੀ ਐਕਚੁਅਲੀ ਓਵਰ ਅ ਪੀਰੀਅਡ ਆਫ 4 ਸਾਲ ਇਹਨਾਂ ਨੇ ਫੜੇ ਹੋਏ ਆ। ਉਹਦੇ ਵਿੱਚ ਕਾਫੀ ਜ਼ਿਆਦਾ ਜਿਹੜੇ ਆਪਣੇ ਇੰਡੀਅਨ ਲੋਕੀ ਸੀਗੇ ਜੀ। ਸੋ ਕੀ ਸੀਗਾ ਕਿ ਜਦੋਂ ਪਹਿਲਾਂ ਇੰਡੀਅਨ ਹੀ ਇਨ ਜਨਰਲ ਜਿਹੜਾ ਯੂਐਸ ਸਿਸਟਮ ਸੀਗਾ, ਪਹਿਲਾਂ ਕੀ ਸੀਗਾ, ਪ੍ਰੀ 9/11 ਫਿੰਗਰਪ੍ਰਿੰਟਸ ਵਗੈਰਾ ਕਰਦਾ ਨਹੀਂ ਸੀਗਾ। ਤੇ ਜੇ ਫਿੰਗਰਪ੍ਰਿੰਟਸ ਉਹ ਕਰਦੇ, ਕਿਉਂਕਿ ਕੰਪਿਊਟਰਾਈਜ਼ ਸਿਸਟਮ ਨਹੀਂ ਸੀਗਾ, ਇਹ ਸਾਰੀਆਂ ਚੀਜ਼ਾਂ ਬਾਅਦ ਚ ਐਡ ਹੋਈਆਂ। ਜੇ ਪ੍ਰਿੰਟਸ ਵਗੈਰਾ ਹੁੰਦੇ ਸੀਗੇ ਤਾਂ ਉਹ ਜਿਹੜੇ ਆਪਣੇ ਉਹੀ ਸ਼ਾਹੀ ਵਾਲੇ ਜਿਹੜੇ ਅੰਗੂਠਾ ਲਾ ਦਿੰਦੇ ਆ ਫਾਈਲਾਂ ਦੇ ਉੱਤੇ ਸੀਗੇ, ਉਹ ਕਈ ਵਾਰੀ ਕਲੀਅਰ ਹੁੰਦੇ ਸੀ, ਕਈ ਵਾਰੀ ਨਹੀਂ ਹੁੰਦੇ ਸੀਗੇ। ਤੇ ਕਈ ਵਾਰੀ ਇਹਨਾਂ ਨੇ ਫੋਟੋ ਵਗੈਰਾ ਲਗਾਈ ਹੁੰਦੀ ਸੀ ਵਰਕ ਪਰਮਿਟ ਤੇ। ਸੋ ਇਹਨਾਂ ਨੇ ਕੀ ਕੀਤਾ, ਫਰੋਮ ਟਾਈਮ ਟੂ ਟਾਈਮ ਇਹਨਾਂ ਨੇ, ਸੋ ਉਹਦੇ ਵਿੱਚ ਕੀ ਹੁੰਦਾ ਸੀਗਾ ਕਿ ਜਦੋਂ ਲੋਕੀ ਆਪਣੀ ਕਮਿਊਨਿਟੀ ਵਾਲੇ ਕੇਸ ਫਾਈਲ ਕਰਦੇ ਸੀਗੇ, ਜਦੋਂ ਕੇਸ ਹਾਰ ਜਾਂਦੇ ਸੀਗੇ ਤੇ ਉਹਨਾਂ ਨੂੰ ਫਿਰ ਕੋਈ ਸਲਾਹ ਦੇ ਦਿੰਦਾ ਸੀਗਾ ਕਿ ਤੁਸੀਂ ਨਾਮ ਬਦਲ ਕੇ ਨਵੀਂ ਸਟੋਰੀ ਬਣਾ ਕੇ ਨਵਾਂ ਦੱਸ ਕੇ ਉਹਨਾਂ ਨੂੰ ਕਿ ਹੁਣ ਐਂਟਰ ਕੀਤੇ ਆ, ਇਦਾਂ ਕਰਕੇ ਆਪਣਾ ਕੇਸ ਜਿਹੜਾ ਫਾਈਲ ਕਰ ਦਿਓ। ਪਹਿਲਾਂ ਤਾਂ ਇੱਕ ਤਾਂ ਵੈਸੇ ਨਕਲੀ ਹੋ ਗਿਆ, ਦੂਸਰਾ ਇਹ ਆ ਕਿ ਆਪਣੀ ਇੱਕ ਵਾਰੀ ਤੁਹਾਨੂੰ ਪਹਿਲਾਂ ਸਿਸਟਮ ਨੇ ਮੌਕਾ ਦੇ ਦਿੱਤਾ, ਤੇ ਦੂਜਾ ਉਸ ਤੋਂ ਬਾਅਦ ਫਿਰ ਦੁਬਾਰਾ ਔਨ ਟਾਪ ਆਫ ਦੈਟ ਨਾਮ ਚੇਂਜ ਕਰਕੇ, ਡੇਟ ਆਫ ਐਂਟਰੀ ਚੇਂਜ ਕਰਕੇ ਲੋਕਾਂ ਨੇ ਕੇਸ ਜਿੱਦਾਂ ਸੈਕਿੰਡ ਟਾਈਮ ਲਗਾ ਕੇ ਜਿੱਤ ਵੀ ਗਏ। ਕਾਫੀ ਸਾਰੇ ਲੋਕੀ ਹਜ਼ਾਰਾਂ ਦੀ ਤਾਦਾਦ ਦੇ ਵਿੱਚ ਜਿੱਤੇ ਹੋਏ ਆ। ਕਾਫੀ ਸਾਰੇ ਆਪਣੇ ਵਿੱਚ ਲੋਕੀ ਮੌਜੂਦ ਆ ਅਦਾਰਿਆਂ ਤੇ ਇੱਥੇ ਬੇ ਏਰੀਏ ਦੇ ਵਿੱਚ ਵੀ, ਜਿਹੜੇ ਇਸ ਚੀਜ਼ ਦੇ ਅੰਦਰ ਉਹਨਾਂ ਨੇ ਇਸ ਤਰੀਕੇ ਨਾਲ ਸਾਲਮ ਲਏ ਹੋਏ ਆ। ਸੋ ਹੁਣ ਕੀ ਸੀਗਾ ਕਿ ਓਵਰ ਅ ਪੀਰੀਅਡ ਆਫ ਟਾਈਮ ਇਮੀਗ੍ਰੇਸ਼ਨ ਨੇ ਜਾਂ ਟੈਕਨੋਲੋਜੀ ਵੱਧ ਗਈ, ਕੈਚ ਅਪ ਕਰਨਾ ਸ਼ੁਰੂ ਕਰਤਾ। ਸੋ ਸਭ ਤੋਂ ਪਹਿਲਾਂ ਤਾਂ ਉਹਨਾਂ ਦਾ ਇਹ ਹੋਇਆ ਕਿ ਜਿਹੜਾ ਫੋਟੋ ਹੁੰਦਾ, ਫੇਸ਼ੀਅਲ ਰੈਕਗਨੀਸ਼ਨ ਸੌਫਟਵੇਅਰ ਹੁੰਦਾ ਜੀ, ਉਹਦੇ ਥਰੂ ਜਿਹੜੀਆਂ ਪੁਰਾਣੀਆਂ, ਮੰਨ ਲਓ ਕਿਸੇ ਨੇ ਹੁਣ ਕੋਈ ਯੰਗ ਸੀਗਾ ਉਦੋਂ, ਉਹਨੇ 20 ਸਾਲ ਦੇ ਨੇ ਉਦੋਂ ਸੈਲਮ ਫਾਈਲ ਕੀਤਾ ਸੀਗਾ, ਰਿਜੈਕਟ ਹੋ ਗਿਆ। ਉਹਨਾਂ ਨੇ ਕੀ ਕੀਤਾ ਕਿ ਜਦੋਂ ਫਾਈਲਾਂ ਸਿਸਟਮ ਦੇ ਵਿੱਚ ਸਕੈਨ ਕੀਤੀਆਂ ਤਾਂ ਫੇਸ਼ੀਅਲ ਰੈਕਗਨੀਸ਼ਨ ਸੌਫਟਵੇਅਰ ਨੇ ਉਹਨੂੰ ਬਣਾ ਕੇ ਦੱਸਦਾ ਕਿ ਇਹ ਬੰਦਾ ਵੱਡਾ ਹੋ ਕੇ ਹੁਣ ਕਿੰਨਾ ਦਾ ਲੱਗਦਾ ਹੋਣਾ ਵਾ। ਤੇ ਉਹਨੂੰ ਉਹਨਾਂ ਨੇ ਜਿਹੜੀ ਉਹਦੀ ਨਵੀਂ ਐਪਲੀਕੇਸ਼ਨ ਸੀਗੀ, ਸਿਟੀਜ਼ਨਸ਼ਿਪ ਐਪਲੀਕੇਸ਼ਨ ਸੀਗੀ, ਉਹਦੇ ਨਾਲ ਫੇਸ਼ੀਅਲ ਰੈਕਗਨੀਸ਼ਨ ਜਿਹੜਾ ਮੈਚ ਹੋ ਕੇ ਉੱਥੋਂ ਉਹਨਾਂ ਨੇ ਕਾਫੀ ਲੋਕੀ ਜਿਹੜੇ ਫੜੇ। ਫਿਰ ਜਿਹੜੇ ਪ੍ਰਿੰਟ ਸੀਗੇ, ਪ੍ਰਿੰਟਸ ਉਹਨਾਂ ਨੇ ਸਿਸਟਮ ਦੇ ਵਿੱਚ ਪਾਤੇ ਜਿੰਨੇ ਕੁ ਪੈ ਸਕਦੇ ਸੀਗੇ। ਸੋ ਸਿਸਟਮ ਨੇ ਕਾਫੀ ਆਇਡੈਂਟੀਫਾਈ ਕੀਤਾ ਕਿ ਇਹ ਬੰਦੇ ਦੇ ਦੋ ਨਾਮ ਬੋਲਦੇ ਆ। ਕਈ ਲੋਕੀ ਇਦਾਂ ਦੇ ਸੀਗੇ, ਉਹਨਾਂ ਦੇ ਬਾਅਦ ਚ ਸਿਟੀਜ਼ਨ ਬਣ ਗਏ, ਬਿਜ਼ਨਸ ਵਗੈਰਾ ਵੱਧ ਗਏ। ਉਹਨਾਂ ਦੇ ਸਕੇ ਭਰਾਵਾਂ ਨੇ ਵੀ, ਈਵਨ ਕਈਆਂ ਨੇ ਇਦਾਂ ਦੇ ਵੀ ਕਲਾਇੰਟ ਜਿਹੜੇ ਹੈਗੇ, ਉਹਨਾਂ ਦੇ ਸਕੇ ਭਰਾਵਾਂ ਨੇ ਕਈ ਵਾਰੀ ਇਮੀਗ੍ਰੇਸ਼ਨ ਨੂੰ ਸ਼ਿਕਾਇਤ ਲਾਤੀ ਕਿ ਆਹ ਬੰਦੇ ਨੇ ਇਦਾਂ ਨਾਮ ਜਿਹੜਾ ਹੈਗਾ ਉਹ ਵਰਤਿਆ ਵਾ। ਤੇ ਇਦਾਂ ਕਈ ਤਰੀਕਿਆਂ ਨਾਲ ਜਿਹੜੇ ਇਮੀਗ੍ਰੇਸ਼ਨ ਉਹਨਾਂ ਨੇ ਲੋਕਾਂ ਨੂੰ ਜਿਹੜਾ ਫੜਨਾ ਸ਼ੁਰੂ ਕੀਤਾ। ਸੋ ਜਿਹੜੇ ਕੇਸ ਦੀ ਤੁਸੀਂ ਗੱਲ ਕਰ ਰਹੇ ਆ, ਇਹ ਵੀ ਇੱਕ ਉਹੀ ਕੇਸ ਸੀਗਾ ਜਿਹਦੇ ਵਿੱਚ ਸਾਲਮ ਪਹਿਲਾਂ ਹੀ ਡਿਨਾਈ ਹੋਇਆ ਸੀਗਾ ਤੇ ਇਹਨੇ ਨਾਮ ਬਦਲ ਕੇ ਸਾਲਮ ਸਿਸਟਮ ਦੁਬਾਰਾ ਸਾਲਮ ਲਿਆ ਤੇ ਹੁਣ ਸਿਟੀਜ਼ਨਸ਼ਿਪ ਸੀਗੀ, ਇੱਕੋ ਨਹੀਂ ਸੀਗੀ, ਆਈ ਡੋਨਟ ਨੋ। ਪਰ ਇਹ ਜਦੋਂ ਫੜਿਆ ਇਹਨੇ ਫਿਰ ਗਿਲਟੀ ਪਲੀ ਕੀਤਾ। ਹੁਣ ਪ੍ਰੋਬਲਮ ਇਹ, ਜਦੋਂ ਤੁਸੀਂ ਗਿਲਟੀ ਪਲੀ ਇਦਾਂ ਕਰਦੇ ਹੋ ਜੀ, ਤੁਹਾਡੇ ਕੋਲ ਕਈ ਵਾਰੀ ਆਪਸ਼ਨ ਹੁੰਦੀ ਹੈ ਕਿ ਤੁਸੀਂ ਆਪਣੀ ਕੰਟਰੀ ਜਾ ਸਕਦੇ ਹੋ, ਕਈ ਵਾਰੀ ਤੁਸੀਂ ਕਹਿੰਦੇ ਹੋ ਕਿ ਨਹੀਂ, ਮੈਂ ਫਾਈਟ ਕਰਨਾ ਕੋਰਟ ਦੇ ਵਿੱਚ ਨਾ। ਸੋ ਸਿਟੀਜ਼ਨ ਨੂੰ ਹੁਣ ਰੋਕਣ ਲਈ ਉਹਨਾਂ ਦੇ ਕੋਲ, ਜਿਹੜੇ ਇਮੀਗ੍ਰੇਸ਼ਨ ਕੋਲ ਕੀ ਜ਼ਰੀਆ ਹੁੰਦਾ, ਉਹ ਪਹਿਲਾਂ ਤੁਹਾਨੂੰ ਦਫਾਦਾਰਾ ਲਾਉਂਦੇ ਤੁਹਾਡੇ ਉੱਤੇ ਕਿ ਤੁਸੀਂ ਫਰਾਡ ਕੀਤਾ ਹੈ ਨਾ, ਉਹਦੀ 10 ਸਾਲ ਤੋਂ ਉੱਤੇ ਜਿਹੜੀ ਹੈਗੀ ਸਜ਼ਾ ਜ਼ਿਆਦਾਤਰ ਹੋ ਸਕਦੀ ਹੈ। ਸੋ ਇਦਾਂ ਤੁਹਾਨੂੰ ਉਹ 2-4 ਦਫਾਦਾਰਾ ਲਾਉਂਦੇ, ਗਿਲਟੀ ਪਲੀ ਕਰਾਉਂਦੇ ਤੇ ਫਿਰ ਤੁਹਾਡੀ ਜਿਹੜੀ ਫਿਰ ਡੀਪੋਰਟੇਸ਼ਨ ਪ੍ਰੋਸੀਡਿੰਗਸ ਵਗੈਰਾ ਉਹ ਅੱਗੇ ਕਮੈਂਸ ਕਰਦੇ ਆ। ਤੇ ਉਹਦੇ ਵਿੱਚ ਇਦਾਂ ਕਿ ਹੁਣ ਗਿਲਟੀ ਪਲੀ ਕਿਉਂ ਕੀਤੀ, ਕਿਉਂਕਿ ਜਦੋਂ ਇਹ ਸਾਰਾ ਕੁਝ ਐਡਾ ਆਬਵੀਅਸ ਹੋ ਗਿਆ, ਹੁਣ ਇਹਨੂੰ ਫਾਈਟ ਕਿੱਦਾਂ ਤੁਸੀਂ ਕਰੋਗੇ ਜੇ ਆਲਰੇਡੀ ਉਹਨਾਂ ਨੇ ਤੁਹਾਡੀ ਇਨਫੋਰਮੇਸ਼ਨ ਹੀ ਦੱਸ ਦਿੱਤੀ ਕਿ ਤੁਸੀਂ ਦੋ ਨਾਮ ਕਰਕੇ ਨਕਲੀ ਸਾਇਲਮ ਲਿਆ ਸੀਗਾ। ਤਾਂ ਜ਼ਿਆਦਾਤਰ ਤੁਹਾਨੂੰ ਗਿਲਟੀ ਪਲੀ ਕਰਨੀ ਪੈਂਦੀ ਹੈ, ਨਹੀਂ ਤਾਂ ਫਿਰ ਜਿਹੜੀ ਜਿੱਦਾਂ ਉਹਨਾਂ ਨੇ 3 ਚਾਰਜ ਲਾਇਆ, ਕਈ ਵਾਰੀ ਤੁਹਾਨੂੰ ਕਹਿੰਦੇ ਕਿ 1 ਚਾਰਜ ਦੀ ਤੁਸੀਂ ਕਰ ਲਓ, ਬਾਕੀ 2 ਦੀ ਸਜ਼ਾ ਨਹੀਂ ਦਿੰਦੇ ਆ। ਸੋ ਸਜ਼ਾ ਥੋੜੀ ਜਿਹੀ ਘੱਟ ਹੁੰਦੀ ਹੈ। ਸੋ ਇਸ ਬੰਦਾ ਇਹਨੂੰ ਫਿਰ ਉਹੀ ਇਹਨੇ ਗਿਲਟੀ ਪਲੀ ਕੀਤੀ ਹੈ ਨੈਚੁਰਲਾਈਜੇਸ਼ਨ ਫਰਾਡ ਦੇ ਤਹਿਤ। ਜੀ। ਸੋ ਜਿੱਦਾਂ ਤੁਸੀਂ ਕਿਹਾ ਵੀ ਇਹ ਹੋ ਸਕਦਾ ਵੀ ਇਹ ਡਿਪੋਰਟ ਵੀ ਜਿਹੜਾ ਇਸ ਨੂੰ ਕੀਤਾ ਜਾ ਸਕਦਾ ਆ। ਸੋ ਕੀ ਕਾਰਵਾਈ ਹੋਊਗੀ ਇਸ ਦੇ ਬਾਰੇ ਜਿਹੜਾ ਕਿਹਾ ਨਹੀਂ ਜਾ ਸਕਦਾ। ਪਹਿਲਾਂ ਡੀਨੈਚੁਰਲਾਈਜ਼ ਕਰੂਗੇ ਕਿ ਉਹ 'ਚ ਗਲਤ ਇਨਫੋਰਮੇਸ਼ਨ ਦਿੱਤੀ ਸੀਗੀ, ਗਲਤੀ ਨਾਲ ਸਿਟੀਜ਼ਨਸ਼ਿਪ ਬਣਾਤਾ। ਫਿਰ ਕਿਉਂਕਿ ਤੁਹਾਡੀ ਫੈਲਨੀ ਆ ਜਾਂਦੀ ਆ,
ਭਾਵੇਂ ਸਜ਼ਾ ਹੋਵੇ ਨਾ ਹੋਵੇ ਉਹ ਅਲੱਗ ਗੱਲ ਆ, ਪਰ ਜਦੋਂ ਫੈਲਨੀ ਆ ਜਾਂਦੀ ਫਿਰ ਗ੍ਰੀਨ ਕਾਰਡ ਵੀ ਤੁਹਾਡਾ ਜਿਹੜਾ ਰੀਨਿਊ ਨਹੀਂ ਹੋਊਗਾ, ਤੇ ਉਹਦੇ ਥੱਲੇ ਫਿਰ ਜਦੋਂ ਗ੍ਰੀਨ ਕਾਰਡ ਲੈਂਦੇ ਫਿਰ ਰਿਮੂਵਲ ਪ੍ਰੋਸੀਡਿੰਗ 'ਚ ਤੁਹਾਨੂੰ ਪਾ ਦੋਗੇ। ਤੇ ਇਸ ਤੋਂ ਇਲਾਵਾ ਉਹ ਕਿਹੜੀ ਹੱਦ ਤੱਕ ਜਾ ਸਕਦੇ ਆ ਨੋਰਮਲੀ ਇਮੀਗ੍ਰੇਸ਼ਨ ਵਾਲੇ, ਜੇ ਤੁਹਾਡੇ ਬੱਚਿਆਂ ਦੇ, ਘਰ ਵਾਲੀ ਦੇ, ਕਿਸੇ ਹੋਰ ਦੀ ਸਿਟੀਜ਼ਨਸ਼ਿਪ ਜਾਂ ਗ੍ਰੀਨ ਕਾਰਡ ਤੁਹਾਡੇ ਤੋਂ ਡਰਾਈਵ ਹੋਇਆ ਤੁਹਾਡੇ ਸਪਾਊਸ ਦਾ, ਉਹਨੂੰ ਉਹ ਕਹਿੰਦੇ ਨੇ ਫਰੂਟ ਆਫ ਪੋਇਜ਼ਨਸ ਟਰੀ, ਮਤਲਬ ਕਿ ਜ਼ਹਿਰੀਲੇ ਪੇੜ ਦੇ ਜਿਹੜੇ ਫਲ ਆ ਉਹ ਵੀ ਜ਼ਹਿਰੀਲੇ ਆ। ਉਹ ਜਿਹੜੇ ਫਿਰ ਕੀ ਹੈ ਕਿ ਉਸ ਤੋਂ ਬਾਅਦ ਉਹ ਜਿਹੜੀ ਤੁਹਾਡੀ ਫੈਮਲੀਜ਼ ਆ, ਐਕਸਟੈਂਡਡ ਫੈਮਲੀਜ਼ ਆ, ਉਹਨਾਂ ਵੱਲ ਜਾਂਦੇ ਨੇ, ਉਹਨਾਂ ਦੇ ਗ੍ਰੀਨ ਕਾਰਡ ਵਗੈਰਾ ਰਿਵੋਕ ਕਰਨ ਦੀ ਪ੍ਰੋਸੀਡਿੰਗਸ ਕਰਦੇ ਨੇ, ਡੀਨੈਚੁਰਲਾਈਜੇਸ਼ਨ ਦੀ ਪ੍ਰੋਸੀਡਿੰਗਸ ਕਰਦੇ ਨੇ। ਸੋ ਇਹ ਡਿਪੈਂਡ ਕਰਦਾ ਕਿ ਹੁਣ ਸਰਕਾਰ ਕਿੰਨੇ ਰਿਸੋਰਸਿਸ ਸਪੈਂਡ ਕਰਨਾ ਚਾਹੁੰਦੀ ਹੈ, ਕਿੱਥੇ ਤੱਕ ਜਾਣਾ ਚਾਹੁੰਦੀ ਹੈ। ਸੋ ਇਹ ਆਈ ਥਿੰਕ ਜਿਹੜਾ ਅਟਾਰਨੀ ਟਿਡਕਿਆਣਾ ਜੀ ਵੀ ਇਹ ਉਹੀ ਸੀਗਾ ਜਦੋਂ ਪਿਛਲੇ ਪ੍ਰਸ਼ਾਸਨ ਨੇ ਆਈ ਥਿੰਕ ਐਲਏ ਵਿੱਚ ਕੋਈ ਇਦਾਂ ਦਾ ਆਫਿਸ ਉਹਨਾਂ ਨੇ ਬਣਾਇਆ ਸੀਗਾ ਵੀ ਚੈੱਕ ਕਰੋ ਵੀ ਜਿਹੜੇ ਨੈਚੁਰਲਾਈਜੇਸ਼ਨ ਵਾਲੇ ਹੈਗੇ ਨੇ ਕੇਸਿਸ ਜਿਨ੍ਹਾਂ 'ਚ ਉਹਨਾਂ ਨੂੰ ਸ਼ੱਕ ਆ ਵੀ ਉਹਨਾਂ ਦੀ ਘੋਖ ਕਰੋ। ਸੋ ਉਹਦੇ ਅਧੀਨ ਹੀ ਸਾਰਾ ਕੁਝ ਚੱਲ ਰਿਹਾ ਹੈ ਜੀ। ਉਹਦੇ ਅਧੀਨ ਤਾਂ ਨਹੀਂ, ਪਰ ਹਾਂਜੀ ਉਹ ਵੀ ਜਿਹੜਾ ਆਫਿਸ ਸੀਗਾ, ਮੈਨੂੰ ਉਹਦਾ ਨਾਮ ਭੁੱਲ ਗਿਆ ਕਿਹੜਾ ਸੀਗਾ, ਆਪਰੇਸ਼ਨ ਈਗਲ ਜਾਂ ਕੁਛ ਏਦਾਂ ਦਾ ਨਾਮ ਉਹਨਾਂ ਨੇ ਪਾਇਆ ਸੀਗਾ, ਜਿਹਦਾ ਸੋਲ ਪਰਪਸ ਇਹੀ ਸੀਗਾ ਕਿ ਜਿਹਨਾਂ ਨੂੰ ਵੀ ਸਿਟੀਜ਼ਨਸ਼ਿਪ ਮਿਲੀ, ਜਿਹੜੇ ਵੀ ਸਿਟੀਜ਼ਨ ਬਣ ਚੁੱਕੇ ਆ, ਪਰ ਜਿਹਨਾਂ ਦੇ ਪਿੱਛੇ ਇਦਾਂ ਦਾ ਕੋਈ ਫਰਾਡ ਹੈਗਾ, ਉਹਨਾਂ ਨੂੰ ਸਾਰਿਆਂ ਨੂੰ ਤਾਂ ਨਹੀਂ ਇਹ ਫੜ ਸਕਦੇ, ਪਰ ਇਹ ਹੈ ਕਿ ਕਈ ਇਹਨਾਂ ਦੇ ਹੱਥੇ ਚੜ ਜਾਂਦੇ, ਫਿਰ ਉਹਨਾਂ ਦੀ ਐਗਜ਼ਾਮਪਲ ਸੈੱਟ ਕਰਦੇ ਨੇ। ਐਗਜ਼ਾਮਪਲ ਤਾਂ ਹੁਣ ਚੰਗੀ ਸੈੱਟ ਕਰਦੇ, ਜਿੱਦਾਂ ਤੁਸੀਂ ਦੱਸਿਆ ਵੀ ਹੁਣ ਤੱਕ 4 ਸਾਲਾਂ 700-800 ਬੰਦਾ ਜਿਹੜਾ ਇਹਨਾਂ ਨੇ ਇਹਨਾਂ ਕੇਸਾਂ ਦੇ ਵਿੱਚ ਜਿਹੜਾ ਉਹ ਫੜਦਾ ਹੈਗਾ ਆ। ਇਹ ਤਾਂ ਹੁਣ ਦੇਖੋ ਕੋਈ ਇਹ ਲੁਕੀ ਛਿਪੀ ਗੱਲ ਨਹੀਂ ਹੈਗੀ, ਆਪਣੀ ਕਮਿਊਨਿਟੀ ਦੇ ਵਿੱਚ ਇਦਾਂ ਦਾ ਹੋਇਆ, ਕੋਈ ਔਨ ਦਾ ਰੈਕਡ ਆ ਕੇ ਤਾਂ ਭਾਵੇਂ ਨਾ ਕਵੇ, ਆਫ ਦਾ ਰੈਕਡ ਸਾਰੇ ਹੀ ਜਾਣਦੇ ਆ ਵੀ ਇਦਾਂ ਦੀਆਂ ਚੀਜ਼ਾਂ ਜਿਹੜੀਆਂ ਉਹ ਹੋਈਆਂ, ਵਾਪਰੀਆਂ ਆ। ਸੋ ਹੁਣ ਤਾਂ ਆਈ ਥਿੰਕ ਜੇ ਕੋਈ ਇਦਾਂ ਦੀ ਸਲਾਹ ਦਿੰਦਾ ਹੈ ਉਹ ਟੋਟਲੀ ਉਸ ਬੰਦੇ ਦੇ ਲਈ ਘਾਤਕ ਹੀ ਸਿੱਧ ਹੋਊਗੀ। ਉਹਦਾ ਤਾਂ ਕੰਮ ਫਿਰ ਪੱਕਾ ਹੀ ਆ ਜਿਹੜਾ ਉਹ ਠੱਪ ਹੋਊਗਾ, ਜੇ ਕੋਈ ਇਦਾਂ ਦਾ ਨਾਂ ਨੂੰ ਚੇਂਜ ਕਰਕੇ ਕਰਨ ਬਾਰੇ ਕੋਈ ਸਲਾਹ ਇਦਾਂ ਦੀ ਦੇ ਦਿੰਦਾ, ਕਿਉਂਕਿ ਉਦੋਂ ਇਦਾਂ ਦੀ ਜ਼ਿਆਦਾ ਸਲਾਹ ਮਿਲਦੀ ਸੀ। ਵਕੀਲਾਂ ਨੇ ਵੀ ਸਲਾਹ ਦਿੱਤੀ ਹੋਈ ਆ, ਕੇਸ ਫਾਈਲ ਕੀਤੇ ਹੋਏ ਆ, ਤੇ ਹੈਰਾਨੀ ਮੈਨੂੰ ਸਿਰਫ ਇਸ ਗੱਲ ਦੀ ਹੈ ਕਿ ਇਹ ਵਕੀਲ ਅਜੇ ਤੱਕ 20-25 ਸਾਲ ਹੋ ਗਏ, ਫਸੇ ਕਿਉਂ ਨਹੀਂ ਆ, ਉਸ ਗੱਲ ਦੀ ਹੈਰਾਨੀ ਹੈ। ਇਸ ਗੱਲ ਦੀ ਹੈਰਾਨੀ ਨਹੀਂ ਕਿ ਇਹਨਾਂ ਨੇ ਸਲਾਹ ਦਿੱਤੀ ਹੈ, ਸੋ ਅਜੇ ਵੀ ਸਲਾਹ ਦੇ ਰਹੇ ਆ। ਕਮਿਊਨਿਟੀ ਵੀ ਕਈ ਵਾਰੀ ਇਨ ਜਨਰਲ ਕੀ ਹੈ ਕਿ ਅਸਾਈਲਮ ਹੋ ਗਿਆ, ਮੈਰਿਜ ਵਾਲਾ ਹੋ ਗਿਆ, ਤੇ ਕਮਿਊਨਿਟੀ ਨੂੰ ਅਜੇ ਭੁਲੇਖਾ ਅਜੇ ਵੀ ਤੁਰਿਆ ਫਿਰਦਾ ਕਿ ਇਮੀਗ੍ਰੇਸ਼ਨ ਨੂੰ ਆਪਾਂ ਟ੍ਰਿਕ ਕਰ ਲੈਣਾ, ਵਿਆਹ ਵਾਲੇ ਕੇਸ 'ਚ ਟ੍ਰਿਕ ਕਰ ਦੇਣਾ, ਉਹਨਾਂ ਨੂੰ ਡੋਮੈਸਟਿਕ ਵਾਇਲੈਂਸ ਵਾਲੇ ਕੇਸ 'ਚ ਟ੍ਰਿਕ ਕਰ ਦੇਣਾ। ਸੋ ਇਹ ਹੈ ਕਿ ਇਹਨਾਂ ਨਾਲ ਜਿੰਨਾ ਤੁਸੀਂ ਫੇਅਰ ਸਕੁਅਰ ਚੱਲੋ ਉਹਨਾਂ ਤੁਹਾਡੇ ਲਈ ਫਾਇਦੇਮੰਦ ਆ। ਹੁਣ ਦੇਖੋ ਇੰਨੇ ਸਾਲ ਜਿਹੜੇ 20 25 ਸਾਲ ਜਿਹਨਾਂ ਨੂੰ ਹੋ ਗਏ ਸਿਟੀਜ਼ਨ ਬਣੇ ਸੀਗੇ, ਜਦੋਂ ਫਿਰ ਸ਼ਿਕੰਜਾ ਕੱਸਦੇ ਆ, ਫਿਰ ਟਾਈਮ ਦਾ ਮੈਟਰ ਨਹੀਂ ਕਰਦਾ, ਸਿਟੀਜ਼ਨ ਬੰਦੇ ਕੋ ਵੀ ਬਿਜ਼ਨਸ ਸਭ ਹੈ ਨਾ, ਜਿੱਥੇ ਵੀ ਪਹੁੰਚਿਆ ਹੋਵੇ ਬੰਦਾ, ਜਿਹੜੇ ਮੁਕਾਮ ਤੇ ਮਰਜ਼ੀ। ਸੋ ਇਹ ਹੈ ਕਿ ਪੇਪਰ ਸਹੀ ਤਰੀਕੇ ਨਾਲ ਫਾਈਲ ਕਰੋ, ਟਰਾਈ ਕਰੋ ਕਿ ਜਿਹੜੀ ਲਾਅ ਦੀ ਸਹੀ ਸਾਈਡ ਤੇ ਤੁਸੀਂ ਰਹੋ, ਤੇ ਕਈ ਵਾਰੀ ਜਿੱਥੇ ਨਹੀਂ ਉਂਗਲੀ ਟੇਢੀ ਕਰਨੀ ਹੁੰਦੀ ਉੱਥੇ ਨਹੀਂ ਕਰੋ, ਸਿੱਧੇ ਕਈ ਵਾਰੀ ਕੰਮ ਹੋ ਜਾਂਦਾ। ਕਈ ਵਾਰੀ ਦੇਖੀਦਾ ਉਹ ਕਹਿੰਦਾ ਮੈਂ ਏਦਾਂ ਕਹਿ ਦੇਣਾ, ਏਦਾਂ ਕਿਉਂ ਕਹਿਣਾ, ਤੈਨੂੰ ਜੇ ਸਹੀ ਦੱਸ ਦੂੰਗਾ ਫਿਰ ਕੀ ਨੁਕਸਾਨ ਆ, ਨਹੀਂ ਨੁਕਸਾਨ ਤਾਂ ਕਹਿੰਦਾ ਕੋਈ ਨਹੀਂ। ਫਿਰ ਮੈਂ ਕਿਹਾ ਜੇ ਸਹੀ ਦੱਸ ਸਕਦੇ ਆ, ਛੋਟੀ ਮੋਟੀ ਗਲਤੀਆਂ ਹੁੰਦੀਆਂ ਦੱਸ ਦਿਓ ਉਹਨਾਂ ਨੂੰ, ਪੰਗਾ ਲੈਣ ਦੀ ਲੋੜ ਨਹੀਂ, ਸਿਸਟਮ ਦੇ ਨਾਲ ਚੱਲ ਕੇ ਫਾਇਦਾ। ਜੀ। ਸੋ ਹੁਣ ਮੰਨ ਲਓ ਕਿਸੇ ਦੇ ਇਦਾਂ ਦੇ ਚੱਲ ਰਹੇ ਆ ਜਿਹਨੇ ਅਸਾਈਲਮ ਦੇ ਇਦਾਂ ਮਲਟੀਪਲ ਕੇਸ ਕੀਤੇ, ਪਰ ਅਜੇ ਤੱਕ ਉਹਦੀ, ਚਾਹੇ ਉਹ ਦੂਜਾ ਜਾਂ ਤੀਜਾ ਜਿੱਦਾਂ ਵੀ ਉਹਨੇ ਕੀਤਾ ਆ, ਉਹਨੇ ਇਦਾਂ ਦਾ ਕੀਤਾ ਹੋਇਆ, ਉਹਦਾ ਕੇਸ ਦੀ ਸੁਣਵਾਈ ਆਉਣ ਵਾਲੀ ਆ ਜਾਂ ਆਉਣੀ ਆ, ਉਹਦੇ ਲਈ ਕੀ ਰਾਏ ਆ ਵੀ ਭਾਈ ਉਹ ਕੀ ਕਰੇ? ਇਹ ਜ਼ਿਆਦਾਤਰ ਤਾਂ ਕੇਸ ਇਹ ਹੋ ਗਏ ਹੋਣੇ ਆ ਕਿਉਂਕਿ ਪੋਸਟ 911 ਤਾਂ ਇਹਨਾਂ ਨੇ ਫਿੰਗਰਪ੍ਰਿੰਟਸ ਕਰ ਹੀ ਦਿੱਤੇ ਸੀਗੇ। ਇਹ ਆਪਾਂ ਗੱਲ ਕਰ ਰਹੇ ਜਿਹੜੇ ਪੁਰਾਣੇ ਸੀਗੇ ਨਾ, ਰੈਕਡ ਨਹੀਂ ਸੀਗੇ, ਵੇਚਣ ਦਾ ਆਫਿਸ ਵੀ ਕਈ ਫਾਈਲਸ ਵਗੈਰਾ ਗਵਾਚ ਗਈਆਂ ਸੀਗੀਆਂ, ਕਈਆਂ ਤੇ ਜੈਨੂਇਨਲੀ ਰੈਕਡ ਨਹੀਂ ਹੈਗੇ। ਸਾਡੇ ਕੋਲ ਜਿੱਦਾਂ ਹੁਣ ਇੱਕ ਕੇਸ ਆਇਆ ਸੀਗਾ ਕੱਲ ਨੂੰ, ਬੰਦਾ ਉਹਦਾ ਜੈਨੂਇਨ ਕੇਸ ਹੈਗਾ, ਬਸ ਉਹ ਆਇਆ ਵੀ ਲੀਗਲ ਸੀਗਾ, I-94 ਤੇ ਆਇਆ ਸੀਗਾ ਵੀਜ਼ੇ ਤੇ, ਵਿਆਹ ਕਰਾਇਆ ਹੋਇਆ ਸਿਟੀਜ਼ਨ ਨਾਲ, ਉਹਨੂੰ ਗ੍ਰੀਨ ਕਾਰਡ ਮਤਲਬ ਉਹਦਾ ਵੱਟ ਤੇ ਪਿਆ, ਪਰ ਉਹਨੂੰ I-94 ਨਹੀਂ ਮਿਲਦਾ ਪਿਆ। ਦੇਖ ਲਓ ਤੁਸੀਂ, ਉਹ 90s ਦੇ ਵਿੱਚ ਆਇਆ ਸੀਗਾ, ਤੇ ਹੁਣ ਸਿਰਫ ਇੰਨੀ ਫਾਈਟ ਰਹੀ, ਤੇ ਇਮੀਗ੍ਰੇਸ਼ਨ ਕੋ ਵੀ ਕੋਈ ਰੈਕਡ ਜਿਹੜਾ ਉਹ ਹੈ ਨਹੀਂਗਾ, ਤੇ ਈਵਨ ਉਹ ਬੰਦੇ ਕੋਲ ਪਾਸਪੋਰਟ ਵੀ ਹੈਗਾ, ਪਰ ਉਹਦੇ ਕੋਲ I-94 ਦੀ ਕਾਪੀ ਨਹੀਂ ਸੀਗੀ, ਤੇ ਉਹ ਪਾਸਪੋਰਟ ਨੰਬਰ ਵਗੈਰਾ ਦੇ ਕੇ ਵੀ ਜਿਹੜਾ ਹੈਗਾ ਸਿਸਟਮ ਚੋਂ ਇਨਫੋਰਮੇਸ਼ਨ ਨਹੀਂ ਨਿਕਲੀ। ਤੇ ਕਹਿਣ ਦਾ ਮਤਲਬ ਇਹ ਹੈ ਕਿ ਉਦੋਂ ਜਿਹੜਾ ਫਾਈਲਾਂ ਵੀ ਦੇਖੋ ਕਿੰਨੀਆਂ ਜ਼ਿਆਦਾ ਹੋ ਜਾਂਦੀਆਂ, ਹਰੇਕ ਡਾਕੂਮੈਂਟ ਹੁਣ ਇਮੀਗ੍ਰੇਸ਼ਨ ਸਾਂਭ ਨਹੀਂ ਸਕਦੀ। ਉਦੋਂ ਫਿੰਗਰਪ੍ਰਿੰਟ ਨਹੀਂ ਚੱਲਦੇ ਸੀਗੇ, ਲੋਕਾਂ ਨੇ ਨਾਮ ਬਦਲ ਲਏ, ਪਾਸਪੋਰਟ ਬਦਲ ਲਏ। ਸੋ ਹੁਣ ਇਮੀਗ੍ਰੇਸ਼ਨ ਲਈ ਵੀ ਥੋੜਾ ਪ੍ਰੋਜੈਕਟ ਔਖਾ, ਪਰ ਇਹ ਹੈ ਕਿ ਜਿੱਦਾਂ ਦਾ ਫੇਸ਼ੀਅਲ ਰੈਕੋਗਨੀਸ਼ਨ ਨਾਲ, ਫਿੰਗਰਪ੍ਰਿੰਟ ਟੈਕਨੋਲੋਜੀ ਨਾਲ, ਜਿੱਦਾਂ ਟੈਕਨੋਲੋਜੀ ਜਿਹੜੀਆਂ ਇਵੋਲਵ ਹੁੰਦੀਆਂ, ਉਦਾਂ ਉਹ ਬੰਦਿਆਂ ਨੂੰ ਫੜਦੇ ਆ। ਇੱਕ ਕੇਸ ਸੀਗਾ LA ਦਾ, ਕਾਫੀ ਇੰਟਰਸਟਿੰਗ ਸੀਗਾ, NPR ਤੇ ਉਹਦੀ ਕਵਰੇਜ ਸੀਗੀ, ਇਮੀਗ੍ਰੇਸ਼ਨ ਦੇ ਨਾਲ ਰਿਲੇਟਡ ਨਹੀਂ ਹੈਗਾ। ਉਹਦੇ ਵਿੱਚ ਕੋਈ ਜਿੱਦਾਂ 70s ਦੇ ਵਿੱਚ ਮਰਡਰ ਹੋਇਆ ਸੀਗਾ,
ਤੇ ਅਨਸੋਲਵਡ ਮਰਡਰ ਸੀਗਾ ਤੇ 70s ਦੇ ਵਿੱਚ ਤੁਸੀਂ ਦੇਖ ਲਓ ਕਿ ਡੀਐਨਏ ਉਹ ਟੈਕਨੋਲੋਜੀ ਸੀਗੀ ਨਹੀਂ ਨਹੀਂ ਤੇ ਸੀਗੀ। ਉਦੋਂ ਜਿਹੜੇ ਕੌਪ ਸੀਗੇ ਉਹ ਕਰਦੇ ਸੀਗੇ ਉਹਨਾਂ ਨੇ ਕੀ ਕੀਤਾ ਕਿ ਜਿਹੜੇ ਸੈਂਪਲਿੰਗ ਸੀ ਨਾ ਉੱਥੋਂ ਦੀ ਉਹਨਾਂ ਨੂੰ ਪਤਾ ਵੀ ਨਹੀਂ ਸੀਗਾ ਕਿ ਇਸ ਚੀਜ਼ ਲਈ ਕਰ ਰਹੇ ਪਰ ਫਿਰ ਵੀ ਉਹਨਾਂ ਨੇ ਕਿ ਚੱਲ ਫਿਊਚਰ 'ਚ ਕੰਮ ਆ ਜਾਊਗੀ ਇਹ ਸੈਂਪਲ ਵਗੈਰਾ ਇਕੱਠੇ ਕਰਕੇ ਰੱਖੇ ਸੀਗੇ ਤੇ ਬਾਅਦ 'ਚ ਜਦੋਂ ਉਹ 2000s ਦੇ ਵਿੱਚ ਉਹਨਾਂ ਕੋਲ ਹੋਰ ਥੋੜਾ ਜਿਹਾ ਸਟਾਫ ਵਧਿਆ ਇੰਟਰਨਸ ਵਗੈਰਾ ਹੋਰ ਆਏ ਤੇ ਇਹ ਟੈਕਨੋਲੋਜੀ ਡੀਐਨਏ ਵਾਲਾ ਜਿਹੜਾ ਪ੍ਰੋਜੈਕਟ ਉਹਨਾਂ ਨੇ ਇੰਪਲੀਮੈਂਟ ਕੀਤਾ ਉਹਨਾਂ ਨੇ ਉਹ ਜਾ ਕੇ ਪੁਰਾਣੀਆਂ ਲੌਗ ਚੋਂ 70s ਵਾਲੀਆਂ ਫਾਈਲਾਂ ਖੋਲੀਆਂ ਜਦੋਂ ਤੇ ਇਦਾਂ ਕਰਕੇ ਇੱਕ ਉਹਨਾਂ ਨੇ ਕੇਸ ਜਿਹੜਾ ਫੜਿਆ ਸੀਗਾ ਮੈਂ ਕਿਹਾ ਦੇਖ ਲਓ ਕਿ ਕਿੱਡੀ ਪਿੱਛੇ ਤੱਕ ਉਹ ਜਾ ਸਕਦੇ ਆ ਟੈਕਨੋਲੋਜੀ ਨਾਲ ਸੋ ਦੇਖਦੇ ਆ ਕਿ ਕਿੱਦਾਂ ਹੁਣ ਇਹ ਆ ਕਿ ਟੈਕਨੋਲੋਜੀ ਇੰਪਲੀਮੈਂਟ ਹੋ ਰਹੀ ਹੈ ਸੋ ਇਦਾਂ ਦੇ ਕਾਫੀ ਜਿਹੜੇ ਕੇਸ ਆ ਸਪੈਸ਼ਲੀ ਉਹ ਲੋਕੀ ਜਿਹਨਾਂ ਦੀਆਂ ਫੋਟੋਆਂ ਗਈਆਂ ਹੋਈਆਂ ਤੇ ਫਿੰਗਰਪ੍ਰਿੰਟ ਗਏ ਹੋਏ ਆ ਉਹ ਫੜੇ ਜਾ ਸਕਦੇ ਨੇ ਜੀ ਬਿਲਕੁਲ ਇਹ ਕਾਫੀ ਵੱਡੀ ਜਿਹੜੀ ਗੱਲ ਆ ਹੁਣ ਆਉਣ ਵਾਲੇ ਸਮੇਂ ਦੇ ਵਿੱਚ ਤਾਂ ਆਪਾਂ ਅਟਰਨੀ ਟੇਕਿਆਣਾ ਜੀ ਜਾਣਦੇ ਆ ਵੀ AI ਦਾ ਸਹਾਰਾ ਲਿਆ ਜਾਣਾ ਆ ਆਉਣ ਵਾਲੇ ਸਮੇਂ ਦੇ ਵਿੱਚ ਤੇ ਇਦਾਂ ਹੋਣੇ ਆ ਵੀ ਜਿਹੜੇ ਇੰਟਰਨ ਹੁਣ ਕਰਦੇ ਉਹਨਾਂ ਦੀ ਥਾਂ ਦੇ ਉੱਤੇ ਕੰਪਿਊਟਰਾਂ ਨੇ ਜਿਹੜੀ ਫੇਸ਼ੀਅਲ ਰੈਕਗਨਾਈਜੇਸ਼ਨ ਉਹ ਚੀਜ਼ਾਂ ਜਿਹੜੀਆਂ ਉਹ ਕਰਨੀਆਂ ਸੋ ਟੈਕਨੋਲੋਜੀ ਬਹੁਤ ਸਖਤੀ ਦੇ ਨਾਲ ਜਿਹੜੀ ਆਉਣ ਵਾਲੇ ਸਮੇਂ ਦੇ ਵਿੱਚ ਵਰਤੀ ਜਾਣੀ ਹੈ ਨੋ ਡਾਊਟ ਉਦੋਂ ਵੀ ਲੋਕਾਂ ਨੇ ਜਿਨ੍ਹਾਂ ਨੇ ਰਾਹ ਬਣਾਉਣਾ ਉਹਨਾਂ ਨੇ ਬਣਾ ਹੀ ਲੈਣਾ ਆ ਪਰ ਫਿਰ ਵੀ ਇਹਨਾਂ ਨੇ ਵੱਧ ਤੋਂ ਵੱਧ ਬੰਦਸ਼ਾਂ ਜਿਹੜੀਆਂ ਆ ਉਹ ਕਰਨ ਦੀ ਕੋਸ਼ਿਸ਼ ਕਰਨੀ ਹੀ ਕਰਨੀ ਹੈਗੀ ਆ ਰਾਜਗੜ੍ਹ ਦੀ ਲੋਕੀ ਇਹ ਸਵਾਲ ਪੁੱਛਦੇ ਆ ਤੁਸੀਂ ਹੈਰਾਨ ਹੋਗੇ ਕਿ ਕਿਸੇ ਨੇ ਸਾਲਮ ਕੀਤਾ ਨਾ ਕਿ ਮੇਰੇ ਪੇਰੈਂਟਸ ਨੇ ਵਿਜ਼ਟਰ ਵੀਜ਼ਾ ਲਵਾਉਣਾ ਕਿ ਉਹਨਾਂ ਨੂੰ ਮੇਰੇ ਬਾਰੇ ਦੱਸਣਾ ਚਾਹੀਦਾ ਕਿ ਨਹੀਂ ਦੱਸਣਾ ਚਾਹੀਦਾ ਮਤਲਬ ਮੈਂ ਕਿਹਾ ਯਾਰ ਉਹ ਕਿੱਥੋਂ ਬੰਦੇ ਲੱਭੀ ਜਾਂਦੇ ਤੁਸੀਂ ਅਜੇ ਉਹੀ ਚੀਜ਼ 'ਚ ਫਸੇ ਆ ਕਿ ਤੁਸੀਂ ਸਾਲਮ ਫਾਈਲ ਕੀਤਾ ਘਰਦਿਆਂ ਦਾ ਨਾਂ ਲਿਖਿਆ ਘਰਦਿਆਂ ਨੇ ਜਦੋਂ ਪਾਸਪੋਰਟ ਅਪਲਾਈ ਕਰਨਾ ਉਹਨਾਂ ਨੂੰ ਲੱਗਦਾ ਕਿ ਇੰਨਾ ਸਿੰਪਲ ਜਿਹੜਾ ਇੱਕ ਡੇਟਾਬੇਸ ਵਾਲਾ ਇਸ਼ੂ ਕਲੈਰੀਫਾਈ ਉਹਨਾਂ ਨੂੰ ਇਹ ਨਹੀਂ ਪਤਾ ਕਿ ਇਹ ਚੀਜ਼ ਅੱਛਾ ਕਿੱਦਾਂ ਫੜੂਗੇ ਕਿੱਦਾਂ ਉਹਨਾਂ ਨੂੰ ਪਤਾ ਲੱਗੂਗਾ ਉਹ ਹੈਗਾ ਹਨਾ ਸੋ ਇਹ ਹੈ ਕਿ ਜਿਹੜੀ ਤੁਹਾਡੀ ਇਨਫੋਰਮੇਸ਼ਨ ਹੈ ਸਾਰੀ ਉਹ ਸਿਸਟਮ ਜਿਹੜਾ ਮੈਚ ਮੂਚ ਕਰਨਾ ਡੇਟਾਬੇਸ ਰਾਹੀਂ ਇਹ ਕੋਈ ਔਖਾ ਕੰਮ ਨਹੀਂ ਹੈਗਾ ਕੋਈ ਜਾ ਕੇ ਨਹੀਂ ਉਹਨਾਂ ਨੇ ਲੱਭਣਾ ਸੋ ਸਾਰੀ ਇਨਫੋਰਮੇਸ਼ਨ ਤੁਸੀਂ ਆਪਣੀ ਸਪਾਊਸ ਦੀ ਪੈਰੈਂਟਸ ਦੀ ਜਿਹੜੀ ਬੇਸਿਕ ਐਪਲੀਕੇਸ਼ਨਸ ਹੈਗੀਆਂ ਬਿਲਕੁਲ ਸਹੀ ਦੱਸਣੀਆਂ ਜੀ ਬਿਲਕੁਲ ਅਗਲੀ ਆਪਾਂ ਗੱਲ ਕਰਦੇ ਜਾਈਏ USCIS ਇੰਪਲੀਮੈਂਟ ਕਰਨ ਜਾ ਰਿਹਾ ਆ ਰਿਸਕ ਬੇਸਡ ਅਪਰੋਚ ਕੰਡੀਸ਼ਨਲ ਪਰਮਾਨੈਂਟ ਰੈਜ਼ੀਡੈਂਟ ਇੰਟਰਵਿਊਜ਼ ਆ ਉਸ ਦੇ ਲਈ ਸੋ ਕੀ ਇੰਟਰਵਿਊਜ਼ ਦੇ ਵਿੱਚ ਘੱਟ ਸਵਾਲ ਹੋਣਗੇ ਨਹੀਂ ਹੋਣਗੇ ਕੀ ਕਰਨ ਜਾ ਰਹੇ ਕੁਝ ਵੇਵ ਕਰਨ ਜਾ ਰਹੇ ਇਹਦੇ ਵਿੱਚ ਉਹ ਇੰਟਰਵਿਊ ਐਕਚੁਅਲੀ ਵੇਵ ਕਰਨ ਜਾ ਰਹੇ ਆ ਸੋ ਹੁਣ ਹੋਣਾ ਕੀ ਆ ਕਿ ਡੈਮੋਕ੍ਰੈਟਸ ਨੇ ਕਾਫੀ ਜ਼ਿਆਦਾ ਜਿਹੜੇ ਰੂਲ ਆ ਨਾ ਉਹ ਰਿਲੈਕਸ ਕਰ ਦੇਣੇ ਆ ਜਦੋਂ ਕਿਉਂਕਿ ਇਲੈਕਸ਼ਨ ਦਾ ਜਿਹੜਾ ਟਾਈਮ ਆਣਾ ਰਿਲੈਕਸ ਉਹਨਾਂ ਨੇ ਸਾਰੇ ਕਰਤੇ ਆ ਹੁਣ ਕੀ ਆ ਕਿ ਜਿਹੜੇ ਰਿਪਬਲਿਕਨ ਵੀ ਹੈਗੇ ਆ ਉਹ ਕਈ ਵਾਰੀ ਅੜ ਜਾਂਦੇ ਹਨਾ ਉਹਨਾਂ ਨੂੰ ਲੱਗਦਾ ਕਿ ਉਹ ਅੜ ਜਾਂਦੇ ਆਪਣੀ ਗੱਲ ਤੇ ਕਿ ਜੇ ਉਹ ਅੜੇ ਰਹੂਗੇ ਤਾਂ ਕੁਝ ਹੋਣਾ ਨਹੀਂ ਸੋ ਡੈਮੋਕ੍ਰੈਟਸ ਕੀ ਕਰਦੇ ਆ ਕਿ ਇਹ ਲਿਬਰਲ ਬਹੁਤ ਜ਼ਿਆਦਾ ਹੋ ਜਾਂਦੇ ਆ ਫਿਰ ਇਦਾਂ ਕਿ ਸਿਆਣਪ ਉਹਦੇ ਵਿੱਚ ਹੀ ਹੈ ਕਿ ਜੇ ਇੱਕ ਸਾਈਡ ਐਕਸਟ੍ਰੀਮ ਤੇ ਜਾਂਦੀ ਹੈ ਫਿਰ ਦੂਜੀ ਵੀ ਐਕਸਟ੍ਰੀਮ ਤੇ ਚੱਲ ਜਾਂਦੀ ਹੈ ਕਿ ਕੋਈ ਨਹੀਂ ਇਹਨਾਂ ਨੂੰ ਦਿਓ ਗ੍ਰੀਨ ਕਾਰਡ ਤੇ ਤਾਂ ਕਿ ਫਿਰ ਜਿਹੜੇ ਰਿਪਬਲਿਕਨ ਉਹਨਾਂ ਨੂੰ ਵੀ ਥੋੜੀ ਸੈਂਸ ਆਵੇ ਕਿ ਨਹੀਂ ਜੇ ਦੇਸ਼ ਨੂੰ ਸਾਹਮਣਾ ਤਾਂ ਮਿਲ ਕੇ ਹੀ ਕੰਮ ਜਿਹੜਾ ਕਰਨਾ ਪੈਣਾ ਹੁਣ ਬਾਈਡਨ ਨੇ ਕੀ ਕਿਹਾ ਸੀਗਾ ਕਿ ਇਹਨੇ ਇਹ ਆ ਕੇ ਕਹਿ ਦਿੰਦੇ ਨੇ ਕਿ ਆਪਾਂ ਤੁਹਾਨੂੰ ਪ੍ਰੋਮਿਸ ਕੀਤਾ ਸੀਗਾ ਕਿ ਆਪਾਂ ਇੱਕ ਵਧੀਆ ਸਿਸਟਮ ਬਣਾਵਾਂਗੇ ਇਮੀਗ੍ਰੇਸ਼ਨ ਦਾ ਜਿਹੜਾ ਵਧੀਆ ਇੱਕ ਮੈਸੇਜ ਦੇਵਾਂਗੇ ਕਿ ਅਮਰੀਕਾ ਇੱਕ ਵੈਲਕਮਿੰਗ ਕੰਟਰੀ ਹੈ ਇਹਨਾਂ ਨੇ ਆਪਣੀ ਜਿਹੜੀ ਪਾਲਿਸੀ ਸੀਗੀ ਕੰਡੀਸ਼ਨਲ ਗ੍ਰੀਨ ਕਾਰਡ ਹੁੰਦਾ ਜਦੋਂ ਵਿਆਹ ਦਾ ਤੁਹਾਨੂੰ 2 ਸਾਲ ਦਾ ਮਿਲਦਾ ਉਸ ਤੋਂ ਬਾਅਦ ਤੁਸੀਂ ਪਰਮਨੈਂਟ ਗ੍ਰੀਨ ਕਾਰਡ ਲੈਣਾ ਹੁੰਦਾ 751 ਫਾਰਮ ਫਾਈਲ ਕਰਕੇ ਸੋ ਹੁਣ ਇਹਨਾਂ ਦੀ ਪਾਲਿਸੀ ਸੀਗੀ ਕਿ ਇਹ ਆਪਣੇ ਪੰਜਾਬੀਆਂ ਲਈ ਕਾਫੀ ਬਿਗ ਡੀਲ ਹੈ ਹਨਾ ਕਿਉਂਕਿ ਵਿਆਹ ਟੁੱਟ ਜਾਂਦੇ ਕਈਆਂ ਦੇ ਕਿ ਕੱਚੇ ਗ੍ਰੀਨ ਕਾਰਡ ਤੇ ਬਹੁਤ ਲੋਕੀ ਆਉਂਦੇ ਆ ਪੱਕੇ ਦਾ ਬਹੁਤ ਜ਼ਿਆਦਾ ਚੱਕਰ ਪੈਂਦਾ ਸਾਰਿਆਂ ਨੂੰ ਪਤਾ ਹੀ ਹੈ ਇਹਦਾ ਕਿੱਦਾਂ ਕਈ ਵਾਰੀ ਇੱਕ ਸਾਈਡ ਤੋਂ ਗਲਤੀ ਹੁੰਦੀ ਕਈ ਵਾਰੀ ਦੋਨੋਂ ਸਾਈਡ ਤੋਂ ਗਲਤੀ ਹੁੰਦੀ ਆ ਇਹ ਨਹੀਂ ਕਿ ਇਮੀਗ੍ਰੈਂਟ ਸਹੀ ਹੁੰਦਾ ਇਮੀਗ੍ਰੈਂਟ ਵੀ ਕਈ ਵਾਰੀ ਗਲਤ ਹੁੰਦਾ ਉਹ ਵੀ ਫਰਾਡ ਕਰਦੇ ਆ ਕਈ ਵਾਰੀ ਜਿਹੜੇ US ਸਿਟੀਜ਼ਨ ਵਾਲੀ ਸਾਈਡ ਹੁੰਦੀ ਆ ਉਹ ਬਹੁਤ ਧੱਕਾ ਕਰਦੇ ਆ ਸੋ ਕਈ ਵਾਰੀ ਤਾਂ ਡਿਵੋਰਸ ਹੋ ਜਾਂਦਾ ਕਈ ਵਾਰੀ ਕਰੂਐਲਟੀ ਜਿਹੜੇ ਇਦਾਂ ਦੇ ਵਾਹ ਕਰੂਐਲਟੀ ਫਾਈਲਿੰਗ ਉਹਦੇ ਬੇਸ ਤੇ ਲੋਕਾਂ ਨੂੰ ਜਿਹੜੇ ਲੈਣੇ ਪੈਂਦੇ ਆ ਸੋ ਉਹਦੇ ਵਿੱਚ ਤਾਂ ਨਹੀਂ ਜਾ ਸਕਦੇ ਹੁਣ ਕਿ ਕੌਣ ਸਹੀ ਹੈ ਕੌਣ ਗਲਤ ਹੈ ਕਿਉਂਕਿ ਦੋਨੇ ਪਾਸੇ ਜਿਹੜੇ ਹੈਗੇ ਇਦਾਂ ਦੇ ਵੀ ਲੋਕੀ ਆ ਜਿਹੜੇ ਇਮੀਗ੍ਰੈਂਟ ਜਿਹਨਾਂ ਨੇ ਧੋਖਾ ਕੀਤਾ ਆ ਕੇ US ਸਿਟੀਜ਼ਨਸ ਨਾਲ ਤੇ ਇਦਾਂ ਦੇ ਵੀ ਬੜੇ ਜ਼ਿਆਦਾ ਲੋਕੀ ਆ US ਸਿਟੀਜ਼ਨ ਜਿਹੜਾ ਨੇ ਇਦਾਂ ਦੇ ਹਾਲਾਤ ਕ੍ਰੀਏਟ ਕੀਤੇ ਕਿ ਜਿਹੜਾ ਇਮੀਗ੍ਰੈਂਟ ਆਇਆ ਉਹ ਵਿਚਾਰੀ ਕੋ ਕੋਈ ਆਪਸ਼ਨ ਨਹੀਂ ਬਚੀ ਸੋ ਇਹਨਾਂ ਨੇ ਹੁਣ ਕੀ ਕੀਤਾ ਕਿ ਇਹ ਕਹਿੰਦੇ ਕਿ ਜਿਹੜੀ ਇੰਟਰਵਿਊ ਹੈ ਫਜ਼ੂਲ ਆ ਇਹ ਆਪਾਂ ਇੰਟਰਵਿਊ ਲੈਣੀ ਨਹੀਂ ਪੱਕੇ ਗ੍ਰੀਨ ਕਾਰਡ ਵਾਸਤੇ ਇੰਟਰਵਿਊ ਵੇਵ ਕਰ ਦਿਓ ਸਾਰਿਆਂ ਦੀ ਤੇ ਉਹਨਾਂ ਨੇ ਜਸਟੀਫਿਕੇਸ਼ਨ ਦਿੱਤੀ ਕਿ ਆਪਾਂ ਸਾਡੀ ਪ੍ਰਾਇੋਰਟੀ ਜਿਹੜੇ ਸਾਡੇ ਰਿਸੋਰਸਸ ਆ ਉਹ ਚੰਗੇ ਪਾਸੇ ਜਿਹੜੇ ਜਾਣੇ ਚਾਹੀਦੇ ਆ ਤੇ ਸਾਡੇ ਕੇਸ ਲੋਡ ਬੈਕਲੌਗ ਵਗੈਰਾ ਬਹੁਤ ਵੱਧ ਰਹੇ ਆ ਤੇ ਸਾਡੀ ਨੈਸ਼ਨਲ ਸਿਕਿਉਰਿਟੀ ਨੂੰ ਥ੍ਰੈਟ ਹੋ ਰਿਹਾ ਕਿ ਕਿੱਦਾਂ ਦੇ ਇਮੀਗ੍ਰੈਂਟ ਆ ਰਹੇ ਆ ਜੇ ਕਿਸੇ ਨੇ ਆਲਰੇਡੀ ਕੰਡੀਸ਼ਨਲ ਗ੍ਰੀਨ ਕਾਰਡ ਦਿੱਤਾ ਹੈ ਅਨਲੈਸ ਸਾਨੂੰ ਕੋਈ ਆਬਵੀਅਸ ਕੋਈ ਰੀਜ਼ਨ ਨਹੀਂ ਲੱਗਦਾ ਰਿਸਕ ਬੇਸਡ ਅਪਰੋਚ ਨਹੀਂ ਲੱਗਦੀ ਤੇ ਸਾਨੂੰ ਆਪਾਂ ਨੂੰ ਇੰਟਰਵਿਊ ਨਹੀਂ ਕਰਨਾ ਆਪਾਂ ਨੂੰ ਸਿੱਧਾ ਹੀ ਜਿਹੜਾ ਗ੍ਰੀਨ ਕਾਰਡ ਆ ਉਹ ਪਰਮਨੈਂਟ ਵਾਲਾ ਦੇ ਦੇਣਾ 2 ਸਾਲ ਸਿੰਪਲੀ ਉਹਨਾਂ ਨੂੰ ਜਿਹੜਾ ਆਪਣਾ 751 ਫਾਈਲਿੰਗ ਕਰਨੀ ਪਊਗੀ ਜੀ ਸੋ ਇਦਾਂ ਵੀ ਕਈਆਂ ਦੇ ਲਈ ਇਹ ਕੰਮ ਸੌਖਾ ਹੋ ਜਾਣਾ ਆ
ਤੇ ਉਹਨਾਂ ਨੇ ਕਹਿਣਾ ਵੀ ਚੱਲ ਹੁਣ ਇੰਟਰਵਿਊ ਦੇਣ ਦੀ ਸ਼ਾਇਦ ਲੋੜ ਨਾ ਪਵੇ। ਕਈ ਦੀ ਇੰਟਰਵਿਊ ਤੋਂ ਡਰਦੇ ਬਹੁਤ ਆ, ਕੰਮ ਸਹੀ ਹੁੰਦਾ ਆ, ਪਰ ਇੰਟਰਵਿਊ ਤੋਂ ਜਿਹੜਾ ਜ਼ਿਆਦਾ ਡਰ ਲੱਗਦਾ ਉਹਨਾਂ ਦੇ ਲਈ ਜੇ ਵੇਵ ਹੋ ਜਾਂਦੀ ਤਾਂ ਸ਼ਾਇਦ ਕੰਮ ਸੌਖਾ ਹੋ ਜੇ। ਇਹਦੇ ਵਿੱਚ ਏਦਾਂ ਕਿ ਜਦੋਂ ਤੁਹਾਡਾ ਨਵਾਂ ਵਿਆਹ ਹੁੰਦਾ ਉਦੋਂ ਤੁਹਾਡੇ ਕੋਲ ਨਾ ਡਾਕੂਮੈਂਟਸ ਇੰਨੇ ਹੁੰਦੇ ਨਹੀਂ, ਜੁਆਇੰਟ ਡਾਕੂਮੈਂਟਸ ਹੁੰਦੇ। ਸੋ ਹਾਂਜੀ ਇਮੀਗ੍ਰੇਸ਼ਨ ਕੋਲ ਐਕਚੁਅਲੀ ਇੱਕ ਟੂਲ ਸੀਗਾ ਕਿ ਜਦੋਂ ਤੁਸੀਂ 2 ਸਾਲ ਇਕੱਠੇ ਰਹਿੰਦੇ ਹੋ, ਫਿਰ ਇਮੀਗ੍ਰੇਸ਼ਨ ਪੁੱਛਦੀ ਹੈ ਕਿ ਦਿਖਾਓ, ਫੋਟੋ ਦਿਖਾਓ, ਲੀਜ਼ ਦਿਖਾਓ, ਬੈਂਕ ਸਟੇਟਮੈਂਟ ਦਿਖਾਓ, 2 ਸਾਲ ਦਾ ਰੈਕੋਰਡ ਦਿਖਾਓ ਇਕੱਠੇ ਰਹੇ ਸੀਗੇ। ਫਿਰ ਜਿਹੜਾ ਕੇਸ ਸੀਗਾ ਇਹ ਵੀ ਸਾਲ ਡੇਢ ਪੈਂਡਿੰਗ ਰਹਿੰਦਾ ਸੀਗਾ, ਮਤਲਬ ਕਿ ਤੁਹਾਡੇ 3-4 ਸਾਲ ਤੁਹਾਨੂੰ ਜਿਹੜੀ ਇਕੱਠੀ ਰੈਜ਼ੀਡੈਂਸ ਸਾਰਾ ਕੁਝ ਤੁਹਾਡਾ ਜਿਹੜਾ ਉਹ ਚੈੱਕ ਕਰਦੇ ਸੀਗੇ। ਸੋ ਹੁਣ ਇਹ ਆ ਕਿ ਕਈਆਂ ਦਾ ਵਿਆਹ ਜਿਹਨਾਂ ਦਾ ਸਮੂਥ ਨਹੀਂ ਚੱਲਦਾ, ਝਗੜੇ ਹੁੰਦੇ ਆ, ਜੋ ਵੀ ਰੀਜ਼ਨ ਉਹਨਾਂ ਦਾ ਹੈਗਾ। ਸੋ ਕਾਫੀ ਲੋਕਾਂ ਦਾ ਇਦਾਂ ਦਾ ਹੁੰਦਾ ਸੀਗਾ ਕਿ ਨਾ ਉਹਨਾਂ ਦਾ ਡਿਵੋਰਸ, ਜਾਂ ਤਾਂ ਡਿਵੋਰਸ ਹੋ ਜਾਵੇ ਫਿਰ ਤੁਸੀਂ ਗ੍ਰੀਨ ਕਾਰਡ ਲੈ ਸਕਦੇ ਹੋ, ਕਈਆਂ ਦਾ ਡਿਵੋਰਸ ਵੀ ਨਹੀਂ ਹੁੰਦਾ ਸੀਗਾ, ਉਹ ਵਿੱਚ ਵਿਚਾਲੇ ਜਿਹੜੇ ਲਟਕੇ ਰਹਿੰਦੇ ਸੀਗੇ। ਸੋ ਜਿਹੜੇ ਉਹ ਵਾਲੇ ਜਿਹੜੇ ਕੇਸ ਆ ਸਾਰੇ, ਉਹਨਾਂ ਨੂੰ ਹੁਣ ਕਾਫੀ ਫਾਇਦਾ ਹੋਊਗਾ, ਕਿਉਂਕਿ ਇੰਟਰਵਿਊ ਜੇ ਨਹੀਂ ਹੋਗੀ ਤਾਂ ਉਹਨਾਂ ਦਾ ਸਿੱਧੇ ਜਿਹੜਾ ਕੇਸ ਉਹ ਪ੍ਰੂਵ ਹੋ ਸਕਦਾ। ਜੀ ਬੀਤੇ ਦਿਨਾਂ 'ਚ ਚਰਚਾ ਚੱਲੀ, ਪਹਿਲੋਂ ਵੀ ਗੱਲਾਂ ਸੁਣਦੇ ਸੀਗੇ ਵੀ ਯਾਰ ਇਲੀਗਲਾਂ ਨੂੰ ਆ ਵੀ ਮਿਲ ਗਿਆ, ਆ ਵੀ ਮਿਲ ਗਿਆ, ਫੋਨ ਤੱਕ ਵੀ ਜਿਹੜੇ ਕਹਿੰਦੇ ਉਹ ਦੇ ਰਹੇ ਆ। ਕਹਿੰਦੇ ਵੀ ਜੀ ਅਸਲੀ ਗੱਲ ਤਾਂ ਇਹ ਆ ਵੀ ਫੋਨ ਉਹ ਦਿੰਦੇ ਤਾਂ ਆ ਵੀ ਸ਼ਾਇਦ ਉਹਨਾਂ ਦੇ ਉੱਤੇ ਨਜ਼ਰ ਜਿਹੜੀ ਉਹ ਰੱਖੀ ਜਾ ਸਕੇ। ਸੋ ਨਥਿੰਗ ਇਜ਼ ਲਾਈਕ ਫ੍ਰੀ, ਨੋ ਫ੍ਰੀ ਲੰਚ ਇਨ ਦਿਸ ਵਰਲਡ। ਸੋ ਇਹ ਜਿਹੜਾ ਫ੍ਰੀ ਫੋਨ ਕਹਿੰਦੇ ਦੇ ਰਹੇ ਆ, ਐਕਚੁਅਲ 'ਚ ਜਿਹੜੇ ਇਲੀਗਲ ਇਮੀਗ੍ਰੈਂਟਸ ਆ ਉਹਨਾਂ ਨੂੰ ਟਰੈਕ ਕਰਨ ਦੇ ਲਈ ਵਰਤ ਰਹੇ। ਜੀ ਇਹਦਾ ਜੀ ਜਦੋਂ ਪਹਿਲਾਂ ਓਬਾਮੇ ਦੇ ਟਾਈਮ ਤੇ ਦਿੱਤਾ ਸੀਗਾ, ਰਿਪਬਲਿਕਨਾਂ ਨੇ ਬੜਾ ਰੌਲਾ ਪਾਇਆ। ਇੱਕ ਵੀਡੀਓ ਵਾਇਰਲ ਹੋ ਗਈ ਸੀ, ਲੋ ਇਨਕਮ ਵੂਮਨ ਸੀਗੀ ਕੋਈ, ਉਹਦੀ ਕਿਸੇ ਨੇ ਵੀਡੀਓ ਕਰ ਲਈ, ਉਹਨੂੰ ਪੁੱਛਿਆ ਫੋਨ ਕਿੱਦਾਂ, ਉਹ ਕਹਿੰਦੀ ਇਹ ਓਬਾਮਾ ਫੋਨ ਆ, ਓਬਾਮਾ ਫੋਨ ਮੈਨੂੰ ਓਬਾਮੇ ਨੇ ਦਿੱਤਾ, ਓਬਾਮਾ ਫੋਨ ਆ, ਫੋਨ ਵੰਡੇ ਜਾ ਰਹੇ ਆ। ਸੋ ਕੋਈ ਓਬਾਮਾ ਫੋਨ ਏਦਾਂ ਕੁਝ ਨਹੀਂ ਸੀਗਾ। ਸੋ ਕੀ ਹੈ ਕਿ ਜਿਹੜਾ ਯੂਐਸ ਬਾਰਡਰ ਪੈਟਰੋਲ ਆ, ਉਹਨੂੰ ਲੋਕਾਂ ਨੂੰ ਟਰੈਕ ਕਰਨਾ ਪੈਂਦਾ। ਟਰੈਕ ਕਰਨ ਦੇ ਇਹਨਾਂ ਕੋਲ ਇਸ ਵੇਲੇ 3 ਤਰੀਕੇ ਆ। ਸੋ ਪਹਿਲਾ ਤਰੀਕਾ ਇਹਨਾਂ ਦਾ ਹੈਗਾ ਟੈਲੀਫੋਨਿਕ, ਕਿ ਫੋਨ ਦੇ ਦਿਓ, ਤੇ ਉਹਦੇ ਵਿੱਚ ਕੀ ਹੈ ਕਿ ਤੁਸੀਂ ਆਪਣੀ ਜਿਹੜੀ ਆਵਾਜ਼ ਆ, ਜਿੱਦਾਂ ਤੁਹਾਡੇ ਫਿੰਗਰਪ੍ਰਿੰਟ ਹੁੰਦੇ, ਏਦਾਂ ਹੀ ਤੁਹਾਡੀ ਇੱਕ ਬਾਇਓਮੈਟ੍ਰਿਕ ਵੌਇਸ ਪ੍ਰਿੰਟ ਹੁੰਦਾ ਕਿ ਤੁਹਾਡੀ ਆਵਾਜ਼ ਸਿਸਟਮ ਰਿਕਾਰਡ ਕਰ ਲੈਂਦਾ। ਫਿਰ ਤੁਸੀਂ ਜਦੋਂ ਕਾਲ ਕਰਦੇ ਹੋ, ਉਹ ਆਟੋਮੈਟਿਕਲੀ ਜਿਹੜਾ ਸਿਸਟਮ ਉਹ ਕਨਫਰਮ ਕਰ ਦਿੰਦਾ ਕਿ ਇਹ ਉਹੀ ਬੰਦਾ। ਸੋ ਜਿੱਦਾਂ ਫਿੰਗਰਪ੍ਰਿੰਟ ਤੁਸੀਂ ਝੁਠਲਾ ਨਹੀਂ ਸਕਦੇ, ਏਦਾਂ ਹੀ ਤੁਹਾਡੀ ਜਿਹੜੀ ਵੌਇਸ ਪ੍ਰਿੰਟ ਜਿਹੜਾ ਹੈਗਾ ਉਹ ਵੀ ਉਹਨਾਂ ਨੇ ਇੱਕ ਟੈਕਨੋਲੋਜੀਕਲ ਇੰਪਲੀਮੈਂਟ ਕੀਤੀ। ਸੋ ਇਹ ਪਹਿਲਾ ਤਰੀਕਾ ਸੀਗਾ ਇਹਨਾਂ ਦਾ ਟੈਲੀਫੋਨਿਕ। ਦੂਜਾ ਸੀਗਾ ਸਮਾਰਟ ਲਿੰਕ। ਸੋ ਸਮਾਰਟ ਲਿੰਕ ਕੀ ਹੈਗਾ ਕਿ ਸਮਾਰਟਫੋਨ ਤੇ ਆਹ ਟੈਬਲੇਟ ਰਾਹੀਂ ਜਿਹੜਾ ਸਿਸਟਮ ਇਹ ਕਰ ਰਿਹਾ ਕਿ ਫੋਟੋ ਖਿੱਚ ਕੇ ਤੁਸੀਂ ਉਹਨਾਂ ਨੂੰ ਭੇਜਣੀ ਹੁੰਦੀ ਹੈ ਆਪਣੀ ਜਾਂ ਸਟਰੀਟ ਦੀ। ਸੋ ਟੈਲੀਫੋਨ ਰਾਹੀਂ, ਸਮਾਰਟ ਲਿੰਕ ਰਾਹੀਂ। ਤੇ ਤੀਜਾ ਸੀਗਾ ਗਲੋਬਲ ਜੀਪੀਐਸ ਸਿਸਟਮ, ਜਿਹਦੇ ਵਿੱਚ ਕਿ ਤੁਹਾਡੇ ਕੜਾ ਲਾ ਦਿੰਦੇ ਸੀਗੇ। ਸੋ ਕੜੇ ਦੇ ਵਿੱਚ ਕਈ ਲੋਕਾਂ ਨੂੰ ਪ੍ਰੋਬਲਮ ਵੀ ਬਹੁਤ ਹੁੰਦੀ ਸੀਗੀ, ਕਿਉਂਕਿ ਕੜਾ ਫਿਰ ਤੁਹਾਡੇ ਲੰਬੇ ਸਮੇਂ ਤੱਕ ਵੱਜਾ ਰਹਿੰਦਾ ਸੀ, ਕਹਿੰਦੇ ਸਾਲ 2-2 ਸਾਲ ਵੀ। ਵਕੀਲਾਂ ਨੂੰ ਵੀ ਫੋਨ ਕਰਦੇ ਸੀਗੇ ਇਹਦਾ ਕੁਝ ਕਰੋ ਕੜੇ ਦਾ, ਕਈਆਂ ਨੂੰ ਇਰੀਟੇਸ਼ਨ ਜਿੱਦਾਂ ਹੋਣ ਲੱਗ ਪੈਂਦੀ ਸੀਗੀ। ਸੋ ਚੌਥਾ ਹੱਲ ਤੇ ਫਿਰ ਇਹਦਾ ਇਹੀ ਹੈ ਕਿ ਜੇਲ੍ਹ 'ਚ ਬਿਠਾ ਕੇ ਰੱਖੋ ਜਦ ਤੱਕ ਕੇਸ ਨਹੀਂ ਪਾਸ ਹੁੰਦਾ। ਉਹ ਪੋਸੀਬਲ ਨਹੀਂ, ਕਿਉਂਕਿ ਇੰਨੀਆਂ ਜੇਲ੍ਹਾਂ ਕਿੱਥੋਂ ਲੈ ਕੇ ਆਉਗੇ। ਸੋ ਉਹਨਾਂ ਨੂੰ ਤੇ ਪੁਰਾਣਾ ਟ੍ਰੈਡੀਸ਼ਨਲ ਸਿਸਟਮ ਇਹ ਸੀਗਾ ਕਿ ਆਈਸ ਦੇ ਇਹ ਕਹਿੰਦੇ ਸੀ ਹਾਜ਼ਰੀਆਂ ਦਿਓ ਹਰ ਮਹੀਨੇ, ਹਨਾ। ਸੋ ਮਹੀਨੇ ਤੋਂ ਫਿਰ 6 ਮਹੀਨੇ ਹੋ ਗਿਆ, ਹੁਣ ਸਾਲ ਕਲਾਇੰਟ ਦਾ ਦੇ ਕਹਿੰਦੇ ਸਾਲ ਬਾਅਦ ਆਇਓ। ਪਰ ਉਹ ਵੀ ਰੀਜ਼ਨੇਬਲ ਨਹੀਂ ਹੈਗਾ, ਜਦੋਂ ਹਜ਼ਾਰਾਂ ਦੀ ਤਾਦਾਦ, ਮਿਲੀਅਨਸ ਦੀ ਤਾਦਾਦ ਦੇ ਵਿੱਚ ਜਦੋਂ ਇਮੀਗ੍ਰੈਂਟ ਆਣੇ ਆ, ਤਾਂ ਫਿਰ ਕਿੰਨੀਆਂ ਕੁ ਹਾਜ਼ਰੀਆਂ ਤੁਸੀਂ ਆਈਸ ਦੇ ਆਫਿਸ ਲਵਾਓਗੇ, ਆਈਸ ਨੂੰ ਹੋਰ ਵੀ ਕਰਨਾ। ਸੋ ਇਹ ਟੈਕਨੋਲੋਜੀ ਬਿਲਕੁਲ ਸਹੀ ਹੈ ਕਿ ਫੋਨ ਐਕਚੁਅਲੀ ਇਹਨਾਂ ਨੂੰ ਸਸਤਾ ਪੈਂਦਾ, ਕਿਉਂਕਿ ਜਿਹੜੇ ਬੰਦੇ ਹਿਊਮਨ ਰਿਸੋਰਸਿਸ ਆ, ਜੇ ਤੁਸੀਂ ਹਾਜ਼ਰੀਆਂ ਲਵਾਉਣੀਆਂ ਉਹ ਤਾਂ ਬਹੁਤ ਮਹਿੰਗੀਆਂ। ਤੇ ਪਰ ਇਹ ਹੈ ਕਿ ਇਹਨਾਂ ਦੀ ਗੱਲ ਨੂੰ ਜਿਹੜਾ ਹੈਗਾ ਉਹ ਨਿਊਜ਼ ਨੇ ਜਿਹੜਾ ਹੈਗਾ, ਸਪੈਸ਼ਲੀ ਰਾਈਟ ਵਿੰਗ ਵਾਲੀ ਜਿਹੜੀ ਨਿਊਜ਼ ਆ, ਉਹਨਾਂ ਨੇ ਚੱਕਿਆ ਹੋਇਆ ਕਿ ਇਹ ਪੈਸੇ ਵੇਸਟ ਕਰ ਰਹੇ ਆ, ਇਹ ਫੋਨ ਵੰਡ ਰਹੇ ਆ, ਇਹ ਫੋਨ ਕੰਟਰੈਕਟਰਾਂ ਤੋਂ ਪੈਸੇ ਖਾ ਰਹੇ ਆ। ਪਰ ਮੇਰੇ ਹਿਸਾਬ ਨਾਲ ਇਹ ਬਿਲਕੁਲ ਸਹੀ ਹੈ, ਕਿਉਂਕਿ ਜੇ ਤੁਸੀਂ ਨਵੇਂ ਲੋਕਾਂ ਤੋਂ ਪੁੱਛੋ, ਸਪੈਸ਼ਲੀ ਜਿਹੜੀ ਨਵੀਂ ਜਨਰੇਸ਼ਨ ਆ ਰਹੀ ਹੈ, ਉਹ ਕਈ ਵਾਰੀ ਕਹਿੰਦੇ ਭਾਜੀ ਇਹ ਤਾਂ ਬੜੀ ਹੈਡੇਕ ਆ, ਫੋਟੋ ਖਿੱਚ ਕੇ ਭੇਜਣੀ ਪੈਂਦੀ ਹੈ ਏਦਾਂ। ਮੈਂ ਕਿਹਾ ਯਾਰ ਤੁਸੀਂ ਨਵੇਂ ਵਾਲੇ ਆਪਣੀ ਕੰਪਲੇਂਟ ਕਰੀ ਜਾਂਦੇ, ਮੈਂ ਕਿਹਾ ਪੁਰਾਣੇ ਵਾਲਿਆਂ ਤੋਂ ਪੁੱਛੋ ਜਿਹਨਾਂ ਨੂੰ ਕੜੇ ਲਾ ਕੇ ਜਦੋਂ ਸਾਲ ਟੂ ਕਰਦਾ ਰਹਿੰਦਾ ਸੀਗਾ, ਕਿਤੇ ਵੀ ਜਾ ਨਹੀਂ ਸਕਦੇ ਸੀਗੇ। ਸੋ ਬਿਲਕੁਲ ਸਹੀ ਡਾਇਰੈਕਸ਼ਨ ਤੇ ਜਾ ਰਹੇ ਆ, ਤੇ ਬਹੁਤ ਕਨਵੀਨੀਅੰਟ ਹੈ ਇਹਨਾਂ ਨੂੰ, ਲੋਕਾਂ ਨੂੰ। ਤੇ ਅੱਜ ਦੀ ਡੇਟ ਦੇ ਵਿੱਚ ਜਿਹੜੀ ਆਈਸ ਵੀ ਹੈਗੀ ਆ, ਬੜੀ ਜ਼ਿਆਦਾ ਕੋਆਪਰੇਟ ਕਰਦੀ ਹੈ ਵਕੀਲਾਂ ਦੇ ਨਾਲ ਵੀ, ਲੋਕਾਂ ਦੇ ਨਾਲ ਵੀ, ਤੇ ਕੇਸ ਕੁਸ ਵੀ ਮੂਵ ਕਰ ਦਿੰਦੀ ਹੈ। ਇਹ ਉਹ ਸੇਮ ਆਈਸ ਆ ਜਿਹੜੀ ਪਹਿਲਾਂ ਲੋਕਾਂ ਨੂੰ ਹਾਰਡ ਟਾਈਮ ਦਿੰਦੀ ਸੀ, ਜੇਲ੍ਹਾਂ 'ਚ ਬੰਦ ਕਰਕੇ ਰੱਖਦੀ ਸੀ, ਕਹਿੰਦੀ ਅੰਦਰੋਂ ਹੀ ਕੇਸ ਲੜੋ। ਜੀ ਜੀ ਬਿਲਕੁਲ। ਸੋ ਇਸ ਤਰੀਕੇ ਦੇ ਨਾਲ ਦੇਖੋ, ਬੜੇ ਤਰੀਕੇ ਦੇ ਨਾਲ ਦਿਖਾਇਆ ਕੋਲ ਹੋਰ ਜਾਂਦਾ, ਜਿੱਦਾਂ ਹਾਥੀ ਦੇ ਦੰਦ ਦਿਖਾਉਣ ਵਾਲੇ ਹੋਰ ਤੇ ਖਾਣ ਵਾਲੇ ਹੋਰ। ਉਹ ਚੀਜ਼ ਕਰਦੀ ਹੈ ਸਰਕਾਰ, ਸ਼ੋਅ ਇਦਾਂ ਕਰ ਰਹੀ ਵੀ ਮਦਦ ਤੁਹਾਡੀ ਕਰ ਰਹੇ ਆ, ਪਰ ਉਹ ਆਪਣਾ ਜਿਹੜਾ ਉੱਲੂ ਆ ਉਹ ਸਿੱਧਾ ਕਰ ਰਹੀ ਹੁੰਦੀ ਆ। ਇਹ ਪਿੱਛੇ ਬੜਾ ਕੁਛ ਜਿਹੜਾ ਉਹ ਚੱਲਦਾ ਹੁੰਦਾ ਆ।
ਅਗਲੀ ਇੱਕ ਗੱਲ ਕਰੀਏ ਇੱਕ ਚੀਜ਼ ਹੋਰ ਐਡ ਕਰੂੰਗਾ ਇੱਥੇ ਸੀਗੀ ਹਾਊਸਕੀਪਿੰਗ ਵਾਲੀ। ਕਾਫੀ ਵਾਰੀ ਗੱਲ ਵੀ ਕੀਤੀ ਹੈ ਕਿ ਜਿਹੜੇ ਪੁਰਾਣੇ ਇਮੀਗ੍ਰੈਂਟ ਆਏ ਸੀ, ਜਿਹੜੇ ਨਵੇਂ ਇਮੀਗ੍ਰੈਂਟ ਆ ਰਹੇ ਉਹਨਾਂ 'ਚ ਫਰਕ ਕੀ ਹੈਗਾ। ਜਿਹੜੇ ਪੁਰਾਣੇ ਇਮੀਗ੍ਰੈਂਟ ਸੀਗੇ ਉਹਨਾਂ ਦਾ ਜਿਹੜਾ ਐਟੀਟਿਊਡ ਸੀਗਾ ਉਹ ਲਾਅ ਦੇ ਸਿਸਟਮ ਦੇ ਪ੍ਰਤੀ ਇੱਕ ਸਮਝਦੇ ਸੀਗੇ ਕਿ ਜਿਹੜਾ ਲਾਅ ਆ, ਕੋਰਟ ਆ, ਜੱਜ ਆ, ਇਹ ਬੜੀ ਵੱਡੀ ਚੀਜ਼ ਹੁੰਦੇ ਆ, ਹਨਾ। ਇਹਦੇ ਕੋਲ ਪਾਵਰ ਆ। ਤੇ ਜਿਹੜੇ ਆਲਰੇਡੀ ਵਕੀਲਾਂ ਕੋਲ ਚੱਲ ਗਏ ਆ, ਵਕੀਲ ਚੇਂਜ ਕਰਦੇ ਆ, ਉਹਨਾਂ ਨੂੰ ਸਿਸਟਮ ਦਾ ਜਿਹੜਾ ਸਾਰਾ ਪਤਾ। ਸੋ ਸਾਨੂੰ ਐਜ਼ ਅ ਲਾਇਰ ਜਿਹੜੇ ਨਵੇਂ ਕਈ ਆਉਂਦੇ ਆ ਨਾ, ਉਹਨਾਂ ਕੋਲ ਕਾਫੀ ਪ੍ਰੋਬਲਮ ਤਾਂ ਇਨ ਦਾ ਸੈਂਸ ਇਹ ਹੈ ਕਿ ਉਹਨਾਂ ਦੇ ਤਾਂ ਕਈ ਵਾਰੀ ਸਟਾਫ ਵੀ ਕਹਿੰਦਾ ਯਾਰ ਇਹ ਬਿਹੇਵ ਕਿੱਦਾਂ ਕਰਦੇ ਆ। ਮੈਂ ਨਵੇਂ ਅਜੇ ਆਏ ਆ, ਇਹਨਾਂ ਨੂੰ ਪੈ ਲੈਣ ਦੇ ਸਿਸਟਮ ਦੇ ਵਿੱਚ ਥੋੜਾ ਜਿਹਾ ਸਾਲ, ਉਹ ਜਿੱਦਾਂ ਉਹਨਾਂ ਦੀ ਤਰੀਕ ਪੈ ਗਈ 2 ਸਾਲ ਦੀ, ਉਹਨੇ ਕਹਿਣਾ ਯਾਰ ਭਾਜੀ ਇਹ ਤਾਂ ਬੜੀ ਦੂਰ ਤਰੀਕ ਪੈ ਗਈ 2 ਸਾਲ ਦੀ। ਮੈਂ ਕਿਹਾ ਤੂੰ 2 ਸਾਲ ਤੇ ਰੋਈ ਜਾਂਦਾ, ਤੇ ਆਪਣੇ ਬਾਕੀਆਂ ਤੋਂ ਪਹਿਲਾਂ ਹਨਾ ਪਤਾ ਕਰ ਕਿ ਬਾਕੀਆਂ ਤੋਂ ਕਿ ਸਿਸਟਮ ਜਿਹੜੇ ਕੇਸ ਕਿੱਦਾਂ ਚੱਲਦੇ ਆ, ਕਿ 10-10 ਸਾਲ ਲੋਕੀ ਜਿਹੜੇ ਲਟਕਦੇ ਆ। ਨਹੀਂ ਭਾਜੀ ਕੁਛ ਕਰੋ, ਇਹ ਤਾਂ ਬੜੀ ਦੇਰ ਹੋ ਜਾਣੀ ਆ, ਫਿਰ ਮੈਂ ਇੰਨੀ ਦੇਰ ਵੇਟ ਨਹੀਂ ਕਰਨੀ। ਸੋ ਇਹਦੇ ਵਿੱਚ ਮੈਂ ਮੂੰਹ ਵਾਲਾ ਕੋਈ ਸਿਸਟਮ ਨਹੀਂ ਹੈਗਾ। ਇਹ ਤੁਸੀਂ ਸਿਸਟਮ ਨਾਲ ਡੀਲ ਕਰ ਰਹੇ ਆ ਤੇ ਆਪਾਂ ਤੁਹਾਡੀ ਸਿਰਫ ਇੱਕ ਐਜ਼ ਅ ਹੈਲਪ ਕਰ ਰਹੇ ਆ, ਤੇ ਉਹ ਹੈਲਪ ਤਦ ਤੱਕ ਹੋਗੀ ਜਦ ਤੱਕ ਆਪਾਂ ਤੁਹਾਡੀ ਹੈਲਪ ਕਰਨੀ ਚਾਹੁੰਦੇ ਆ, ਹਨਾ। ਜਿੱਦਾਂ ਤੁਹਾਨੂੰ ਵਕੀਲ ਬਥੇਰੇ ਆ, ਸਾਨੂੰ ਕਲਾਇੰਟ ਬਥੇਰੇ ਆ। ਸੋ ਇਹ ਹੈ ਕਿ ਐਂਡ ਆਫ ਦਾ ਡੇ ਹੈਗਾ ਕਿ ਬੰਦਾ 50-60 ਘੰਟੇ ਜਦੋਂ ਹਫਤੇ 'ਚ ਕੰਮ ਕਰਦਾ ਤੇ ਉਹਨੂੰ ਐਂਡ ਆਫ ਦਾ ਡੇ ਪੀਸ ਆਫ ਮਾਈਂਡ ਚਾਹੀਦਾ। ਕੋਈ ਇਹ ਨਹੀਂ ਕਿ ਸੋ ਇਹ ਸਮਝੋ ਕਿ ਵਕੀਲ ਦਾ ਕੀ ਰੋਲ ਆ, ਤੁਹਾਡੀ ਪੋਜੀਸ਼ਨ ਕੀ ਆ, ਤੁਹਾਡੀ ਬਾਰਗੇਨਿੰਗ ਪੋਜੀਸ਼ਨ ਕਿੱਥੇ ਆ, ਤੇ ਸਿਸਟਮ ਕੀ ਹੈਗਾ, ਹਨਾ। ਸੋ ਇਹ ਜਿਹੜੀਆਂ ਛੋਟੀਆਂ ਕਿ ਮੇਰੇ ਐਪ ਪਾਤੀ, ਮੈਨੂੰ ਫੋਨ ਦੇ ਦਿੱਤਾ, ਮੈਨੂੰ ਇਦਾਂ ਕਰਨਾ ਪੈ ਰਿਹਾ। ਹਾਂਜੀ ਤੁਸੀਂ ਯੂਐਸ ਚੂਜ਼ ਕੀਤਾ ਹਨਾ, ਤੁਸੀਂ ਉਹ ਰਿਸਕ ਲਏ ਆ ਸਾਰੇ। ਇਹ ਕਸਟਮਰ ਸਰਵਿਸ ਨਹੀਂ ਹੈਗੀ, ਕੋਈ ਉਹ ਨਹੀਂ ਹੈਗਾ ਕਿ ਮੈਕਡੋਨਲਡ 'ਚ ਗਏ ਤੇ ਆਰਡਰ ਦੇ ਦਿੱਤਾ ਤੇ ਫਟਾਫਟ ਬਰਗਰ ਮੇਰਾ ਕਿਉਂ ਨਹੀਂ ਰੈਡੀ ਹੋਇਆ। ਸੋ ਜਦੋਂ ਤੁਸੀਂ ਸਿਸਟਮ ਦੇ ਹੱਥੇ ਚੜ੍ਹਦੇ ਹੋ ਤੇ ਸਿਸਟਮ ਤੁਹਾਨੂੰ ਪਲੇ ਕਰਦਾ, ਨਾ ਕਿ ਤੁਸੀਂ ਸਿਸਟਮ ਨੂੰ ਪਲੇ ਕਰਦੇ ਹੋ। ਸੋ ਇਹ ਚੀਜ਼ ਨੂੰ ਥੋੜਾ ਜਿਹਾ ਜਿਹੜੀ ਯੰਗ ਜਨਰੇਸ਼ਨ ਆਉਂਦੀ ਆ ਉਹ ਧਿਆਨ ਦੇਵੇ ਕਿ ਇੰਨਾ ਸੌਖਾ ਨਹੀਂ ਹੈਗਾ। ਤੇ ਸਰਕਾਰ ਦੇ ਕੋਲ ਵੀ ਬਹੁਤ ਜ਼ਿਆਦਾ ਕੇਸ ਲੋਡ ਆ, ਜੱਜਾਂ ਦੇ ਕੋਲ ਵੀ ਬਹੁਤ ਜ਼ਿਆਦਾ ਕੇਸ ਲੋਡ ਆ। ਹੋ ਕੀ ਰਿਹਾ ਕਿ ਨਹੀਂ ਭਾਜੀ ਮੇਰਾ ਸੈਕਰਾਮੈਂਟੋ ਮੂਵ ਕਰਾ ਦਿਓ। ਹੁਣ ਸੈਕਰਾਮੈਂਟੋ ਮੂਵ ਕਰਾਤਾ, ਪਹਿਲਾਂ ਉਹਨੂੰ ਕਿਹਾ ਨਾ ਭਾਈ ਨਾ ਕਰਾ, ਉੱਥੇ ਨਾ ਕੋਰਟ ਮਾੜਾ। ਨਹੀਂ ਜੀ ਬਹੁਤ ਦੇਰ ਲੱਗਣੀ, ਸੈਨ ਫਰਾਂਸਿਸਕੋ ਤਾਂ 2025 'ਚ ਹੀਅਰਿੰਗ ਆ, ਇੰਨੀ ਦੇਰ ਤਾਂ ਮੈਂ ਵੇਟ ਨਹੀਂ ਕਰਨੀ। ਸੈਕਰਾਮੈਂਟੋ ਚਲ ਗਿਆ, ਫਿਰ 6 ਮਹੀਨੇ ਬਾਅਦ ਭਾਜੀ ਮੇਰੇ ਤਾਂ ਦੋਸਤ ਦਾ ਕੇਸ ਡਿਨਾਈ ਹੋ ਗਿਆ ਉੱਥੇ, ਮੈਂ ਤਾਂ ਕਰਨਾ ਨਹੀਂ, ਮੇਰਾ ਵਾਪਸ ਜਿਹੜਾ ਨਾ ਕੇਸ ਮੂਵ ਕਰਾਓ ਸੈਨ ਫਰਾਂਸਿਸਕੋ। ਮੈਂ ਕਿਹਾ ਉਹ ਦਰਵਾਜ਼ਾ ਉੱਧਰ, ਫਾਈਲ ਚੱਕ ਆਪਣੀ, ਤਾਂ ਦੁਬਾਰਾ ਨਾ ਮੈਨੂੰ ਬੋਦਰ ਕਰੀ। ਮਤਲਬ ਜਿੱਦਾਂ ਮਜ਼ਾਕ ਸਮਝਿਆ ਹੋਇਆ ਕਿ ਹਨਾ ਜੱਜ ਜਿੱਦਾਂ ਕੋਈ ਚੀਜ਼ ਹੀ ਨਹੀਂ ਕਿ ਚੱਲ ਵੀ ਇੱਧਰ ਕਰ ਲਿਆ ਉੱਧਰ ਕਰ ਲਿਆ। ਦੱਸੋ ਸੋ ਇਦਾਂ ਕਿ ਰੇਡੀਓ ਤੇ ਕਹਿਣ ਦਾ ਮੇਰਾ ਮਕਸਦ ਇਹ ਹੈਗਾ ਕਿ ਆਪਾਂ ਨਾਈਸ ਹੈਗੇ ਆ, ਪਰ ਨਾਈਸਨੈਸ ਨੂੰ ਇਹ ਨਹੀਂ ਕਿ ਤੁਸੀਂ ਨਾਈਸਨੈਸ ਨੂੰ ਐਕਸਪਲੋਇਟ ਕਰ ਲੈਣਾ। ਤੇ ਆਪਾਂ ਵੀ ਉਹੀ ਰਾਹਾਂ ਚੋਂ ਗਏ ਆ ਜਿਹੜੀਆਂ ਤੁਸੀਂ ਰਾਹਾਂ ਚੋਂ ਗਏ ਆ। ਸੋ ਇਹ ਹੈ ਕਿ ਇੱਕ ਆਪਣਾ ਸੁਭਾਅ ਇਹ ਹੈ ਕਿ ਚੱਲ ਯਾਰ ਆਰਾਮ ਨਾਲ ਜਿਹੜਾ ਨਾ ਬਿਨਾਂ ਸਟ੍ਰੈਸ ਫ੍ਰੀ ਜਿਹੜਾ ਕੰਮ ਹੋ ਜਾਵੇ, ਤੁਹਾਡਾ ਵੀ ਕੰਮ ਬਣ ਜਾਵੇ, ਸਾਡਾ ਵੀ ਕੰਮ ਬਣ ਜਾਵੇ। ਪਰ ਜਿਹੜੀ ਐਕਚੁਅਲਿਟੀ ਇਹਦੀ ਹੈਗੀ ਆ ਕੋਰਟ ਦੇ ਵਿੱਚ, ਜਦੋਂ ਬੰਦਾ ਡਿਪੋਰਟ ਹੁੰਦਾ ਨਾ, ਜਦੋਂ ਫੜ ਕੇ ਭੇਜਦੇ ਆ ਤਾਂ ਨਿਆਣੇ ਰੋਂਦੇ ਆ, ਨਾਲ ਘਰ ਵਾਲੀ ਰੋਂਦੀ ਘਰ। ਬੜਾ ਔਖਾ ਜਿਹੜਾ ਕੰਮ ਹੈਗਾ ਉਹ ਵਕੀਲ ਲਈ ਵੀ, ਕਲਾਇੰਟ ਲਈ ਵੀ। ਤੇ ਇਹ ਹੈ ਕਿ ਇਹ ਚੀਜ਼ ਨੂੰ ਸਮਝੋ, ਇਹ ਨਹੀਂ ਕਿ ਐਪ ਆ ਗਈ ਜਾਂ ਏਦਾਂ ਆ ਗਿਆ ਕਿ ਕਿਉਂ ਕੰਮ ਕਰਨਾ ਪੈ ਰਿਹਾ। ਸੋ ਨਵੀਂ ਜਨਰੇਸ਼ਨ ਨੂੰ ਜਿਹੜਾ ਆਹ ਥੋੜੀ ਜਿਹੀ ਚੀਜ਼ ਸਮਝਣ ਦੀ ਲੋੜ ਆ ਕਿ ਜੇ ਤੁਸੀਂ ਇੱਕ ਵਾਰੀ ਚੂਜ਼ ਕਰ ਲਿਆ ਕਿ ਅਮਰੀਕਾ ਆਣਾ, ਤਾਂ ਹਾਂਜੀ ਕਠਿਨਾਈਆਂ ਇੱਥੇ ਬਿਲਕੁਲ ਤੁਹਾਨੂੰ ਆਣੀਆਂ ਹੀ ਆਣੀਆਂ ਵਾ। ਦੇਖੋ ਇਹ ਅਮਰੀਕਾ ਦੀ ਮਰਜ਼ੀ ਆ, ਤੁਹਾਨੂੰ ਉਹਨਾਂ ਨੇ ਅਸਾਈਲਮ ਦੇਣਾ ਆ ਕਿ ਨਹੀਂ। ਤੁਸੀਂ ਧੱਕੇ ਨਾਲ ਨਹੀਂ ਅਸਾਈਲਮ ਖੋ ਸਕਦੇ ਉਹਨਾਂ ਤੋਂ। ਇਹ ਕੁਛ ਕੁ ਅਜਿਹੇ ਮੁਲਕ ਨੇ ਜਿਹੜੇ ਤੁਹਾਨੂੰ ਬਾਕੀ ਮੁਲਕਾਂ ਦੇ ਹਿਸਾਬ ਦੇ ਨਾਲ, ਲਿਹਾਜ਼ ਦੇ ਨਾਲ ਦੇਖਿਆ ਜਾਵੇ ਤਾਂ ਇੰਨੇ ਵੱਡੇ ਪੱਧਰ ਦੇ ਅਸਾਈਲਮ, ਰਿਫਿਊਜੀ ਸਟੇਟਸ, ਇਹ ਸਾਰੀਆਂ ਚੀਜ਼ਾਂ ਜਿਹੜੀਆਂ ਉਹ ਮਿਲਦੀਆਂ ਆ। ਮਿਡਲ ਈਸਟ ਦੇ ਵਿੱਚ ਜਾ ਕੇ ਪੁੱਛ ਲਓ ਕਿਸੇ ਨੂੰ, ਦੇਖ ਲਓ ਵੀ ਕਿਸੇ ਨੂੰ ਮਿਲਦਾ ਆ। ਉੱਥੇ ਨਿਆਣੇ ਜੰਮੇ, ਬਾਹਰਲੇ ਮੁਲਕ ਵਾਲਿਆਂ ਦੇ ਨਿਆਣੇ ਜੰਮਿਆਂ ਨੂੰ ਨਹੀਂ ਉੱਥੇ ਸਿਟੀਜ਼ਨਸ਼ਿਪ ਮਿਲਦੀ। ਇੱਥੇ ਆਉਂਦਿਆਂ ਨੂੰ ਸਾਰਾ ਕੁਛ ਜਿਹੜਾ ਉਹ ਚੀਜ਼ਾਂ ਜਿਹੜੀਆਂ ਤੁਹਾਨੂੰ ਮਿਲਣ ਲੱਗ ਜਾਂਦੀਆਂ। ਸੋ ਭਾਈ ਇਹ ਅਮਰੀਕਾ ਦੀ ਮਰਜ਼ੀ ਹੈ, ਸਿਸਟਮ ਦੀ ਮਰਜ਼ੀ ਆ। ਉਹਨਾਂ ਨੇ ਤੁਹਾਡੇ ਤੱਥ ਦੇਖ ਕੇ ਉਸ ਆਧਾਰ ਦੇ ਉੱਤੇ ਫੈਸਲਾ ਲੈਣਾ ਆ। ਆਪਾਂ ਨੂੰ ਸ਼ੁਕਰੀਆ ਅਦਾ ਕਰਨਾ ਚਾਹੀਦਾ ਵੀ ਮੌਕਾ ਦੇ ਰਹੇ ਆ, ਫਿਰ ਵੀ ਉੱਥੋਂ ਹੀ ਨਹੀਂ ਜਿਹੜਾ ਉਹ ਤੋਰੀ ਜਾ ਰਹੇ। ਹੁਣ ਆ ਜਿਹੜੇ ਹੁਣ ਆਪਾਂ ਦੇਖ ਹੀ ਰਹੇ ਆ, ਅਟਰਨੀ ਟੇਰ ਕਹਿਣਾ ਜੀ ਵੀ ਕਿੰਨੇ ਮਿਲੀਅਨਸ ਆਫ ਲੋਕ ਜਿਹੜੇ ਆ ਮੈਕਸੀਕੋ ਤੇ ਵਿਚਾਰੇ ਵੇਟ ਕਰਦੇ ਰਹਿ ਗਏ ਪਿਛਲੇ ਕਈ ਸਾਲਾਂ ਤੋਂ, ਵੀ ਸਾਨੂੰ ਆ ਲੈਣ ਦਿਓ, ਅਸਾਈਲਮ ਅਪਲਾਈ ਕਰ ਲੈਣ ਦਿਓ, ਦੇਖ ਲੈਣ ਦਿਓ, ਉਹਨਾਂ 'ਚ ਰਹਿ ਲੈਂਦੇ ਆ। ਕੀ ਜਿਹੜਾ ਹੋ ਰਿਹਾ ਇਹ ਸਿਸਟਮ ਦੀ ਮਰਜ਼ੀ ਹੁੰਦੀ, ਉਹਨਾਂ ਨੇ ਕਿਸ ਹਿਸਾਬ ਦੇ ਨਾਲ ਚਲਾਉਣਾ ਆ। ਜੇ ਹੁਣ ਮਈ ਤੋਂ ਬਾਅਦ ਦੇ ਵਿੱਚ ਉਹਨਾਂ ਨੇ ਉਹ ਖੋਲ੍ਹ ਦੇਣਾ ਆ, ਤਾਂ ਉਹ ਕਿਸੇ ਨੂੰ ਫਾਇਦਾ, ਕਿਸੇ ਨੂੰ ਨੁਕਸਾਨ। ਇਹ ਸਾਰੀਆਂ ਚੀਜ਼ਾਂ ਇੱਦਾਂ ਨਾਲ ਚੱਲਦੀਆਂ, ਕਾਲੇ ਨਹੀਂ ਪਈਦਾ ਹੁੰਦਾ। ਸੋ ਜਿੱਦਾਂ ਤੁਸੀਂ ਦੱਸਿਆ ਵੀ 10-10 ਸਾਲ ਹੋ ਗਏ, 20-20 ਸਾਲ ਹੋ ਗਏ, ਕਈ ਸਾਲ ਹੋ ਗਏ ਵਿਚਾਰੇ ਇੰਤਜ਼ਾਰ 'ਚ ਹੀ ਆ ਵੀ ਕਿਸੇ ਪਾਸੇ ਨੂੰ ਜਿਹੜਾ ਬੇੜੀ ਉਹ ਪਾਰ ਲੱਗੇ। ਵਿੱਚ ਵਿਚਾਲੇ ਮਜ਼ਦਾਰ ਜਿਹੜੀ ਆ ਉਹ ਉਹਨਾਂ ਦੀ ਡੋਲੀ ਜਾ ਰਹੀ ਹੈਗੀ ਆ। ਇੱਕ ਕੇਸ ਦੀ ਐਗਜ਼ਾਮਪਲ, ਹੁਣ ਇਹ ਦੱਸਣ ਦਾ ਕੀ ਮਕਸਦ ਹੈਗਾ, ਇਹ ਦੱਸਣ ਦਾ ਨਾ ਮੇਰਾ ਇਹ ਮਕਸਦ ਹੈਗਾ। ਸੋ ਮੈਨੂੰ ਮੈਟਰ ਨਹੀਂ ਕਰਦਾ ਕਿ
ਕਿਸੇ ਨੂੰ ਸੁਣਨ ਨੂੰ ਗੱਲ ਚੰਗੀ ਲੱਗੇ ਜਾਂ ਉਹ ਲੱਗੇ, ਕਿਉਂਕਿ ਐਂਡ ਆਫ ਦਾ ਡੇ ਦਾ ਕੰਮ ਤਾਂ ਮੈਂ ਕਰਨਾ, ਪ੍ਰੋਬਲਮਾਂ ਤਾਂ ਮੇਰੇ ਸਿਰ ਪੈਣੀਆਂ ਹਨਾ। ਸੋ ਏਦਾਂ ਕਿ ਆਪਣਾ ਐਟੀਟਿਊਡ ਜਿਹੜਾ ਮੈਂ ਕਲੀਅਰ ਰੱਖਣਾ ਚਾਹੁੰਦਾ, ਕਿੱਦਾਂ ਦਾ ਮੈਨੂੰ ਕਲਾਇੰਟ ਚਾਹੀਦਾ ਉਹ ਮੈਂ ਕਲੀਅਰ ਰੱਖਣੀ ਚਾਹੁੰਦਾ। ਸੋ ਉਹਦੇ ਵਿੱਚ ਜਿਹਨੇ ਕੰਮ ਕਰਾਉਣਾ ਕਰਾਵੇ, ਜਿਹਨੇ ਨਹੀਂ ਕਰਾਉਣਾ ਹੈ ਨਾ, ਜਿਹਨੂੰ ਜਿਹੜਾ ਸੂਤ ਆਉਂਦਾ ਕਰਾਵੇ। ਸੋ ਐਗਜ਼ਾਮਪਲ ਦਿੰਦਾ, ਕੀ ਹੋਇਆ ਕਿ ਕਿਸੇ ਦਾ ਕੇਸ ਸੀਗਾ ਇੰਪੀਰੀਅਲ ਕੈਲੀਫੋਰਨੀਆ ਦੇ ਵਿੱਚ ਨਾ, ਜਦੋਂ ਤੁਸੀਂ ਬਾਰਡਰ ਤੋਂ ਛੁੱਟਦੇ ਹੋ ਤੇ ਤੁਹਾਨੂੰ ਉਹ ਉੱਥੇ ਦੀ ਮਾਸਟਰ ਪਾਉਂਦੇ ਆ। ਹੁਣ ਹਰੇਕ ਜਿਹੜਾ ਕੋਰਟ ਅਲੱਗ-ਅਲੱਗ ਆ, ਜਾਰਜੀਆ ਦਾ ਅਲੱਗ ਆ, ਲੂਈਜ਼ੀਆਨਾ ਦਾ ਅਲੱਗ ਆ। ਕਿਤੇ ਤਾਂ ਜੱਜ ਬਹੁਤ ਵਧੀਆ, ਉਹ ਕਹਿੰਦੇ ਚੱਲ, ਬੰਦਾ ਕਹਿੰਦਾ ਬਾਅਦ ਚ ਆ ਕਿ ਮੈਂ ਸੈਨ ਫਰਾਂਸਿਸਕੋ ਜਾਣਾ, ਫਾਈਲ ਪਹਿਲਾਂ ਪਹੁੰਚੀ ਹੁੰਦੀ ਹੈ, ਆਈਸ ਨਾਲ ਹੀ ਪਹੁੰਚਦੇ ਨਹੀਂ ਕਿ ਜਦ ਤੱਕ ਬਾਏ ਦਾ ਟਾਈਮ ਵਕੀਲ ਕੋ ਆਉਂਦਾ, ਆਪਾਂ ਸਿਸਟਮ 'ਚ ਦੇਖੀਦਾ ਆਲਰੇਡੀ ਸੈਨ ਫਰਾਂਸਿਸਕੋ ਆ ਗਿਆ। ਹੁਣ ਇਹਦਾ ਜੀ ਬੰਦੇ ਦਾ ਕਿਸੇ ਦਾ ਕੇਸ ਸੀਗਾ ਇੰਪੀਰੀਅਲ ਕੈਲੀਫੋਰਨੀਆ, ਉਹਦੀ ਤਰੀਕ ਪੈ ਗਈ, ਮੰਨ ਲਓ ਮਹੀਨੇ ਬਾਅਦ ਉਹਨੇ ਹਾਇਰ ਕੀਤਾ ਸਾਨੂੰ, ਹਫਤਾ ਕੁ ਲੱਗਿਆ, ਚਲੋ ਮੋਸ਼ਨ ਇਹ ਉਹ ਸਾਰਾ। ਉਹਦੇ ਵਿੱਚ ਪਹਿਲਾਂ ਤਾਂ ਜੀ ਸਿਰ ਖਪਾਈ ਬੜੀ, ਮੈਨੂੰ ਸਾਈਨ ਨਹੀਂ ਕਰਨੇ ਆਉਂਦੇ, ਮੈਨੂੰ ਆਹ ਨਹੀਂ ਕਰਨਾ ਆਉਂਦਾ, ਮੈਨੂੰ ਉਹ ਨਹੀਂ ਕਰਨਾ ਆਉਂਦਾ। ਚਲੋ ਕਰ ਕਰਾ ਕੇ ਜਿਹੜਾ ਜਿੱਥੇ ਅੱਧੇ ਘੰਟੇ ਦਾ ਕੰਮ ਆ ਉਹ 4 ਘੰਟੇ ਦਾ ਬਣ ਜਾਂਦਾ ਕਈ ਵਾਰੀ। ਉਹ ਫਾਈਲ ਕਰਤਾ ਤੇ 2 ਦਿਨ ਪਹਿਲਾਂ ਉਹਦਾ ਮੈਨੂੰ ਬੰਦੇ ਦਾ ਨਹੀਂ, ਤੇ ਬੰਦੇ ਨੂੰ ਦੱਸਤਾ ਉਹਨਾਂ ਨੇ, ਸਟਾਫ ਨੇ, ਕਿ ਬਈ ਤੇਰੀ ਹੀਅਰਿੰਗ ਆ, ਈਮੇਲ ਪਾਤੀ, ਫੋਨ ਕਰਤਾ, ਗੱਲ ਹੋ ਗਈ ਕਿ ਤੂੰ ਚੱਲ ਜੀ। ਰਿਸ਼ਤੇਦਾਰ ਉਹਦਾ ਫੋਨ ਕਰੀ ਜਾਵੇ। ਪਹਿਲਾਂ ਤਾਂ ਬੜੀ ਔਖੀ ਆਵਾਜ਼ 'ਚ ਬੋਲਿਆ ਨਾ ਕਿ ਏਦਾਂ। ਮੈਂ ਕਿਹਾ ਪਹਿਲਾਂ ਤਾਂ ਆਵਾਜ਼ ਆਪਣੀ ਠੰਡੀ ਕਰ, ਹਨਾ, ਕੀ ਤੈਨੂੰ ਗੱਲ ਪਤਾ ਨਹੀਂ, ਤੁਹਾਨੂੰ ਹਾਇਰ ਕੀਤਾ ਸੀਗਾ। ਕਹਿੰਦਾ ਫੋਨ, ਕਹਿੰਦਾ ਕੇਸ ਮੂਵ ਨਹੀਂ ਹੋਇਆ। ਬੰਦੇ ਨੇ ਕਹਿੰਦਾ ਰਾਈਡ ਅਰੇਂਜ ਕਰਨੀ ਹੁੰਦੀ, ਫਲਾਨਾ ਢਮਕਾਨਾ। ਬੰਦਾ ਕਹਿੰਦਾ ਕਿੱਦਾਂ ਜਾਊਗਾ ਏਦਾਂ ਏਦਾਂ। ਮੈਂ ਕਿਹਾ ਦੇਖ ਗੱਲ ਸੁਣ, ਜੱਜ ਨੇ ਮੈਂ ਕਿਹਾ ਤਰੀਕ ਰੱਖੀ ਆ, ਤੈਨੂੰ ਪਹਿਲਾਂ ਅਨਾਉਂਸ ਕੀਤਾ ਸੀ, ਤੈਨੂੰ ਸਾਰਿਆਂ ਨੂੰ ਪਤਾ ਕਿ ਜੇ ਤਰੀਕ ਬੋਲਦੀ ਹੈ ਤੈਨੂੰ ਜਾਣਾ ਪੈਣਾ। ਮੂਵ ਨਹੀਂ ਹੋਇਆ, ਮੂਵ ਨਹੀਂ ਹੋਇਆ। ਮੈਂ ਕਿਹਾ ਮੂਵ ਤਾਂ ਭਾਈ ਜੱਜ ਦੀ ਮਰਜ਼ੀ ਆ, ਕਿ ਜੇ ਤੈਨੂੰ ਤਰੀਕ ਅਗਲੀ ਤੋਂ ਬਾਅਦ ਫਿਰ ਦੁਬਾਰਾ ਇੱਕ ਮਾਸਟਰ ਪਾ ਦੇਵੇ, ਉੱਥੇ ਵੀ ਤੈਨੂੰ ਜਾਣਾ ਪੈਣਾ, ਜੇ ਤੀਜੀ ਪਾਵੇ ਉੱਥੇ ਵੀ ਜਾਣਾ ਪੈਣਾ, ਤੂੰ ਪਹਿਲੀ ਨੂੰ ਕੰਪਲੇਂਟ ਕਰਨ ਦਿਆ। ਤਾਂ ਕਹਿੰਦਾ ਰਾਈਡ ਰੂਡ ਨਹੀਂ, ਕਹਿੰਦਾ ਰਾਈਡ ਦਾ ਹੁਣ ਕੌਣ ਕਰੂਗਾ ਨਾ, ਕਿੱਦਾਂ। ਮੈਂ ਕਿਹਾ ਉਹ ਤੂੰ ਦੇਖ ਲੈ, ਤੇਰੀ ਮਰਜ਼ੀ ਆ। ਮੈਂ ਕਿਹਾ ਜੱਜ ਨੇ ਤਰੀਕ ਰੱਖੀ ਆ, ਉੱਥੇ 9 ਵਜੇ ਤੈਨੂੰ ਪੇਸ਼ ਹੋਣਾ ਪੈਣਾ, ਨਹੀਂ ਪੇਸ਼ ਹੋਣਾ ਤਾਂ ਤੈਨੂੰ ਲੱਗ ਜਾਣਾ ਪਤਾ, ਹਨਾ, ਆਪ ਹੀ ਕਿੱਦਾਂ ਕਵੇ ਕਿ ਤੈਨੂੰ, ਕਹਿੰਦਾ ਤੁਹਾਨੂੰ ਹਾਇਰ, ਕਹਿੰਦਾ ਗੱਲ ਹੀ ਕੀਤਾ ਸੀਗਾ ਕਿ ਕਹਿੰਦਾ ਕੇਸ ਮੂਵ ਨਹੀਂ ਹੋਇਆ ਸੈਨ ਫਰਾਂਸਿਸਕੋ। ਫਿਰ ਮੈਂ ਸਮਝਾਇਆ, ਮੈਂ ਕਿਹਾ ਦੇਖ ਭਾਈ, ਜੱਜ ਦੀ ਮਰਜ਼ੀ ਆ, ਕਿ ਕਈ ਇਦਾਂ ਦੇ ਵੀ ਕੇਸ ਆ, ਜਾ ਕੇ ਲੋਕਾਂ ਤੋਂ ਪੁੱਛ, ਜਿਹੜੇ 3-3 ਸਾਲ, ਉਹ ਕਹਿੰਦਾ ਕਿ ਨਹੀਂ ਮੈਂ ਮੂਵ ਨਹੀਂ ਕਰਨਾ, ਸੈਨ ਫਰਾਂਸਿਸਕੋ ਬਹੁਤ ਮਾੜਾ ਕੋਰਟ ਆ। ਜੱਜ ਨੇ ਜੇ ਕਿਹਾ ਕਿ ਮੈਂ ਨਹੀਂ ਮੂਵ ਕਰਨਾ, ਤਾਂ ਕੇਸ ਤੁਹਾਨੂੰ ਉੱਥੇ ਹੀ ਲੜਨਾ ਪੈਣਾ। ਸੋ ਇਹ ਚੀਜ਼ ਸਮਝਣ ਵਾਲੀ ਗੱਲ ਇਹ ਹੈ ਕਿ ਜਿਹੜਾ ਵਕੀਲ ਆ ਨਾ ਤੁਹਾਡਾ, ਉਹ ਤੁਹਾਡੀ ਇਮੋਸ਼ਨਸ ਰਿਕੁਐਸਟ ਪਾ ਸਕਦਾ, ਜੱਜ ਦੇ ਸਿਰ ਤੇ ਬੰਦੂਕ ਨਹੀਂ ਰੱਖ ਸਕਦਾ ਕਿ ਤੂੰ ਭਾਈ ਹੁਣ ਫੈਸਲਾ ਲੈ। ਉਹ ਜੱਜ ਆ, ਉਹਨੂੰ ਮਹੀਨਾ ਕੀ ਭਾਵੇਂ ਉਹਨੂੰ 6 ਮਹੀਨੇ ਵੀ ਹੋ ਗਏ, ਜੇ ਉਹ ਕਵੇ ਕਿ ਨਹੀਂ ਮੈਂ ਮੋਸ਼ਨ, ਕਈਆਂ ਦਾ ਕੇਸ ਹੁੰਦਾ ਨਹੀਂ ਨਿਊਯਾਰਕ ਤੋਂ ਮੂਵ ਕਰਦੇ, 8-8 ਮਹੀਨੇ 9-9 ਮਹੀਨੇ ਲਾ ਦਿੰਦੇ ਮੋਸ਼ਨ ਗ੍ਰਾਂਟ ਕਰਨ ਨੂੰ। ਤੇ ਕਰਨ ਵਾਲੇ ਇਦਾਂ ਵੀ ਆ ਕਿ 2-2 3-3 ਦਿਨ ਚ ਵੀ ਕਰ ਦਿੰਦੇ ਆ। ਸੋ ਇਹ ਜਿਹੜਾ ਸਿਸਟਮ ਹੈਗਾ, ਇਹ ਸਿਸਟਮ ਕੀ ਆ, ਇਹ ਤੁਸੀਂ ਕਸਟਮਰ ਸਰਵਿਸ ਨਾਲ ਕਨਫਿਊਜ਼ ਕਰ ਰਹੇ ਹੋ, ਪਰ ਤੁਸੀਂ ਕਸਟਮਰ ਸਰਵਿਸ ਨਹੀਂ ਹੈਗੇ, ਤੁਸੀਂ ਡੀਪੋਰਟੇਸ਼ਨ ਪ੍ਰੋਸੀਡਿੰਗ ਚ ਹੈਗੇ ਆ। ਉਹ ਕਹਿੰਦੇ ਕਿ ਤੁਹਾਨੂੰ ਆਪਾਂ ਫੜ ਕੇ ਵਾਪਸ ਭੇਜਣਾ, ਇਹ ਮੈਟਰ ਆਫ ਟਾਈਮ ਹੈ ਕਿ ਕਿਹੜੀ ਸਰਕਾਰ ਦੀ ਕੀ ਪਾਲਿਸੀ ਹੈਗੀਆਂ। ਜੇ ਬਾਈਡਨ ਸਰਕਾਰ ਦੀਆਂ ਨਾਈਸ ਪਾਲਿਸੀ ਹੈਗੀਆਂ, ਤੁਸੀਂ ਉਹ ਚੰਗਾ ਟਾਈਮ ਇੰਜੋਏ ਕਰਦੇ ਹੋ। ਜੇ ਕੋਈ ਚੰਗੇ ਲਾਅ ਬਣਦੇ ਆ, ਚੰਗੇ ਡਿਸੀਜਨ ਆਉਂਦੇ ਆ, ਤੁਹਾਡੇ ਫੈਸਲੇ ਤੁਹਾਡੇ ਫੇਵਰ ਚ ਹੁੰਦੇ ਆ, ਉਹੀ ਪਾਲਿਸੀ ਜੇ ਟਾਈਟ ਹੁੰਦੀਆਂ, ਉਹੀ ਮਾੜਾ ਜੱਜ ਆਉਂਦਾ ਵਾ। ਟੈਕਸਸ ਵਾਲੇ ਜੱਜ 2-2% ਰੇਟਿੰਗ ਹੈਗੀਆਂ ਦੀਆਂ ਅਪਰੂਵਲ ਦੀਆਂ, ਨਹੀਂ ਕੇਸ ਮੂਵ ਕਰਦੇ। ਗਲਤ ਜੱਜ ਕੋ ਫਸ ਗਏ, ਗਲਤ ਕੋਰਟ ਦੇ ਵਿੱਚ ਫਸ ਗਏ, ਤਾਂ ਜੱਜ ਦੇ ਹਿਸਾਬ ਨਾਲ ਤੁਹਾਨੂੰ ਜਿਹੜਾ ਚੱਲਣਾ ਪੈਂਦਾ। ਸੋ ਇਹ ਹੈ ਕਿ ਥੋੜਾ ਜਿਹਾ ਆਪਣਾ ਨਾ ਸਬਰ ਰੱਖਿਆ ਕਰੋ, ਥੋੜਾ ਜਿਹਾ ਦੇਖਿਆ ਕਰੋ ਕਿ ਵਕੀਲ ਕੀ ਕਰ ਰਿਹਾ। ਪਹਿਲਾਂ ਪੁੱਛਿਆ ਕਰੋ ਕਿ ਮੇਰੇ ਕੇਸ ਦਾ ਚੱਲਦਾ ਕੀ ਆ, ਕਦੋਂ ਮੇਰੀ ਮੋਸ਼ਨ ਫਾਈਲ ਕੀਤੀ ਸੀਗੀ, ਕਿਉਂ ਨਹੀਂ ਉੱਤੇ ਰੂਲ ਹੋਇਆ, ਤੇ ਉਹਦਾ ਤੁਹਾਨੂੰ ਵਕੀਲ ਰੀਜ਼ਨੇਬਲੀ ਜਿਹੜਾ ਜਵਾਬ ਦੇ ਸਕਦਾ। ਇਹ ਨਹੀਂ ਕਿ ਉਹਨੂੰ ਏਦਾਂ ਕਿਉਂ ਨਹੀਂ ਹੋਇਆ, ਉਦਾਂ ਕਿਉਂ ਨਹੀਂ ਹੋਇਆ। ਇਹ ਚੀਜ਼ਾਂ ਦਾ ਨਾ, ਇਹ ਸਿਸਟਮ 'ਚ ਕੋਈ ਨਾ, ਸਿਸਟਮ 'ਚ ਕੋਈ ਜਗ੍ਹਾ ਨਾ, ਮੇਰੇ ਕੋਲ ਕਲਾਇੰਟ ਨੂੰ ਐਂਟਰਟੇਨ ਕਰਨ ਲਈ ਕੋਈ ਜਗ੍ਹਾ ਹੈ ਨਾ। ਆਪਣਾ ਆਓ, ਠੰਡੇ ਦਿਮਾਗ ਨਾਲ ਆਓ, ਵਧੀਆ ਆਪਣਾ ਕੰਮ ਕਰਾਓ, ਸਾਡੇ ਨਾਲ ਕੋਲੈਬੋਰੇਟ ਕਰੋ। ਜਿਹੜੀ ਸਾਡੀ ਰੇਡੀਓ ਸ਼ੋਅ ਆ, ਨੌਲੇਜ ਲਓ ਆਪਣੇ ਆਪਣੇ ਤੋਂ, ਭਾਵੇਂ ਸਾਡੇ ਕੋਲ ਕਰਾਓ, ਕਿਸੇ ਤੋਂ ਕਰਾਓ। ਸੋ ਇਹ ਸਾਰਾ ਕਮਿਊਨਿਟੀ ਸ਼ੋਅ ਦਾ, ਇਮੀਗ੍ਰੇਸ਼ਨ ਕਰਨ ਦਾ ਮਕਸਦ ਇਹ ਹੈ ਕਿ ਐਂਡ ਆਫ ਦਾ ਡੇ ਜਦੋਂ 50-60 ਘੰਟੇ ਬਾਅਦ ਜਦੋਂ ਬੰਦਾ ਕੰਮ ਕਰਦਾ ਨਾ, ਉਹ ਕਹਿੰਦਾ ਚੱਲ ਹੁਣ ਮੇਰੇ ਜਿਹੜੇ 10-15 ਘੰਟੇ ਬਚੇ ਹਫਤੇ ਦੇ, ਇਹਨੂੰ ਮੈਂ ਆਰਾਮ ਨਾਲ, ਸਕੂਨ ਨਾਲ, ਫੈਮਿਲੀ ਨਾਲ ਉਹ ਕਰਾਂ। ਉਹ 'ਚ ਵੀ ਕਈ ਵਾਰੀ ਤੁਹਾਡਾ ਫੋਨ ਜਿਹੜਾ ਚੱਕ ਲਈਦਾ, ਵੀਕਐਂਡ ਤੇ ਵੀ ਚੱਕ ਲਈਦਾ। ਸੋ ਇਹ ਹੈ ਕਿ ਇਹ ਰਿਕੁਐਸਟ ਹੈ ਕਿ ਉਦੋਂ ਨਾ ਚੱਜ ਨਾਲ ਵਕੀਲ ਨਾਲ ਗੱਲ ਕਰਿਆ ਕਰੋ, ਤੇ ਤਾਂ ਕਿ ਵਕੀਲ ਠੰਡਾ ਰਹਿ ਕੇ ਗੱਲ ਕਰੇ। ਜੇ ਤੁਹਾਡਾ ਭੁਲੇਖਾ ਕਿ ਜੇ ਤੁਹਾਨੂੰ ਲੱਗਦਾ ਕਿ ਤੁਹਾਡੀ ਆਵਾਜ਼ ਉੱਚੀ ਹੋ ਸਕਦੀ ਹੈ, ਵਕੀਲ ਦੀ ਨਹੀਂ ਹੋ ਸਕਦੀ। ਸੋ ਇਹ ਹੈ ਕਿ ਨਾਈਸੈਸ ਨੂੰ ਬੰਦੇ ਦੀ ਕਮਜ਼ੋਰੀ ਨਾਲ ਨਾ ਕਨਫਿਊਜ਼ ਕਰਿਆ ਕਰੋ ਜੀ। ਸੋ ਆਪਾਂ ਓਰੇਗਨ ਵਾਲੀ ਦੱਸੀ ਸੀ ਪਿਛਲੀ ਵਾਰੀ ਗੱਲ, ਉਹ ਅਗਲਾ ਕਹਿੰਦਾ ਆ ਵੀ ਅਸੀਂ ਨਹੀਂ ਜਾਣਦੇ ਨੇ, ਇਹ ਸਭ ਝੂਠ ਬੋਲਦੇ ਆ। ਹੁਣ ਸਾਰੇ ਵਕੀਲ ਜੇ ਬਾਕੀ ਥਾਵਾਂ ਦੇ ਉੱਤੇ ਵੀ ਇਦਾਂ ਜਿਹੜੇ ਜੱਜ ਆ ਉਹ ਕਰਨ ਲੱਗ ਜਾਣ, ਫਿਰ ਤੁਸੀਂ ਕੀ ਕਰੋਗੇ ਭਾਈ। ਤੇ ਇਹ ਜਿੱਦਾਂ ਮੈਂ ਕਿਹਾ ਵੀ ਇਹ ਸਿਸਟਮ ਦੀ ਮਰਜ਼ੀ ਆ, ਤੁਹਾਨੂੰ ਅਸਾਈਲਮ ਦੇਣਾ ਨਹੀਂ ਦੇਣਾ, ਤੁਹਾਡੇ ਉਹਨਾਂ ਨੇ ਦਸਤਾਵੇਜ਼ ਦੇਖ ਕੇ, ਬਿਆਨ ਸੁਣ ਕੇ, ਉਹ ਗੱਲਾਂ ਦੇਖ ਕੇ, ਉਹਨਾਂ ਦੀ ਜਿਹੜੀ ਉਹ ਮਰਜ਼ੀ ਆ। ਤੁਸੀਂ ਕਹੋ ਵੀ ਨਹੀਂ ਵੀ ਸਾਰੇ ਇੱਥੇ ਹੀ ਆਈ ਜਾਣ, ਏਦਾਂ ਨਹੀਂ ਹੁੰਦਾ। ਕਈ ਥਾਵਾਂ ਤੇ ਕਈਆਂ ਦਾ ਠੀਕ ਲੱਗ ਜਾਂਦਾ, ਕਈ ਦੀ ਜਿਹੜਾ ਉਹ ਰਹਿ ਜਾਂਦਾ ਆ। ਪਰ ਠੰਡੇ ਰਹਿ ਕੇ ਹੀ ਫਾਇਦਾ, ਜਿਹਨੇ ਇੰਨੇ ਔਖੇ ਹੋ ਕੇ ਆਏ ਆ, ਥੋੜਾ ਸਬਰ ਕਰੋ ਭਾਈ।
ਇਦਾਂ ਥੋੜੀ ਆ ਵੀ ਹੁਣ ਰਾਤੋਂ ਰਾਤ ਮਹਿਲ ਜਿਹੜਾ ਉਹ ਖੜਾ ਕਰ ਦੇਣਾ, ਇਦਾਂ ਨਹੀਂ ਹੁੰਦਾ। ਹਰ ਇੱਕ ਜਾਣਾ ਛੋਟੇ ਤੋਂ ਸ਼ੁਰੂ ਹੋ ਕੇ ਵੱਡਾ ਜਿਹੜਾ ਉਹ ਬਣਦਾ ਆ। ਸੋ ਸਬਰ ਦਾ ਫਲ ਜਿਹੜਾ ਉਹ ਫਿਰ ਮਿੱਠਾ ਮਿਲਦਾ, ਸੋ ਸਬਰ ਜ਼ਰੂਰ ਰੱਖਿਆ ਕਰੋ। ਸੇਮ ਥਿੰਗ ਆ, ਹੁਣ ਤੁਸੀਂ ਟਰੱਕ ਦਾ ਲੋਡ ਲੈਣ ਗਏ, ਉਹਨੇ ਕਿਹਾ ਨਹੀਂ ਤੂੰ ਵੇਟ ਕਰ 2 ਘੰਟੇ ਅਜੇ ਰੈਡੀ ਨਹੀਂ ਹੋਇਆ, ਤੁਹਾਨੂੰ ਵੇਟ ਕਰਨੀ ਪੈਣੀ, ਉੱਥੇ ਰੌਲਾ ਪਾ ਕੇ ਕੀ ਹੋਣਾ ਹੈ ਨਾ। ਸੋ ਸੇਮ ਚੀਜ਼ ਹੈ ਕਿ ਸਿਸਟਮ ਨਾਲ ਡੀਲ ਕਰ ਰਹੇ ਹਾਂ, ਕੋਈ ਇਦਾਂ ਨਹੀਂ ਚੀਜ਼ ਕਿ ਲਾਇਰ ਨੇ ਸਾਈਨ ਕਰਕੇ ਜੇ ਮੇਰੀ ਮਰਜ਼ੀ ਹੋਵੇ ਵੈਨਿਊ ਚੇਂਜ ਤਾਂ ਦੂਰ ਦੀ ਗੱਲ ਆ, ਮੈਂ ਤੁਹਾਨੂੰ ਅਸਾਈਲਮ ਪਹਿਲੇ ਦਿਨ ਦੇ ਦੇਵਾਂ ਜੇ ਮੇਰੇ ਸਾਈਨ ਕਰਕੇ ਦੇ ਸਕਦਾ ਹੋਵਾ। ਜੀ ਸੋ ਹਾਂ, ਉਹ ਦਿੰਦੇ ਨਹੀਂ ਆ ਵਕੀਲਾਂ ਨੂੰ ਨਾ ਇਹ ਜ਼ਿੰਮੇਵਾਰੀ, ਨਹੀਂ ਤਾਂ ਉਹਨਾਂ ਨੂੰ ਪਤਾ ਆ ਫਿਰ ਵੀ ਫਿਰ ਸਾਰੇ ਜਣੇ ਥੋੜਾ ਹਮਦਰਦੀ ਜਿਹੜੀ ਉਸ ਚੀਜ਼ 'ਚ ਰੱਖਦੇ, ਉਹ ਮਰਜ਼ੀ ਆ ਜੀ ਉਹਨਾਂ ਦੀ। ਸੋ ਆਪਾਂ ਸਦਰਨ ਬਾਰਡਰ ਦੇ ਉੱਤੇ ਦੇਖੋ ਮਈ ਦੇ ਵਿੱਚ ਟਾਈਟਲ 42 ਹਟਣ ਜਾ ਰਿਹਾ ਆ। ਟੈਕਸ ਸਾਡੇ ਕਹਿੰਦੇ ਵੀ ਅਸੀਂ ਬੱਸਾਂ ਭਰ ਕੇ DC ਨੂੰ ਘੱਲ ਦੇਣੀਆਂ ਆ। ਉਧਰ ਨਾਲ ਦੇ ਨਾਲ ਜਿਹੜੇ ਯੂਕਰੇਨੀਅਨ ਰਿਫਿਊਜੀ ਆ ਉਹ ਵੀ ਸਦਰਨ ਬਾਰਡਰ ਦੇ ਉੱਤੇ ਪਹੁੰਚਣੇ ਸ਼ੁਰੂ ਹੋ ਗਏ। ਜੀ ਬਿਲਕੁਲ, ਹੁਣ ਕ੍ਰਾਈਸਿਸ ਕਿਉਂਕਿ ਕਿਹੜਾ 7th ਜਾਂ 8th ਵੀਕ ਚੱਲ ਰਿਹਾ ਹੈ ਨਾ, ਆਪਾਂ ਦੇਖਿਆ ਹੀ ਆ ਵੀਡੀਓ, ਕਿਸੇ ਨੂੰ ਦੱਸਣ ਦੀ ਲੋੜ ਨਹੀਂ, ਪਤਾ ਹੀ ਆ ਸਾਰਿਆਂ ਨੂੰ ਕੀ ਹੋ ਰਿਹਾ, ਹੁਣ ਕਾਫੀ ਲੋਕੀ ਮਰ ਰਹੇ ਆ। ਸੋ ਬਾਈਡਨ ਸਰਕਾਰ ਨੇ ਕਿਹਾ ਸੀਗਾ ਕਿ 1 ਲੱਖ ਜਿਹੜਾ ਰਿਫਿਊਜੀ ਉਹਨਾਂ ਨੇ ਲੈਣਾ ਨਾ, ਹੁਣ ਨੰਬਰ ਕਿੱਦਾਂ ਆਇਆ 1 ਲੱਖ ਦਾ ਸਾਨੂੰ ਨਹੀਂ ਪਤਾ, ਪਰ ਜਿਹੜਾ ਉਹਨਾਂ ਦਾ ਐਕਚੁਅਲ ਜਿਹੜੀ ਡਿਸਪਲੇਸਮੈਂਟ ਹੋਈ ਹੈ ਕਿ 4.3 ਮਿਲੀਅਨ, ਮਤਲਬ ਕਿ 43 ਲੱਖ ਜਿਹੜੇ ਯੂਕਰੇਨੀਅਨ ਆ ਆਪਣਾ ਦੇਸ਼ ਛੱਡ ਕੇ ਜਾ ਚੁੱਕੇ ਆ। ਸੋ ਸਭ ਤੋਂ ਜ਼ਿਆਦਾ ਜਿਹੜੇ ਯੂਕਰੇਨੀਅਨ ਹੈਗੇ ਆ ਪੋਲੈਂਡ ਦੇ ਵਿੱਚ, ਰੋਮੇਨੀਆ ਦੇ ਵਿੱਚ ਤੇ ਹੋਰ ਜਿਹੜੀਆਂ ਯੂਰਪੀਅਨ ਕੰਟਰੀਆਂ, ਕਿਉਂਕਿ ਨਾਲ ਬਾਰਡਰ ਲੱਗਦੇ ਆ, ਉੱਥੇ ਜਾ ਸਕਦੇ ਸੀਗੇ। ਤੇ ਅਮਰੀਕਾ ਦੇ ਵਿੱਚ ਕਿਉਂਕਿ ਹੁਣ ਜਿਹੜਾ ਮੈਕਸੀਕੋ ਦੇ ਵਿੱਚ ਵੀਜ਼ਾ ਨਹੀਂ ਲੱਗਦਾ, ਸਪੈਸ਼ਲੀ ਜਿਹੜੇ ਯੂਰਪੀਅਨ ਵਗੈਰਾ ਜਾ ਸਕਦੇ। ਹੁਣ ਜਿਹੜੇ ਲੋਕੀ ਤਾਂ ਅਫੋਰਡ ਕਰ ਸਕਦੇ ਸੀਗੇ ਫਲਾਈਟ ਵਗੈਰਾ, ਉਹ ਸਿੱਧੇ ਮੈਕਸੀਕੋ ਤੋਂ ਕੈਲੀਫੋਰਨੀਆ ਦੇ ਵਿੱਚ ਆ ਰਹੇ ਨੇ। ਸੋ ਦੇਖ ਲਓ ਤੁਸੀਂ ਕਿ ਯੂਰਪੀਅਨ ਕੰਟਰੀ ਵਾਲੇ ਵੀ ਹੁਣ ਜਿੱਦਾਂ ਜੇ ਲੜਾਈ ਲੱਗ ਜਾਵੇ ਤਾਂ ਫੋਰਸ ਹੋ ਜਾਂਦੇ ਆ ਕਿ ਬਾਰਡਰ ਟੱਪਣ ਤੇ ਆ ਜਾਂਦੇ ਆ। ਤੇ ਜ਼ਿਆਦਾਤਰ ਜਿਹੜੇ ਸਭ ਤੋਂ ਜ਼ਿਆਦਾ ਯੂਕਰੇਨੀਅਨ ਜਿਹੜੇ ਹੈਗੇ ਆ, ਜ਼ਿਆਦਾਤਰ ਉਹ ਕਹਿੰਦੇ ਕਿ ਨਿਊਯਾਰਕ ਦੇ ਵੱਲ ਜਾਂਦੇ ਆ, ਕਿਉਂਕਿ ਉੱਥੇ ਜ਼ਿਆਦਾ ਕਨਸੈਂਟ੍ਰੇਸ਼ਨ ਆ ਯੂਕਰੇਨੀਅਨਸ ਦੀ। ਤੇ ਇਸ ਤੋਂ ਇਲਾਵਾ ਫਿਰ LA ਦੇ ਵਿੱਚ, ਸੈਨ ਫਰਾਂਸਿਸਕੋ, ਸੈਨ ਡਿਏਗੋ, ਇਹਦੇ ਵਿੱਚ ਵੀ ਜਿਹੜੇ ਇਹ 4 ਸ਼ਹਿਰਾਂ 'ਚ ਯੂਕਰੇਨੀਅਨ ਜਿਹੜੇ ਜ਼ਿਆਦਾ ਵਾ। ਤੇ ਸੈਕਰਾਮੈਂਟੋ ਦੇ ਵਿੱਚ ਜ਼ਿਆਦਾ ਨਹੀਂ ਹੈਗੇ, ਪਰ ਕਨਸੈਂਟ੍ਰੇਸ਼ਨ ਕਹਿ ਲਓ ਯੂਕਰੇਨੀਅਨਸ ਦੀ, ਜਿਹੜਾ ਉਹਨਾਂ ਨੇ ਅੰਕੜਾ ਦੱਸਿਆ, ਉਹ ਇਹ ਦੱਸਿਆ ਕਿ 1 in every 125, ਮਤਲਬ ਕਿ 125 ਜਾਣਿਆਂ 'ਚੋਂ 1 ਜਾਣਾ ਯੂਕਰੇਨੀਅਨ ਜਿਹੜਾ ਹੈਗਾ ਸੈਕਰਾਮੈਂਟੋ ਏਰੀਆ 'ਚ ਹੈਗਾ। ਤੇ ਇਹ ਜਿਹੜੇ ਹੁਣ ਸਾਰੇ ਯੂਕਰੇਨੀਅਨ ਆ, ਇਹਨਾਂ ਕੋਲ ਚੋਇਸ ਨਹੀਂ ਹੈਗੀ, ਤੇ ਬਾਰਡਰ ਟੱਪ ਕੇ ਹੁਣ ਜਿਹੜੇ ਉਹ ਆ ਰਹੇ ਆ। ਤੇ ਪ੍ਰੋਬਲਮ ਇਹਦੀ ਇਹ ਰਹੀ ਹੈ ਕਿ ਸਰਕਾਰ ਨੇ ਕੋਈ ਪ੍ਰੋਗਰਾਮ ਨਹੀਂ ਅਜੇ ਤੱਕ ਬਣਾਇਆ, ਤੇ ਜਿਹੜੇ ਵਲੰਟੀਅਰ ਆ ਉਹੀ ਇਹਨੂੰ ਰਨ ਕਰ ਰਹੇ ਆ। ਕਈ ਲੋਕੀ ਜਿਹੜੇ ਸੀਗੇ ਉਹਨਾਂ ਨੇ ਆਪਣੀ ਜੌਬ ਵਗੈਰਾ ਕੁਇਟ ਕਰਕੇ, ਕਹਿ ਲਓ ਕਿ ਵਲੰਟੀਅਰ ਜਿਹੜੇ ਪ੍ਰੋਗਰਾਮ ਹੁੰਦੇ ਆ, ਉਹਨਾਂ ਨੂੰ ਆਪਣੀ ਹਨਾ ਲੋਕਾਂ ਦੀ ਜੋ ਵੀ ਉਹਨਾਂ ਨੂੰ ਡਰਾਈਵ ਕਰਦਾ। ਤੇ ਇੱਕ ਰੀਅਲ ਏਸਟੇਟ ਏਜੰਟ ਸੀ ਇੱਥੇ ਸੈਨ ਮਟੇਓ 'ਚ, ਉਹਨੇ ਜਦੋਂ ਵਲੰਟੀਅਰ ਕਰਨਾ ਸ਼ੁਰੂ ਕੀਤਾ, ਫਿਰ ਜਦੋਂ ਸਿਸਟਮ 'ਚ ਪਈ, ਉਹਦੀ ਇੰਟਰਵਿਊ ਲੈ ਰਹੇ ਸੀਗੇ, ਤੇ ਉਹਨੇ ਕਿਹਾ ਕਿ ਇਹ ਤੇ ਬਾਰਡਰ ਦਾ ਤੇ ਸਿਸਟਮ ਦਾ ਬਹੁਤ ਮਾੜਾ ਹਾਲ ਆ, ਕਿ ਵਲੰਟੀਅਰ ਵੀ ਇੱਕ ਹੱਦ ਤੱਕ ਹੀ ਜਿਹੜੀ ਤੁਹਾਨੂੰ ਹੈਲਪ ਜਿਹੜੀ ਉਹ ਕਰ ਸਕਦੇ ਆ। ਤੇ ਜਿਹੜੇ ਸੈਨ ਡਿਏਗੋ ਵਗੈਰਾ ਦੇ ਜਿਹੜੇ ਚਰਚ ਸੀਗੇ, ਸੋ ਆਪਾਂ ਦੇਖਿਆ ਕਿ ਪਹਿਲਾਂ ਵੀ ਸ਼ੋਆਂ ਤੇ ਗੱਲ ਕੀਤੀ ਆ ਕਿ ਜਿਹੜੇ ਰਿਲੀਜੀਅਸ ਅਦਾਰੇ ਆ ਕਈਆਂ ਦੇ, ਇਹਨਾਂ ਦੇ ਜਿੱਦਾਂ ਕੈਥੋਲਿਕ ਚੈਰਿਟੀਜ਼ ਵਗੈਰਾ ਹੋ ਗਿਆ, ਇਹ ਇਮੀਗ੍ਰੈਂਟਸ ਦੀ ਕਾਫੀ ਜਿਹੜੀ ਹੈਲਪ ਕਰਦੇ ਆ, ਭਾਵੇਂ ਉਹ ਹਿਸਪੈਨਿਕ ਇਮੀਗ੍ਰੈਂਟਸ ਆ, ਭਾਵੇਂ ਉਹ ਯੂਕਰੇਨੀਅਨ ਆ ਜਾਂ ਕੋਈ ਵੀ ਆ। ਸੋ ਇਹਨਾਂ ਨੂੰ ਇਹ ਰਹਿਣ ਦੀ ਜਿਹੜੀ ਜਗ੍ਹਾ ਉਹ ਪ੍ਰੋਵਾਈਡ ਕਰਦੇ ਨੇ ਫ੍ਰੀ ਆਫ ਕਾਸਟ, ਕਿ ਜਦ ਤੱਕ ਇਹ ਆਪਣਾ ਅੱਗੇ ਫਿਗਰ ਆਊਟ ਨਹੀਂ ਕਰਦੇ ਕਿ ਕਿੱਥੇ ਇਹਨਾਂ ਨੇ ਜਾਣਾ। ਸੋ ਇਹ ਜਿਹੜੇ ਚਰਚਿਸ ਆ, ਇਹ ਕਾਫੀ ਹੈਲਪ ਕਰ ਰਹੇ ਨੇ ਸਦਰਨ ਬਾਰਡਰ ਦੇ ਉੱਤੇ। ਤੇ ਦੇਖੋ ਅੱਗੇ ਕ੍ਰਾਈਸਿਸ ਜਿਹੜਾ ਅੱਗੇ ਕਿੱਦਾਂ ਬਣਦਾ, ਕਿੱਦਾਂ ਅਨਫੋਲਡ ਹੁੰਦਾ। ਤੇ ਅੱਜ ਦੀ ਡੇਟ ਦੇ ਵਿੱਚ ਜਿਹੜੇ ਯੂਕਰੇਨੀਅਨ, ਉਹਨਾਂ ਦਾ ਅਸਾਈਲਮ ਕਲੇਮ ਸਾਰਾ ਕਾਫੀ ਸਟਰੋਂਗ ਆ। ਪਰ ਪ੍ਰੋਬਲਮ ਯੂਕਰੇਨੀਅਨ ਅਸਾਈਲਮ ਕੇਸਿਸ 'ਚ ਇਹ ਹੋਣੀ ਆ ਕਿ ਜਦੋਂ 4 ਸਾਲ 5 ਸਾਲ ਬਾਅਦ ਇਹਨਾਂ ਦੀ ਵਾਰੀ ਆਣੀ ਹੈ, ਜਿਹੜਾ ਤਾਂ ਅੱਜ ਕੇਸ ਸੁਣਿਆ ਗਿਆ ਉਹਦਾ ਤਾਂ ਉਹਨਾਂ ਨੇ ਅਪਰੂਵ ਕਰ ਦੇਣਾ ਕਿ ਠੀਕ ਹੈ ਤੂੰ ਜਾ ਨਹੀਂ ਸਕਦਾ, ਹਨਾ, ਤੇਰੀ ਗਵਰਨਮੈਂਟ ਤੈਨੂੰ ਪ੍ਰੋਟੈਕਟ ਨਹੀਂ ਕਰ ਸਕਦੀ। ਪਰ ਮੰਨ ਲਓ 4-5 ਸਾਲ ਬਾਅਦ ਹਾਲਾਤ ਹੋਰ ਹੋ ਗਏ, ਫਿਰ ਉਹਨਾਂ ਨੇ ਇਹ ਕਹਿਣਾ ਕਿ ਹੁਣ ਆਪਾਂ ਤੁਹਾਨੂੰ ਅਸਾਈਲਮ ਦੇ ਨਹੀਂ ਸਕਦੇ, ਕਿਉਂਕਿ ਤੁਹਾਡੀ ਜਿਹੜੀ ਪ੍ਰੋਬਲਮ ਆ, ਤੁਹਾਡੀ ਸਰਕਾਰ ਤੁਹਾਨੂੰ ਤੰਗ ਨਹੀਂ ਕਰਦੀ ਪਈ, ਤੁਹਾਨੂੰ ਤਾਂ ਬਾਹਰ ਵਾਲੀ ਸਰਕਾਰ ਜਿਹੜੀ ਉਹ ਤੰਗ ਕਰਦੀ ਸੀਗੀ, ਤੇ ਹੁਣ ਉਹ ਜਿਹੜਾ ਹਮਲਾ ਉਹ ਹਟ ਗਿਆ, ਇਸ ਲਈ ਤੁਹਾਡੀ ਜਿਹੜੀ ਸਮੱਸਿਆ ਉਹ ਦੂਰ ਹੋ ਗਈ ਆ। ਸੋ ਯੂਕਰੇਨ ਵਾਲਾ ਕ੍ਰਾਈਸਿਸ ਜਿਹੜਾ ਇੰਟਰਸਟਿੰਗ ਆ, ਦੇਖਦੇ ਆ ਕਿ 4 ਸਾਲ ਬਾਅਦ ਯੂਕਰੇਨੀਅਨ ਬੰਦੇ ਨੂੰ ਅਸਾਈਲਮ ਮਿਲ ਸਕਦਾ ਕਿ ਨਹੀਂ ਮਿਲ ਸਕਦਾ, ਅੱਜ ਮਿਲ ਸਕਦਾ। ਸੋ ਗੱਲ ਸਾਰੀ ਉੱਥੇ ਆ ਗਈ ਕਿ ਤੁਸੀਂ ਜਿਹੜੇ ਮੁੱਦੇ ਆ ਆਪਣੇ ਕੇਸ ਦੇ ਵਿੱਚ ਉਹ ਕਿੱਦਾਂ ਫਰੇਮ ਕਰਦੇ ਹੋ, ਕਿਸ ਹਿਸਾਬ ਨਾਲ ਫਰੇਮ ਕਰਦੇ ਹੋ ਕਿ ਉਹ 4 ਸਾਲ 5 ਸਾਲ ਬਾਅਦ ਵੀ ਤੁਹਾਨੂੰ ਅਸਾਈਲਮ ਜਿਹੜਾ ਉਹ ਦਵਾਊਗੀ, ਕਿ ਸਰਕਾਰਾਂ ਚੇਂਜ ਹੋਣ ਨਾ, ਹਾਲਾਤ ਚੇਂਜ ਹੋਣ ਨਾ, ਤੁਹਾਡੇ ਅਸਾਈਲਮ ਤੇ ਕੋਈ ਫਰਕ ਨਾ ਪਵੇ। ਜੀ ਸੋ ਸਰੋਤਿਓ, ਆਪਾਂ ਤੁਹਾਡੀਆਂ ਕਾਲਸ ਅੱਜ ਜਿਹੜੀਆਂ ਲਵਾਂਗੇ। ਕਾਲ ਕਰਨ ਦੇ ਲਈ ਨੰਬਰ ਰਹੇਗਾ 408-272-5200 4082725200 ਦੇ ਉੱਤੇ। ਕੁਛ ਕੁ ਹੋਰ ਨਿਊਜ਼ ਦੇ ਉੱਤੇ
ਨਜ਼ਰ ਮਾਰ ਕੇ ਫਿਰ ਆਪਾਂ ਤੁਹਾਡੀਆਂ ਕਾਲਸ ਲੈਣੀਆਂ ਜਿਹੜੀਆਂ ਉਹ ਸ਼ੁਰੂ ਕਰਾਂਗੇ। ਕਹਿੰਦੇ ਵੀ ਸੈਨੇਟਰਸ ਇਮੀਗ੍ਰੇਸ਼ਨ ਰਿਫਾਰਮਸ ਦੇ ਉੱਤੇ ਗੱਲਬਾਤ ਕਰਨ ਦੇ ਲਈ ਦੋਨੋਂ ਹੀ ਧਿਰਾਂ ਜਿਹੜੀਆਂ ਉਹ ਗੱਲਬਾਤ ਚਾਲੂ ਕਰਨ ਜਾ ਰਹੀਆਂ ਮੁੜ ਦੁਬਾਰਾ। ਜੀ ਸੋ ਬਾਈਪਾਰਟੀਸ਼ਨ ਗਰੁੱਪ ਇੱਕ ਜਿਹੜਾ ਫਿਰ ਦੁਬਾਰਾ ਉਹ ਕਹਿੰਦੇ ਅਪ੍ਰੈਲ ਦੀ ਬ੍ਰੇਕ ਤੋਂ ਬਾਅਦ ਜਦੋਂ ਇਹਨਾਂ ਨੇ ਵਾਪਸ ਆਣਾ ਫਿਰ ਕਹਿੰਦੇ ਮੀਟਿੰਗਸ ਵਗੈਰਾ ਇਹਨਾਂ ਨੇ ਕਰਨੀਆਂ। ਸੋ ਬਾਈਪਾਰਟੀਸ਼ਨ ਦਾ ਮਤਲਬ ਹੁੰਦਾ ਦੋਨੋਂ ਪਾਰਟੀਆਂ ਦੇ ਜਦੋਂ ਬੰਦੇ ਆਪਸ ਚ ਰਲਦੇ ਆ, ਇਕੱਠੇ ਬਹਿ ਕੇ ਕੋਈ ਪ੍ਰਸਤਾਵ ਰੱਖਦੇ ਆ ਤੇ ਉਹਦੇ ਪਾਸ ਹੋਣ ਦੇ ਜਿਹੜੇ ਚਾਂਸ ਆ ਉਹ ਜ਼ਿਆਦਾ ਹੁੰਦੇ ਆ। ਜਿਹੜੇ ਹੁਣ ਡੈਮੋਕ੍ਰੈਟਸ ਆ ਉਹਨਾਂ ਨੇ ਆਲਰੇਡੀ ਪ੍ਰੋਮਿਸ ਕੀਤਾ ਸੀਗਾ ਇਮੀਗ੍ਰੇਸ਼ਨ ਰਿਫਾਰਮ ਦਾ, ਤੇ ਉਹਨਾਂ ਨੂੰ ਪਤਾ ਲੱਗਿਆ ਕਿ ਕਾਫੀ ਜ਼ਿਆਦਾ ਜਿਹੜੀ ਬੈਟਲ ਉਹਨਾਂ ਦੀ ਅਪਹਿਲੀ ਆ ਕਿ ਕੋਈ ਐਗਰੀ ਨਹੀਂ ਕਰਦਾ ਉਹਨਾਂ ਨਾਲ, ਇਮੀਗ੍ਰੇਸ਼ਨ ਕਿਤੇ ਪਹੁੰਚੀ ਨਹੀਂ। ਤੇ ਹੁਣ ਜਿਹੜੀ ਨਵੰਬਰ ਵਗੈਰਾ ਦੇ ਵਿੱਚ ਵੀ ਇਲੈਕਸ਼ਨਸ ਵਗੈਰਾ ਜਿਹੜੇ ਆ ਰਹੇ ਆ ਮਿਡ ਟਰਮ ਵਗੈਰਾ, ਤੇ ਉਹਦਾ ਕਾਫੀ ਪ੍ਰੈਸ਼ਰ ਬਣਿਆ ਹੋਇਆ ਹਰੇਕ ਪਾਰਟੀ ਦੇ ਕੈਂਡੀਡੇਟ ਨੂੰ। ਤੇ ਕਈ ਡੈਮੋਕ੍ਰੈਟਸ ਜਿਹੜੇ ਹੈਗੇ ਉਹ ਇਮੀਗ੍ਰੇਸ਼ਨ ਰਿਫਾਰਮ ਨਾਲ ਐਗਰੀ ਨਹੀਂ ਕਰਦੇ, ਕਈ ਰਿਪਬਲਿਕਨਸ ਹੈਗੇ ਉਹ ਕਰਨਾ ਚਾਹੁੰਦੇ ਆ, ਪਰ ਦੋਨੋਂ ਪਾਰਟੀਆਂ ਜਿਹੜੀਆਂ ਡਿਵਾਈਡਡ ਆ। ਤੇ ਹੁਣ ਇਹਦੇ ਵਿੱਚ ਦੋ ਸੈਨੇਟਰ ਮੋਹਰੇ ਆਏ ਨੇ, ਥਾਮਸ ਸਟਿਲਸ ਜਿਹੜਾ ਕਿ ਰਿਪਬਲਿਕਨ ਨਾਰਥ ਕੈਰੋਲਾਈਨਾ ਤੋਂ, ਤੇ ਡਿਕ ਡਰਬਨ ਜਿਹੜਾ ਕਿ ਡੈਮੋਕ੍ਰੈਟ ਹੈਗਾ ਇਲੀਨੋਏ ਤੋਂ। ਇਹ ਕਹਿੰਦੇ ਇਹ ਦੋ ਜਣੇ ਹੁਣ ਇਕੱਠੇ ਹੋਏ ਆ, ਇਹ ਇੰਟਰਸਟਿਡ ਆ, ਤੇ ਅਪ੍ਰੈਲ ਦੀ ਜਿਹੜੀ ਰਿਸੈਸ ਆ ਉਸ ਤੋਂ ਬਾਅਦ ਇਹ ਕਹਿੰਦੇ ਮਿਲੂਗੇ ਇਕੱਠੇ। ਸੋ ਇਹ ਕਹਿੰਦੇ ਕਿ ਆਪਾਂ ਟੇਬਲ ਤੇ ਇਕੱਠੇ ਬਵਾਂਗੇ ਤੇ ਬਾਈ ਪਾਰਟੀਸ਼ਨ ਬਿੱਲ ਜਿਹੜੇ ਪੁਰਾਣੇ ਸੀਗੇ ਤੇ ਦੇਖਦੇ ਆ ਕਿ ਆਪਾਂ ਉਹਨਾਂ ਚੋਂ ਕਿਸੇ ਬਿੱਲ ਨੂੰ ਅੱਗੇ ਲੈ ਕੇ ਆ ਸਕਦੇ ਹਾਂ। ਜਿੱਦਾਂ ਆਪਾਂ ਪਹਿਲਾਂ ਵੀ ਡਿਸਕਸ ਕੀਤਾ ਕਿ ਜਿਹੜਾ ਫਿਲੀਬਸਟਰ ਹੁੰਦਾ ਉਹਨੂੰ ਬ੍ਰੇਕ ਕਰਨ ਲਈ 60 ਵੋਟਾਂ ਦੀ ਜਿਹੜੀ ਲੋੜ ਉਹ ਹੁੰਦੀ ਆ, 50 ਇਹਨਾਂ ਕੋਲ ਆਲਰੇਡੀ ਹੈਗੇ ਆ ਤੇ 10 ਇਹਨਾਂ ਨੂੰ ਹੋਰ ਜਿਹੜੇ ਚਾਹੀਦੇ ਆ। ਤੇ ਸਾਰੀ ਗੱਲ ਉੱਥੇ ਮੁੱਕ ਜਾਂਦੀ ਹੈ ਕਿ ਜੇ 10 ਰਿਪਬਲਿਕਨ ਜਿਹੜੇ ਉਹ ਐਗਰੀ ਕਰਦੇ ਆ ਕਿ ਨਹੀਂ ਕਰਦੇ ਆ। ਸੋ ਕੋਲ ਤੇ ਬਰਗਨ ਨੇ ਜਿਹੜਾ ਦੋਨੋਂ ਸੈਨੇਟਰਾਂ ਨੇ ਆਲਰੇਡੀ ਡਿਸਕਸ਼ਨ ਜਿਹੜੀਆਂ ਉਹ ਸ਼ੁਰੂ ਕੀਤੀਆਂ ਸੀਗੀਆਂ, ਤੇ ਸਟਾਫ ਵਗੈਰਾ ਇਹਨਾਂ ਦਾ ਇੱਕ ਟੈਕਸਸ ਦਾ ਇੱਕ ਹੋਰ ਸੈਨੇਟਰ ਆ ਜੌਨ ਕਰਨਨ, ਉਹਨੂੰ ਵੀ ਇਨਵੋਲਵ ਜਿਹੜਾ ਉਹ ਕਰ ਲਿਆ। ਤੇ ਜਿਹੜਾ ਹੁਣ ਦੱਸਦੇ ਜਾਈਏ ਕਿ 2013 ਦੇ ਵਿੱਚ ਜਿਹੜਾ ਇਹਨਾਂ ਦਾ ਇਮੀਗ੍ਰੇਸ਼ਨ ਜਦੋਂ ਓਬਾਮੇ ਹੋਣੀ ਸੀਗੀ 68 ਵੋਟਾਂ ਤੇ 32 ਨਾ ਦੀਆਂ ਵੋਟਾਂ ਦੇ ਨਾਲ ਇਹਨਾਂ ਦੇ ਕੋਲ ਇੱਕ ਪਾਵਰ ਸੀਗੀ ਉਦੋਂ ਕਿ ਸਾਰਾ ਜਿਹੜਾ ਇਮੀਗ੍ਰੇਸ਼ਨ ਸਿਸਟਮ ਸੀਗਾ ਚੇਂਜ ਕਰ ਸਕਦੇ ਸੀਗੇ। ਓਬਾਮਾ ਹੁਣਾਂ ਨੇ ਅਪਰੋਚ ਲਈ ਕਿ ਨਹੀਂ ਆਪਾਂ ਸਾਰਿਆਂ ਨੂੰ ਇਕੱਠੇ ਲੈ ਕੇ ਜਾਣਾ ਨਾਲ, ਉਹ ਮੈਨੂੰ ਅੱਜ ਤੱਕ ਨਹੀਂ ਸਮਝ ਆਈ ਕਿ ਓਬਾਮੇ ਨੇ ਇਦਾਂ ਕਿਉਂ ਕੀਤਾ ਕਿ ਜਦ ਤੁਸੀਂ ਪਾਵਰ 'ਚ ਆ ਗਏ ਹੋ, ਤੁਸੀਂ 25 ਸਾਲਾਂ ਦਾ ਰੌਲਾ ਪਾਈ ਜਾਂਦੇ ਕਿ ਕਰਾਂਗੇ, ਤਾਂ ਉਹਨੂੰ ਉਦੋਂ ਕਰ ਦੇਣਾ ਚਾਹੀਦਾ ਸੀਗਾ। ਤੇ ਉਹਨੇ ਪੂਰਾ ਜਿਹੜਾ ਨਹੀਂ ਕੀਤਾ, ਉਹਨੇ ਸਿਰਫ ਜਿਹੜਾ ਡੱਕ ਵਾਲਿਆਂ ਨੂੰ ਰਿਲੀਫ ਦਿੱਤਾ ਸੀਗਾ। ਤੇ ਫਿਰ ਉਸ ਤੋਂ ਬਾਅਦ ਟਰੰਪ ਆ ਗਿਆ। ਟਰੰਪ ਹੁਣਾਂ ਨੇ ਪਤਾ ਹੀ ਹੈ ਸਾਨੂੰ, ਰੇਡੀਓ 'ਚ ਵੀ ਕਈ ਵਾਰੀ ਡਿਸਕਸ ਕੀਤਾ ਕਿ ਬਹੁਤ ਹਾਰਡਲਾਈਨ ਅਪਰੋਚ ਲਈ, ਜਿਹਦੇ ਕਰਕੇ ਕਿ ਫੰਡਿੰਗ ਵਗੈਰਾ ਉਹਨਾਂ ਨੇ ਸਾਰਾ ਜਿਹੜਾ ਫੋਕਸ ਆਪਣਾ ਉੱਤੇ ਰੱਖਿਆ ਕਿ ਬਾਰਡਰ ਦੀ ਵਾਲ ਨੂੰ ਕਿੱਦਾਂ ਫੰਡ ਕਰਨਾ, ਤੇ ਜਿਹੜੇ ਅਸਾਈਲਮ ਦੀਆਂ ਆਪਸ਼ਨ ਉਹਨਾਂ ਨੇ ਬਹੁਤ ਜ਼ਿਆਦਾ ਘਟਾਤੀਆਂ ਸੀਗੀਆਂ। ਤੇ ਕਾਫੀ ਜਿਹੜੇ ਹਿਊਮਨ ਰਾਈਟਸ ਜਾਂ ਹੋਰ ਜਿਹੜੇ ਗਰੁੱਪ ਜਿਹੜੇ ਅਨਡਾਕੂਮੈਂਟ ਲੋਕਾਂ ਦੀ ਹੈਲਪ ਕਰਦੇ ਸੀ ਉਹਨਾਂ ਦੀ ਫੰਡਿੰਗ ਵਗੈਰਾ ਖੋਲੀ ਸੀਗੀ। ਸੋ ਡੈਮੋਕ੍ਰੈਟਸ ਨੂੰ ਆਲਰੇਡੀ ਇੱਕ ਕਹਿ ਲਓ ਕਿ ਕਾਫੀ ਜ਼ਿਆਦਾ ਹੌਸਟਾਈਲ ਸਿਸਟਮ ਜਿਹੜਾ ਉਹ ਮਿਲਿਆ, ਤੇ ਇਹਨਾਂ ਨੇ ਆਪਣਾ ਬਿਲਡ ਬੈਕ ਬੈਟਰ ਜਿਹੜਾ ਪ੍ਰਸਤਾਵ ਰੱਖਿਆ ਕਿ ਆਪਾਂ ਸਾਡਾ ਪਹਿਲੇ ਦਿਨ ਹੀ ਇਨਫੈਕਟ ਜਿਹੜਾ ਬਾਈਡਨ ਸੀਗਾ ਉਹਨੇ ਅਨਾਉਂਸ ਕੀਤਾ ਕਿ ਆਪਾਂ ਵਧੀਆ ਇੱਕ ਸਿਸਟਮ ਬਣਾਵਾਂਗੇ, ਪਰ ਬਣਾ ਪਾਏ ਨਹੀਂ ਇਹ। ਸੋ ਹੁਣ ਇਹਨਾਂ ਕੋਲ ਇੱਕ ਕਹਿ ਲਓ ਆਖਰੀ ਮੌਕਾ, ਤੇ ਮੌਕਾ ਇਹ ਤਾਂ ਵਾ ਕਿਉਂਕਿ ਹੁਣ ਟਾਈਟਲ 42 ਜਿਹੜੀਆਂ ਐਕਸਪਲਸ਼ਨਸ ਹੁੰਦੀਆਂ ਬਾਰਡਰ ਦੀਆਂ ਮਈ 23 ਨੂੰ ਕਹਿੰਦੇ ਐਕਸਪਾਇਰ ਹੋ ਜਾਣੀਆਂ, ਮਤਲਬ ਕਿ ਉਸ ਤੋਂ ਬਾਅਦ ਬਾਰਡਰ ਕਾਈਂਡ ਆਫ ਲਾਈਕ ਖੁੱਲ੍ਹਾ ਹੀ ਆ। ਸੋ ਹੁਣ ਜੇ ਰਿਪਬਲਿਕਨ ਇਹਨਾਂ ਨਾਲ ਐਗਰੀ ਨਹੀਂ ਕਰਦੇ ਤਾਂ ਕੀ ਹੋਣਾ ਕਿ ਟਾਈਟਲ 42 ਇਹਨਾਂ ਨੇ ਐਕਸਪਾਇਰ ਕਰ ਦੇਣੀ ਆ ਡੈਮੋਕ੍ਰੈਟਸ ਨੇ, ਬਹੁਤ ਜ਼ਿਆਦਾ ਹਜ਼ਾਰਾਂ ਦੀ ਗਿਣਤੀ 'ਚ ਜਿਹੜੇ ਲੋਕੀ ਆ ਉਹ ਅੰਦਰ ਆ ਜਾਣੇ ਆ। ਸੋ ਇਹ ਰਿਪਬਲਿਕਨਾਂ ਦੇ ਵੀ ਫੇਵਰ ਦੀ ਗੱਲ ਆ ਕਿ ਜੇ ਉਹ ਬਹਿ ਕੇ ਦੋਨੋਂ ਜਿਹੜੀਆਂ ਪਾਰਟੀਆਂ ਉਹ ਸਹੀ ਤਰੀਕੇ ਨਾਲ ਇਹਨਾਂ ਨੂੰ ਅਗਰੀ ਕਰ ਲੈਣ, ਨਹੀਂ ਤਾਂ ਫਾਇਦਾ ਕੋਈ ਨਹੀਂ ਹੋਣਾ। ਲੋਕੀ ਉਹਨਾਂ ਨੇ ਬਾਰਡਰ ਪੂਰਾ ਖੋਲ ਦੇਣਾ, ਲੋਕੀ ਜਿਹੜੇ ਅੰਦਰ ਆ ਜਾਣੇ ਆ, ਇਮੀਗ੍ਰੈਂਟਸ ਨੂੰ ਵੀ ਫਾਇਦਾ ਨਹੀਂ ਹੋਣਾ। ਜਿਹੜੇ ਬਾਰਡਰ ਟੱਪਣੇ ਉਹਨਾਂ ਨੂੰ ਜ਼ਰੂਰ ਫਾਇਦਾ ਹੋਣਾ, ਪਰ ਜਿਹੜੇ ਪੁਰਾਣੇ ਕੇਸ ਆ ਜਿਹੜੇ ਕੰਪਲੇਨ ਕਰਦੇ ਆ ਕਿ ਸਾਡੇ ਕੇਸ 5-5 7-7 ਸਾਲ ਪੈਂਡਿੰਗ ਆ, ਉਹਨਾਂ ਦੇ ਹੋਰ ਜ਼ਿਆਦਾ 10-10 15-15 ਸਾਲ ਪੈਂਡਿੰਗ ਹੋ ਜਾਣੇ ਆ। ਸੋ ਇਦਾਂ ਹੈ ਕਿ ਇਹਨਾਂ ਨੂੰ ਥੋੜਾ ਸੈਂਸੀਬਲੀ ਕੰਮ ਜਿਹੜਾ ਕਰਨਾ ਪੈਣਾ, ਜਿਹੜਾ ਪੁਰਾਣਾ ਪ੍ਰੋਸੈਸ ਸੀਗਾ ਕਿ ਬਿਆਨ ਵਗੈਰਾ ਹੁੰਦੇ ਸੀਗੇ ਉਹਨਾਂ ਨੂੰ ਰਿਸਟੋਰ ਕਰਨਾ ਪੈਣਾ, ਕਿਉਂਕਿ ਨਹੀਂ ਤਾਂ ਹੁਣ ਬਾਰਡਰ ਤੇ ਸਿਚੁਏਸ਼ਨ ਇਹ ਆ ਕਿ ਜਿਹੜਾ ਆ ਗਿਆ ਕੋਈ ਬਿਆਨ ਨਹੀਂ, ਕੁਛ ਨਹੀਂ, ਸਿੱਧੇ ਉਹਨਾਂ ਨੂੰ ਅੰਦਰ ਆਉਣ ਦਿਓ। ਸਾਨੂੰ ਇਮੀਗ੍ਰੇਸ਼ਨ ਲਾਇਰਾਂ ਨੂੰ ਬਹੁਤ ਫਾਇਦਾ, ਸਾਨੂੰ ਬਹੁਤ ਜ਼ਿਆਦਾ ਕਲਾਇੰਟ ਮਿਲਦੇ ਆ, ਕੰਮ ਸਾਡਾ ਬਹੁਤ ਸੌਖਾ। ਪਰ ਇਦਾਂ ਕਿ ਆਪਾਂ ਸਿਰਫ ਆਪਣੇ ਬਾਰੇ ਨਹੀਂ ਸੋਚ ਸਕਦੇ, ਸਾਨੂੰ ਪੂਰੇ ਦੇਸ਼ ਦਾ, ਸਿਕਿਉਰਿਟੀ ਦਾ, ਜਿਹੜੇ ਆਲਰੇਡੀ ਕਲਾਇੰਟ ਸਿਸਟਮ ਦੇ ਵਿੱਚ ਪੈਂਡਿੰਗ ਆ, ਸਿਸਟਮ ਦਾ ਸਾਰਾ ਕੁਝ ਓਵਰਆਲ ਜੇ ਬੈਲੈਂਸ ਜਿਹਾ ਚੱਲੇ ਤਾਂ ਹੀ ਵਧੀਆ। ਸੋ ਦੇਖੋ ਇਹ ਆਪਸ 'ਚ ਰਲ ਸਕਦੇ ਆ ਕਿ ਨਹੀਂ ਸਕਦੇ ਆ। ਤੇ ਜਿਹੜੇ ਬਾਕੀ ਦੇ ਰਿਪਬਲਿਕਨ ਆ ਉਹਨਾਂ ਨੇ ਆਲਰੇਡੀ ਕਹਿਤਾ ਕਿ ਆਪਾਂ ਕੋਈ ਪਾਰਟਿਸਿਪੇਸ਼ਨ ਨਹੀਂ ਕਰਨੀ। ਸੋ ਮਈ ਤੋਂ ਬਾਅਦ ਦੇਖੋ ਕਿ ਜੇ ਨਹੀਂ ਇਹ ਐਗਰੀ ਕਰਦੇ ਤਾਂ ਕਾਫੀ ਇਹਨਾਂ ਦਾ ਖਲਾਰਾ ਜਿਹੜਾ ਉਹ ਪੈ ਜਾਣਾ। ਜੀ ਜੀ, ਇੱਕ ਇਤਿਹਾਸਕ ਚੀਜ਼ ਵਾਪਰੀ ਇਸ ਹਫਤੇ ਦੇ ਵਿੱਚ। ਕੇਤਨ ਜੀ ਬਰਾਊਨ ਜੈਕਸਨ, ਪਹਿਲੇ ਕਾਲੇ ਮੂਲ ਦੀ ਇਹ ਔਰਤ
ਸੁਪਰੀਮ ਕੋਰਟ ਤੇ ਜਸਟਿਸ ਦੇ ਵਜੋਂ ਕਨਫਰਮ ਹੋਏ ਆ। ਸਮਰ ਦੇ ਵਿੱਚ, ਗਰਮੀਆਂ ਦੇ ਵਿੱਚ ਜਸਟਿਸ ਬਰਾਇਰ ਦੇ ਸੰਨਿਆਸ ਤੋਂ ਬਾਅਦ ਚ ਉਹਨਾਂ ਦਾ ਅਹੁਦਾ ਜਿਹੜਾ ਹੈ ਉੱਥੇ ਉਹ ਸਾਂਭਣਾ ਆ। ਸੋ 116ਵੇਂ ਜਸਟਿਸ US ਦੇ 233 ਸਾਲਾਂ ਦੇ ਸੁਪਰੀਮ ਕੋਰਟ ਇਤਿਹਾਸ ਦੇ ਵਿੱਚ ਪਹਿਲੀ ਵਾਰੀ ਇੱਕ ਕਾਲੇ ਮੂਲ ਦੀ ਔਰਤ ਨੂੰ ਜਿਹੜਾ ਜਸਟਿਸ ਬਣਨ ਦਾ ਜਿਹੜਾ ਉਹ ਮੌਕਾ ਮਿਲਿਆ ਆ। ਸੋ ਇਸ ਦੇ ਨਾਲ ਚਲੋ ਇੱਕ ਤਾਂ ਇਹ ਇੱਕ ਨਵੀਂ ਚੀਜ਼ ਆ। ਇਮੀਗ੍ਰੈਂਟ ਵੀ ਕਹਿ ਲਓ, ਮਾਈਨੋਰਟੀਜ਼ ਵੀ ਕਹਿ ਲਓ, ਉਹਨਾਂ ਦੇ ਲਈ ਇਹ ਸਾਰੀਆਂ ਚੀਜ਼ਾਂ ਦੇਖਣੀਆਂ ਉਹ ਇੱਦਾਂ ਦਾ ਹੋਣਾ ਉਹਨਾਂ ਦੇ ਲਈ ਜ਼ਰੂਰ ਹੁੰਦਾ ਵੀ ਚਲੋ ਆਪਾਂ ਵੀ ਕਿਸੇ ਟਾਈਮ ਦੇ ਉੱਤੇ ਇੱਥੇ ਪਹੁੰਚ ਸਕਦੇ ਹਾਂ। ਉਹ ਚੀਜ਼ ਹੈਗੀ ਆ। ਸੋ ਬਹੁਤ ਸਾਰੇ ਮੁੱਦੇ ਜਿਹੜੇ ਆ, ਕੇਸਿਸ ਆ, ਸੁਪਰੀਮ ਕੋਰਟ ਨੇ ਸੁਣਨੇ ਆ। ਤੁਹਾਨੂੰ ਕਿੱਦਾਂ ਦਾ ਲੱਗ ਰਿਹਾ ਵੀ ਸੁਪਰੀਮ ਕੋਰਟ ਦੀ ਬਣਤਰ ਦੇ ਵਿੱਚ ਕੋਈ ਫਰਕ ਲੱਗੂਗਾ? ਕਿੱਦਾਂ ਜਿਹੜਾ ਉਹ ਹੋਊਗਾ ਇਹਨਾਂ ਦੀਆਂ ਆਈਡੀਓਲੋਜੀਜ਼, ਗੱਲਾਂ ਬਾਤਾਂ ਜਿਹੜੀਆਂ ਸੁਣਨ ਤੋਂ ਬਾਅਦ 'ਚ? ਬਣਤਰ 'ਚ ਤਾਂ ਕੋਈ ਫਰਕ ਨਹੀਂ ਆਉਣਾ, ਕਿਉਂਕਿ ਜਿਹੜਾ ਮੈਜੋਰਟੀ ਜਿਹੜਾ ਜੱਜਸ ਆ ਉਹ ਕੰਜ਼ਰਵੇਟਿਵ ਹੀ ਆ। ਇਸ ਵੇਲੇ ਜਿਹੜਾ ਸੁਪਰੀਮ ਕੋਰਟ ਆ ਉਹ ਕੰਜ਼ਰਵੇਟਿਵ ਚੱਲ ਰਿਹਾ। ਸੋ ਕੰਜ਼ਰਵੇਟਿਵ ਦਾ ਮਤਲਬ ਇਹ ਹੁੰਦਾ ਕਿ ਰਾਜਗਰਨ ਜੀ ਕੀ ਕਵਾਂਗੇ ਪੰਜਾਬੀ ਦੇ ਵਿੱਚ ਕੰਜ਼ਰਵੇਟਿਵ ਸੁਪਰੀਮ ਕੋਰਟ ਨੂੰ? ਸੋ ਚਲੋ ਲੋਕੀ ਸਮਝਦੇ ਆ, ਰਾਈਟ ਵਿੰਗ ਵੀ ਕਹਿ ਦਿੰਦੇ ਆ, ਵੀ ਕੱਟੜ ਕਹਿ ਲਓ, ਕਹਿ ਦਿੰਦੇ ਆ, ਕਈ ਤਰੀਕੇ ਦੇ ਸ਼ਬਦ ਜਿਹੜੇ ਉਹ ਵਰਤ ਲਏ ਜਾਂਦੇ ਆ। ਸੋ ਜਿਹੜਾ ਕੱਟੜ ਦਾ ਮਤਲਬ ਇਹ ਹੁੰਦਾ ਕਿ ਮਾੜੀ ਸੈਂਸ ਚ ਨਹੀਂ ਮੈਂ ਕਹਿ ਰਿਹਾ। ਕੱਟੜ ਦਾ ਮਤਲਬ ਤੁਸੀਂ ਇਹ ਕਹਿ ਸਕਦੇ ਹੋ ਕਿ ਜਿਹੜੇ ਪੁਰਾਣੇ ਟ੍ਰੈਡੀਸ਼ਨ ਆ ਉਹਨੂੰ ਉਹ ਅਪਹੋਲਡ ਕਰਨਾ ਚਾਹੁੰਦੇ ਆ। ਤੇ ਲਿਬਰਲ ਦਾ ਮਤਲਬ ਹੁੰਦਾ ਕਿ ਜਿਹੜੀ ਨਵੀਂ ਅਗਾਂਹਵਧੂ ਸੋਚ ਆ ਜਾਂ ਜਿਹੜੇ ਨਵੇਂ ਵਿਚਾਰ ਆ ਉਹ ਜ਼ਿਆਦਾ ਐਂਟਰਟੇਨ ਜਿਹੜੇ ਹੁੰਦੇ ਆ। ਸੋ ਇਹ ਹਰ ਵਾਰੀ ਲਿਬਰਲ ਸਹੀ ਨਹੀਂ ਹੁੰਦੇ, ਹਰ ਵਾਰੀ ਕੰਜ਼ਰਵੇਟਿਵ ਜਿਹੜੇ ਗਲਤ ਨਹੀਂ ਹੁੰਦੇ। ਸੋ ਜਿਹੜੀ ਇੱਕ ਬੈਲੈਂਸਡ ਅਪਰੋਚ ਮੇਰੇ ਹਿਸਾਬ ਨਾਲ ਜ਼ਿਆਦਾ ਵਧੀਆ ਹੁੰਦੀ ਹੈ, ਕਿਉਂਕਿ ਸਾਰੇ ਲੋਕਾਂ ਨੇ ਆਪਸ 'ਚ ਰਲ ਮਿਲ ਕੇ ਜਿਹੜਾ ਤਾਂ ਹੀ ਗੱਡੀ ਚੱਲ ਸਕਦੀ ਆ। ਬਿਲਕੁਲ। ਕੰਜ਼ਰਵੇਟਿਵ ਕੋਰਟ ਦਾ ਮਤਲਬ ਇਹ ਹੈਗਾ ਕਿ ਉਹਨਾਂ ਨੇ ਜਿਹੜੇ ਫੈਸਲੇ ਆ ਉਹ ਸਟ੍ਰਿਕਟ ਦੇਣੇ ਆ, ਸੈਂਟੈਂਸਿੰਗ ਉਹਨਾਂ ਦੀ ਜਿਹੜੀ ਸਟ੍ਰਿਕਟ ਆ, ਪਨਿਸ਼ਮੈਂਟ ਜਿਹੜੀ ਸਟ੍ਰਿਕਟ ਆ। ਲਿਬਰਲ ਜਿਹੜਾ ਹੁੰਦਾ ਕਿ ਥੋੜੀ ਜਿਹੀ ਲੀਨੀਅੰਸੀ ਕਹਿ ਲਓ ਉਹ ਅਪਰੋਚ 'ਚ ਹੁੰਦੀ ਆ। ਲਿਬਰਲ ਸੁਪਰੀਮ ਕੋਰਟ ਦੇ ਵਿੱਚ ਤੁਹਾਡੇ ਇਮੀਗ੍ਰੇਸ਼ਨ ਨੂੰ ਬਹੁਤ ਜ਼ਿਆਦਾ ਫਾਇਦਾ ਹੁੰਦਾ, ਉਹ ਲਿਬਰਲ ਡਿਸੀਜਨ ਦਿੰਦੇ ਆ। ਕੰਜ਼ਰਵੇਟਿਵ ਜਿਹੜਾ ਸੁਪਰੀਮ ਕੋਰਟ ਆਪਾਂ ਦੇਖਿਆ ਕਿ ਵਿਜੇ ਕੁਮਾਰ ਦਾ ਕੇਸ ਹੋ ਗਿਆ, ਕੋਈ ਵੀ ਵੱਡੇ ਕੇਸ ਉਹਨਾਂ ਨੇ ਡਿਨਾਈ ਹੀ ਜਿਹੜੇ ਕਰਨੇ ਆ, ਹੈ ਨਾ। ਤੇ ਗੱਲ ਕਰੀਏ ਇਸ ਜਸਟਿਸ ਦੀ, KBJ ਹੈ ਨਾ, ਜਿੱਦਾਂ ਰੁਥ ਗਿੰਸਬਰਗ ਜਿਹੜੇ ਜੱਜ ਸੀਗੇ, ਇਹ ਵੀ ਜਿਹੜੀ ਜੱਜ ਹੈ ਇਹਨੂੰ ਲੋਕੀ ਦੇਖਦੇ ਆ ਕਿ ਇਹ ਪਹਿਲੀ ਕਾਲੇ ਮੂਲ ਦੀ ਔਰਤ ਆ, ਇਹ ਵਧੀਆ ਪਰਫਾਰਮ ਕਰੂਗੀ। ਫਸਟ ਮਤਲਬ ਕਿ ਹਿਸਟਰੀ ਬਣਾਤੀ ਹੈ ਨਾ। 116 ਜੱਜ ਸੀਗੀ, 53 ਵੋਟਾਂ ਇਹਦੇ ਫੇਵਰ 'ਚ ਗਈਆਂ, 47 ਅਗੇਂਸਟ ਗਈਆਂ। 100 ਸੈਨੇਟ ਦੀਆਂ ਹੁੰਦੀਆਂ, 50 ਜਿਹੜੇ ਡੈਮੋਕ੍ਰੈਟ ਇਨਕਲੂਡਿੰਗ ਇੰਡੀਪੈਂਡੈਂਟ ਉਹ ਐਗਰੀ ਕਰਦੇ ਸੀਗੇ, ਤੇ 3 ਜਿਹੜੇ ਰਿਪਬਲਿਕਨ ਸੀਗੇ ਉਹਨਾਂ ਨੇ ਜੁਆਇਨ ਕੀਤਾ ਆਪਣੀ ਪਾਰਟੀ ਤੋਂ ਅਲੱਗ ਹੋ ਕੇ। ਸੈਨੇਟਰ ਸੂਜ਼ਨ ਕਾਲਿਨ ਮੇਨ ਦੀ, ਲੀਜ਼ਾ ਅਲਾਸਕਾ ਦੀ ਤੇ ਮਿਟ ਰੋਮਨੀ ਯੂਟਾ ਦਾ। ਇਹ 3 ਜਿਹੜੇ ਰਿਪਬਲਿਕਨ ਸੀਗੇ ਇਹ ਜੁਆਇਨ ਕੀਤੇ, ਫਿਰ ਇਹ ਜਿਹੜੀ ਇਹਦੀ ਇਲੈਕਸ਼ਨ ਜਿਹੜੀ ਉਹ ਹੋਈ ਆ। ਸੋ ਇਹ ਸਾਰੇ ਜਿਹੜੇ ਡੈਮੋਕ੍ਰੈਟ ਸੀਗੇ ਉਹ ਔਨ ਬੋਰਡ ਸੀਗੇ, ਤੇ ਪ੍ਰੈਜ਼ੀਡੈਂਟ ਬਾਈਡਨ ਨੇ ਇਹਨੂੰ ਨੋਮੀਨੇਟ ਜਿਹੜਾ ਕੀਤਾ ਸੀਗਾ। ਸੋ ਇਹ ਜਿਹੜੀ ਅਪਾਇੰਟਮੈਂਟ ਹੈਗੀ ਆ, ਬਿਲਕੁਲ ਇਹ ਜਿਹੜੀ ਬਾਈਡਨ ਦੀ ਲੈਗੇਸੀ ਨੂੰ ਲਈ ਕਾਫੀ ਵੱਡੇ ਹੋ ਗਏ। ਆਪਾਂ ਇਹ ਰਿਲੇਟਿਵਲੀ ਕਾਫੀ ਜਿਹੜੀ ਯੰਗ ਜੱਜ ਆ, ਕਾਫੀ ਜਿਹੜੇ ਇਹਦੇ ਸਾਲ ਜਿਹੜੇ ਉਹ ਪਏ ਆ ਜੇ, ਹਨਾ। ਅੱਜ ਜੱਜ ਜਿਹੜਾ ਸੁਪਰੀਮ ਕੋਰਟ ਆ ਉਹ ਕੰਜ਼ਰਵੇਟਿਵ ਆ, ਹੋ ਸਕਦਾ ਕਿ ਨਿਊਟਰਲ ਹੋ ਜਾਵੇ ਕਿਸੇ ਟਾਈਮ ਤੇ, ਲਿਬਰਲ ਹੋ ਜਾਵੇ। ਸੋ ਦੇਖਦੇ ਆ। ਪਰ ਇਹ ਹੈ ਕਿ ਇਹ ਇੱਕ ਜੱਜ ਜਿਹੜੀ ਇਹਨੂੰ ਆਪਾਂ ਲਿਬਰਲ ਜੱਜ ਕਹਿ ਸਕਦੇ ਹਾਂ, ਇਹ ਸੁਪਰੀਮ ਕੋਰਟ ਪਹੁੰਚ ਗਈ ਆ। ਤੇ ਪਰ ਅਜੇ ਇਹਦੀ ਸੀਟ ਇਹਨੂੰ ਮਿਲਣੀ ਨਹੀਂ। ਜਸਟਿਸ ਸਟੀਫਨ ਬਰਾਇਰ ਜਿਹੜੇ ਹੈਗੇ ਆ, ਉਹਨਾਂ ਨੇ ਇਸ ਸਾਲ ਦੇ ਐਂਡ ਤੱਕ ਜਦੋਂ ਰਿਟਾਇਰ ਹੋਣਾ, ਫਿਰ ਇਹਨਾਂ ਨੇ ਫਿਰ ਇਹ ਜਿਹੜੇ ਜਸਟਿਸ ਹੈਗੀ ਆ ਇਹ ਜਾ ਸਕਦੀ ਆ। ਤੋ ਜਦੋਂ ਇਹਨਾਂ ਨੂੰ ਇਹ ਜਿਹੜਾ ਸਾਰੀ ਜਿਹੜੀ ਕਨਫਰਮੇਸ਼ਨ ਹੀਅਰਿੰਗ ਹੈ ਇਹ 4 ਦਿਨ ਜਿਹੜੀ ਚੱਲੀ, ਕਾਫੀ ਇਹਦੇ ਵਿੱਚ ਫਾਈਟ ਹੋਈ। ਜਿਹੜੇ ਰਿਪਬਲਿਕਨ ਸੀਗੇ ਉਹ ਚਾਹੁੰਦੇ ਨਹੀਂ ਸੀਗੇ ਕਿ ਇਹ ਆਵੇ। ਸੋ ਇਹ ਆਪਾਂ ਨੂੰ ਪਤਾ ਹੀ ਆ ਕਿ ਹਰ ਵਾਰੀ ਜਿਹੜਾ ਇਹਨਾਂ ਦਾ ਕੋਈ ਵੀ ਜਸਟਿਸ ਦੀ ਜਿਹੜੀ ਪੋਜੀਸ਼ਨ ਖਾਲੀ ਹੁੰਦੀ ਆ, ਬਹੁਤ ਵੱਡਾ ਡਰਾਮਾ ਹਰ ਵਾਰੀ ਜਿਹੜਾ ਇਹਨਾਂ ਦਾ ਹੁੰਦਾ। ਕਿਉਂਕਿ ਜਿਹੜੇ ਰਿਪਬਲਿਕਨ ਆ ਉਹ ਚਾਹੁੰਦੇ ਆ ਕਿ ਸੁਪਰੀਮ ਕੋਰਟ ਕੰਜ਼ਰਵੇਟਿਵ ਰਵੇ, ਜਿਹੜੇ ਡੈਮੋਕ੍ਰੇਟ ਆ ਉਹ ਚਾਹੁੰਦੇ ਆ ਕਿ ਸੁਪਰੀਮ ਕੋਰਟ ਜਿਹੜਾ ਲਿਬਰਲ ਰਵੇ। ਕਿਉਂਕਿ ਜਿਹੜਾ ਸੁਪਰੀਮ ਕੋਰਟ ਜਿਹੜੇ ਫੈਸਲੇ ਦਿੰਦਾ, ਉਹਦੇ ਜਿਹੜੇ ਡਿਸੀਜਨ ਆ ਉਹ ਕਈ ਸਾਲਾਂ ਤੱਕ, ਦਹਾਕਿਆਂ ਤੱਕ ਜਿਹੜਾ ਅਮਰੀਕਨ ਕਲਚਰ, ਅਮਰੀਕਨ ਸੁਸਾਇਟੀ ਨੂੰ ਜਿਹੜਾ ਉਹ ਇਨਫਲੂਐਂਸ ਜਿਹੜੇ ਕਰਦੇ ਆ। ਤੇ ਜਿਹੜੇ ਡੈਮੋਕ੍ਰੇਟਸ ਆ ਉਹ ਕਹਿੰਦੇ ਕਿ ਇਹ ਬਹੁਤ ਵੱਡਾ ਇਤਿਹਾਸਿਕ ਦਿਨ ਆ ਕਿ ਇਹਦੀ ਨੋਮੀਨੇਸ਼ਨ ਜਿਹੜੀ ਸਕਸੈਸਫੁਲ ਹੋਈ ਆ। ਪਰ ਜਿਹੜੇ ਰਿਪਬਲਿਕਨ ਸੀਗੇ, ਕ੍ਰਿਟਿਕ ਸੀਗੇ, ਉਹ ਇਹ ਕਹਿੰਦੇ ਆ ਕਿ ਜਿਹੜਾ ਇਹਦਾ ਕਿਉਂਕਿ ਇਹ ਪਹਿਲਾਂ ਵੀ ਜੱਜ ਰਹੀ ਹੈ ਥੱਲੜੇ ਕੋਰਟਸ ਦੇ ਵਿੱਚ, ਉਹ ਕਹਿੰਦੇ ਕਿ ਇਹਦਾ ਜੇ ਆਪਾਂ ਸੈਂਟੈਂਸਿੰਗ ਰੈਕਡ ਦੇਖੀਏ, ਸਜ਼ਾ ਦੇਣ ਦਾ ਰੈਕਡ ਦੇਖੀਏ ਚਾਈਲਡ ਪੋਰਨੋਗ੍ਰਾਫੀ ਕੇਸਿਸ ਦੇ ਵਿੱਚ, ਉਹ ਕਾਫੀ ਜਿਹੜਾ ਥੋੜਾ ਲੀਨੀਅੰਟ ਸੈਂਟੈਂਸ ਹੈਗਾ, ਇੰਨੇ ਸਟ੍ਰਿਕਟ ਇਹਨੇ ਸੈਂਟੈਂਸ ਨਹੀਂ ਦਿੱਤੇ। ਉਹਦਾ ਇਹਨਾਂ ਨੇ ਕਾਫੀ ਜਿਹੜਾ ਮੁੱਦਾ ਚੱਕਿਆ ਕਿ ਇਹਦੇ ਸਾਰੇ ਡਿਸੀਜਨ ਉਹਨੇ ਦੇਖੇ ਕਿ ਜਿਹੜੇ ਚਾਈਲਡ ਪੋਰਨੋਗ੍ਰਾਫੀ ਦੇ ਵਿੱਚ ਜਿਹੜੇ ਮੁਜਰਿਮ ਸੀਗੇ ਉਹਨਾਂ ਨੂੰ ਇਹਨੇ ਪੂਰੀ 100% ਜਿਹੜੀ ਸਟ੍ਰਿਕਟ ਸਜ਼ਾ ਕਿਉਂ ਨਹੀਂ ਦਿੱਤੀ।
ਪਰ ਇਹ ਜਿਹੜੇ ਛੋਟੇ-ਛੋਟੇ ਜਿਹੜੇ ਮੁੱਦੇ ਸੀਗੇ ਨੇ ਕਾਫੀ ਵਧੀਆ ਜਿਹੜਾ ਕੰਮ ਉਹ ਕੀਤਾ। ਇਹ ਹਾਰਵਰਡ ਦੀ ਜਿਹੜੀ ਗ੍ਰੈਜੂਏਟ ਆ ਟੌਪ, ਇਹ ਇੱਕ ਏਦਾਂ ਦੀ ਜੱਜ ਆ ਜਿਹੜੀ ਪਬਲਿਕ ਸਕੂਲ ਸਿਸਟਮ ਤੋਂ ਹਾਰਵਰਡ ਲਾਅ ਸਕੂਲ ਦੇ ਵਿੱਚ ਫਿਰ ਜਿਹੜੀ ਗਈ ਸੀਗੀ। ਟ੍ਰਾਇਲ ਅਟਰਨੀ ਵੀ ਇਹ ਰਹਿ ਚੁੱਕੀ ਆ। ਕਾਫੀ ਇਹਨੇ ਜਿਹੜਾ ਇਹਦਾ ਜਿਹੜਾ ਰੈਕਰਡ ਆ ਉਹ ਅਨਕਨਵੈਨਸ਼ਨਲ ਆ, ਮਤਲਬ ਕਿ ਕਾਫੀ ਸਟਰਗਲ ਵਾਲੇ ਰਾਹ ਚੋਂ ਜਿਹੜੇ ਇਹ ਉੱਪਰ ਉੱਠੀ ਆ। ਤੇ ਇਹਦੀ ਜਿਹੜੀ ਫੈਮਿਲੀ ਦੀ ਵੀ ਕਾਫੀ ਵਧੀਆ ਜਿਹੜੀ ਇੱਕ ਕਹਿ ਲਓ ਇੱਕ ਇਹਦੀ ਆਪਣੀ ਸਟੋਰੀ ਹੈ ਕਿ ਇੱਕੋ ਲਾਈਫ ਟਾਈਮ ਦੇ ਵਿੱਚ ਕਿ ਘਰ ਦੇ ਜਿਹੜੇ ਦਾਦਾ ਜਿਹੜੇ ਕਿ ਫੋਰਸੀਬਲੀ ਜਿਹਨਾਂ ਤੋਂ ਕੰਮ ਕਰਾਇਆ ਜਾਂਦਾ ਸੀਗਾ, ਤੇ ਹੁਣ ਤੁਸੀਂ ਸੁਪਰੀਮ ਕੋਰਟ ਤੱਕ ਜਿਹੜੇ ਪਹੁੰਚ ਜਾਂਦੇ ਹੋ। ਤੇ ਇਹਨੂੰ ਜਿਹੜੇ ਫਿਰ ਜਦੋਂ ਆਊਗੀ ਇਹਨੂੰ ਉਹਨਾਂ ਨੇ ਜਿਹੜੇ ਕੇਸ ਇਹਨੂੰ ਦੇਣੇ ਆ ਪਹਿਲਾਂ ਜਿਹੜੇ ਲਾਈਨਡ ਅਪ ਹੈਗੇ ਆ। ਇੱਕ ਤਾਂ ਹੈਗਾ ਜਿਹੜਾ ਕਿ ਹਾਰਵਰਡ ਕਾਲਜ ਦਾ ਜਿਹੜਾ ਐਡਮਿਨਿਸਟ੍ਰੇਟਿਵ ਪਾਲਿਸੀ, ਉਹਦੇ ਐਡਮਿਸ਼ਨ ਪਾਲਿਸੀ ਨੂੰ ਲੈ ਕੇ ਜਿਹੜਾ ਕੇਸ ਆ ਸੁਪਰੀਮ ਕੋਰਟ ਦੇ ਵਿੱਚ ਗਿਆ ਹੋਇਆ। ਤੇ ਰੀਡਿਸਟ੍ਰਿਕਟਿੰਗ ਹੁੰਦਾ ਜਦੋਂ ਪੋਲੀਟਿਕਸ ਆ ਜਿਹੜੀ ਇਲੈਕਸ਼ਨ ਕੈਂਪੇਨ ਵਗੈਰਾ ਹੁੰਦੇ ਨੇ, ਸੈਂਸਸ ਵਗੈਰਾ, ਵੋਟ ਵਗੈਰਾ ਕਾਊਂਟ ਕਰਦੇ ਕਿੱਦਾਂ ਤੁਸੀਂ ਆਪਣਾ ਜਿਹੜਾ ਕਾਂਗਰੈਸ਼ਨਲ ਡਿਸਟ੍ਰਿਕਟ ਆ ਉਹਨੂੰ ਕਿੱਦਾਂ ਉਹਦੀ ਬਾਉਂਡਰੀ ਵਗੈਰਾ ਕਿਸ ਹਿਸਾਬ ਨਾਲ ਡਰਾ ਕਰਦੇ ਹੋ। ਰੀਡਿਸਟ੍ਰਿਕਟਿੰਗ ਦੇ ਉੱਤੇ ਕਾਫੀ ਜ਼ਿਆਦਾ ਇਹਦਾ ਜਿਹੜਾ ਇੰਪੋਰਟੈਂਟ ਕੇਸ ਜਿਹੜਾ ਉਹ ਗਿਆ ਹੋਇਆ ਸੁਪਰੀਮ ਕੋਰਟ ਕੋ। ਤੇ ਰਿਲੀਜੀਅਸ ਲਿਬਰਟੀ ਦੇ ਰਿਲੇਟਡ ਇਹਦੇ ਕਾਫੀ ਜਿਹੜੇ ਕੇਸ ਆ ਉਹ ਗਏ ਆ ਸੁਪਰੀਮ ਕੋਰਟ ਕੋ। ਸੋ ਇਹ ਜਦੋਂ ਆਊਗੀ ਉਹ ਕਹਿੰਦੇ ਕਿ ਆਹ 3 ਜਿਹੜੇ ਮੁੱਖ ਕੇਸ ਆ ਇੱਥੇ ਇਹਨੇ ਬਹਿਣਾ। ਪਰ ਕਿਉਂਕਿ ਇਹ ਆਲਰੇਡੀ ਹਾਰਵਰਡ ਦੇ ਵਿੱਚ ਬੋਰਡ ਇਹ ਸਕੂਲ ਬੋਰਡ ਆਫ ਓਵਰਸੀਅਰਸ ਦੇ ਉੱਤੇ ਇੱਕ ਮੈਂਬਰ ਸੀਗੀ, ਸੋ ਇਹਨੇ ਪਹਿਲਾਂ ਹੀ ਆਪਣੇ ਆਪ ਨੂੰ ਉਤੋਂ ਰਿਕਿਊਜ਼ ਕਰ ਲਿਆ ਕਿ ਮੇਰੀ ਜਜਮੈਂਟ ਬਾਇਸ ਹੋ ਜਾਣੀ ਹੈ। ਜਿਹੜੀ ਹਾਰਵਰਡ ਵਾਲਾ ਜਿਹੜਾ ਕੇਸ ਐਡਮਿਸ਼ਨ ਵਾਲਾ ਉੱਤੇ ਮੈਂ ਆਪਣਾ ਜਿਹੜਾ ਉਹ 'ਚ ਨਹੀਂ ਮੈਂ ਪਾਰਟਿਸਿਪੇਟ ਕਰ ਸਕਦੀ ਹਾਂ। ਸੋ ਇਹ ਏਦਾਂ ਹੁੰਦਾ ਕਿ ਯੂਐਸ ਸਿਸਟਮ ਦੇ ਵਿੱਚ ਜੇ ਤੁਹਾਡਾ ਕੋਈ ਵੀ ਕਨਫਲਿਕਟ ਆਫ ਇੰਟਰਸਟ ਆ ਜਾਂ ਤੁਸੀਂ ਬਾਇਸ ਹੋ, ਭਾਵੇਂ ਤੁਸੀਂ ਸਰਕਾਰੀ ਵਕੀਲ ਹੋ ਜਾਂ ਕੁਛ ਹੋ, ਤੁਸੀਂ ਆਪਣੇ ਆਪ ਨੂੰ ਰਿਕਿਊਜ਼ ਕਰ ਲੈਂਦੇ ਹੋ। ਤੇ ਜਿਹੜੀ ਕਿ ਆਪਾਂ ਨੂੰ ਇੰਡੀਆ ਵਰਗੀ ਕੰਟਰੀ 'ਚ ਨਹੀਂ ਦੇਖਣ ਨੂੰ ਚੀਜ਼ ਮਿਲਦੀ। ਉੱਥੇ ਬੰਦਾ ਕਹਿੰਦਾ ਕਿ ਅੱਛਾ ਇਹ ਤਾਂ ਮੇਰੇ ਹੱਥੇ ਹੁਣ ਚੜਿਆ, ਹੁਣ ਮੈਂ ਆਪਣੇ ਫੇਵਰ ਦਾ ਡਿਸੀਜਨ ਦਊਂਗਾ। ਸੋ ਇਹ ਕਈ ਵਾਰੀ ਮੈਂ ਦੇਖਿਆ ਸਿਸਟਮ ਦੇ ਵਿੱਚ ਕਿ ਸਰਕਾਰੀ ਵਕੀਲ ਵੀ ਕਈ ਵਾਰੀ ਹੁੰਦਾ, ਕਹਿੰਦਾ ਕਿ ਮੈਂ ਆਹ ਫਲਾਨੀ ਫਰਮ 'ਚ ਕੰਮ ਕਰਦਾ ਸੀਗਾ, ਉਦੋਂ ਆਹ ਕੇਸ ਉੱਥੇ ਸੀਗਾ, ਸੋ ਹੋ ਸਕਦਾ ਕਿ ਮੇਰੀ ਜਜਮੈਂਟ ਆ ਬਾਇਸ ਹੋ ਜਾਵੇ, ਇਸ ਲਈ ਮੈਂ ਜਿਹੜਾ ਆਹ ਵਾਲਾ ਕੇਸ ਨਹੀਂ ਲੜੂੰਗਾ। ਸੋ ਇੱਥੇ ਥੋੜਾ ਜਿਹਾ ਇਸ ਹਿਸਾਬ ਨਾਲ ਸਿਸਟਮ ਦੇ ਨਾਲ ਤੁਹਾਨੂੰ ਚੱਲਣਾ ਪੈਂਦਾ, ਕਿਉਂਕਿ ਜੇ ਬਾਅਦ 'ਚ ਇਹ ਸ਼ੋਅ ਹੋ ਜਾਵੇ ਕਿ ਇੱਦਾਂ ਦਾ ਕੋਈ ਪੋਜੀਸ਼ਨ ਸੀਗੀ, ਅਹੁਦਾ ਸੀਗਾ, ਭਾਵੇਂ ਤੁਹਾਡਾ ਡਿਸੀਜਨ ਬਾਇਸ ਨਹੀਂ ਵੀ ਹੈਗਾ, ਤੇ ਉਹਨੂੰ ਜਿਹੜੀ ਪਾਰਟੀ ਹੈਪੀ ਨਹੀਂ ਹੈਗੀ ਉਹਨੂੰ ਰੀਓਪਨ ਕਰਾ ਸਕਦੀ ਹੈ ਕੇਸ ਨੂੰ। ਸੋ ਲੋਕੀ ਜਿਹੜੇ ਜੱਜ ਹੋ ਗਏ, ਸਰਕਾਰੀ ਵਕੀਲ ਹੋ ਗਏ, ਉਹ ਪਹਿਲਾਂ ਹੀ ਉਹ ਜਿਹੜੇ ਕੇਸ ਤੋਂ ਵਿਡਰਾ ਕਰ ਲੈਂਦੇ ਹੋ ਆਪਣੇ ਆਪ ਨੂੰ। ਤੇ ਇਹਦੀ ਜਿਹੜੀ ਕਨਫਰਮੇਸ਼ਨ ਹੀਅਰਿੰਗ ਹੈ, ਇਹਨੇ ਬੇਸਿਕਲੀ ਉਹ ਇਹਨੂੰ ਕਹਿੰਦੇ ਕਿ ਤੂੰ ਦੱਸ ਕਿ ਤੇਰੀ ਜਿਹੜੀ ਅਪਰੋਚ ਆ ਕੀ ਆ, ਲਿਬਰਲ ਆ, ਕੰਜ਼ਰਵੇਟਿਵ ਆ। ਸੋ ਇਹਨੇ ਉਹ ਨਹੀਂ ਦੱਸਿਆ। ਉਹ ਕਹਿੰਦੀ ਕਿ ਮੈਂ ਇੱਕ ਮੇਰੀ ਨਿਊਟਰਲ ਪੋਜੀਸ਼ਨ ਆ, ਮੈਂ ਜਿਹੜੇ ਫੈਕਟਸ ਨੂੰ ਇੰਟਰਪ੍ਰੇਟ ਕਰੂੰਗੀ, ਫਿਰ ਆਪਣੇ ਹਿਸਾਬ ਨਾਲ ਜਿਹੜੀ ਮੈਂ ਮਲਟੀ ਟੀਅਰ ਜਿਹੜੀ ਅਪਰੋਚ ਉਹ ਲਾਉਂਗੀ, ਮੈਂ ਇਦਾਂ ਤੁਹਾਨੂੰ ਦੱਸ ਨਹੀਂ ਸਕਦੀ। ਇਸ ਗੱਲ ਦਾ ਜਦੋਂ ਇਹਦੀ ਹੀਅਰਿੰਗਸ ਵਗੈਰਾ ਕਾਫੀ 21-22 ਘੰਟੇ ਨੂੰ ਜਦੋਂ ਪੁੱਛਤਾਛ ਜਿਹੜੀ ਸਾਰੀ ਕੀਤੀ, ਤੇ ਜਿਹੜੇ ਰਿਪਬਲਿਕਨ ਸੀਗੇ ਉਹ ਹੈਪੀ ਨਹੀਂ ਸੀਗੇ। ਉਹ ਕਹਿੰਦੇ ਕਿ ਇਹ ਸਟੈਂਸ ਨਹੀਂ ਲੈਂਦੀ ਆ, ਤੇ ਰਿਪਬਲਿਕਨ ਨੇ ਕਹਿੰਦੇ ਕਿ ਇਹ ਬਹੁਤ ਜ਼ਿਆਦਾ ਲਿਬਰਲ ਆ। ਤੇ ਲਿੰਜ਼ੀ ਗ੍ਰਾਹਮ ਜਿਹੜੇ ਸਾਊਥ ਕੈਰੋਲਾਈਨਾ ਦਾ ਸੈਨੇਟਰ, ਆਪਾਂ ਦੇਖਿਆ ਹੀ ਆ ਕਿ ਉਹ ਥੋੜਾ ਵੱਧ ਚੜ ਕੇ ਬੋਲਦੇ ਨੇ। ਉਹ ਕਹਿੰਦਾ ਕਿ ਸਾਡੇ ਜਿਹੜੇ ਸੁਪਰੀਮ ਕੋਰਟ ਦੇ ਜੱਜ ਆ ਉਹ ਇੱਕ ਨੇਵੀ ਸੀਲ ਵਾਂਗੂ ਦਲੇਰ, ਟੌਪ ਆਫ ਦਾ ਲਾਈਨ ਕਿਲਰ ਹੋਣੇ ਚਾਹੀਦੇ ਆ। ਤੇ ਇਹ ਇੱਕ ਲਿਬਰਲ ਆ, ਇਹ ਕਿਲਰ ਨਹੀਂ ਹੈਗੀ, ਇਹਦੇ ਵਿੱਚ ਇੰਨਾ ਦਮ ਨਹੀਂ ਹੈਗਾ, ਇਹ ਉਹ ਚੀਜ਼ ਕਰ ਨਹੀਂ ਸਕਦੀ, ਹਨਾ। ਇਦਾਂ ਦੇ ਕਾਫੀ ਕਹਿ ਲਓ ਕਿ ਦੋਨੋਂ ਪਾਸੋਂ ਪੁੱਠੇ ਸਿੱਧੇ ਜਿਹੜੇ ਕਮੈਂਟ ਆ ਜਿਹੜੇ ਉਹ ਵੇਖਣ ਨੂੰ ਮਿਲੇ ਆ। ਤੇ ਉਹ ਹਮੇਸ਼ਾ ਹੁੰਦਾ ਭਾਵੇਂ ਕੋਈ ਵੀ ਹੋਵੇ। ਤੇ ਇਨ ਸਮਰੀ ਜੇ ਇਹਦੀ ਗੱਲ ਦੱਸੀ ਦੀ ਜਾਈਏ ਤਾਂ ਜਿਹੜੇ ਬਾਕੀ ਸਾਰੇ ਜੱਜਾਂ ਨੂੰ ਜੇ ਸਾਰਿਆਂ ਨੂੰ ਰੱਖੀਏ, ਜੈਕਸਨ, ਥਾਮਸ, ਬਰਾਇਰ, ਰਾਬਰਟਸ, ਜਿੰਨੇ ਵੀ ਸੁਪਰੀਮ ਕੋਰਟ ਦੇ ਜਿਹੜੇ ਜੱਜ ਆ, ਉਹਦੇ ਵਿੱਚੋਂ ਦੀ ਸਿਰਫ 4 ਜਣੇ ਆ ਜਿਹੜੇ 3 ਜਣੇ ਹੋਰ ਸੀਗੇ ਜਿਹੜੇ ਪਬਲਿਕ ਹਾਈ ਸਕੂਲ ਸਿਸਟਮ 'ਚ ਗਏ ਸੀਗੇ, ਇੱਕ ਉਹਨਾਂ 'ਚੋਂ ਆ। ਸੋ ਮਤਲਬ ਸਾਰੇ ਜਿਹੜੇ ਜੱਜ ਆ ਉਹ ਪਬਲਿਕ ਨਹੀਂ, ਉਹ ਪ੍ਰਾਈਵੇਟ ਸਕੂਲਾਂ 'ਚੋਂ ਗਏ ਸੀਗੇ। ਫਿਰ ਇਹ ਆਈਵੀ ਲੀਗ ਲਾਅ ਸਕੂਲ 'ਚ ਗਈ ਸੀਗੀ। ਸੋ ਆਈਵੀ ਲੀਗ ਲਾਅ ਸਕੂਲ ਹੁੰਦੇ ਨੇ, ਆਈਵੀ ਯੂਨੀਵਰਸਿਟੀ ਹੁੰਦੀਆਂ ਈਸਟ ਕੋਸਟ ਤੇ, ਜਿੱਦਾਂ ਹਾਰਵਰਡ ਹੋ ਗਿਆ, ਡਿਊਕ ਹੋ ਗਿਆ, ਇਦਾਂ ਜਿਹੜੀਆਂ ਟੌਪ ਲੈਵਲ ਦੀਆਂ ਯੂਨੀਵਰਸਿਟੀਜ਼ ਆ ਉਹਨੂੰ ਆਈਵੀ ਲੀਗ ਆਪਾਂ ਕਹਿੰਦੇ ਨੇ। ਸੋ ਆਈਵੀ ਲੀਗ ਦੀ ਇਹ ਗ੍ਰੈਜੂਏਟਡ ਆ। ਸੋ ਇਹਨੇ ਸੁਪਰੀਮ ਕੋਰਟ ਆਫ ਯੂਨਾਈਟਿਡ ਸਟੇਟਸ ਨਾਲ ਕਲਰਕ ਦੀ ਪੋਜੀਸ਼ਨ ਤੇ ਕੰਮ ਕੀਤਾ। ਕਾਫੀ ਪ੍ਰੈਸਟੀਜੀਅਸ ਜਿਹੜੀ ਪੋਜੀਸ਼ਨ ਹੈ ਕਲਰਕ। ਹਰੇਕ ਲਾਅ ਸਕੂਲ ਦਾ ਬੱਚਾ ਜਿਹੜਾ ਨਹੀਂ ਜਾ ਸਕਦਾ, ਬਹੁਤ ਸਿਲੈਕਟਿਵ ਜਿਹੜੇ ਹੁੰਦੇ ਆ। ਫਿਰ ਇਹ ਇਕਲੌਤੀ ਇਹੋ ਜਿਹੜੀ ਜਸਟਿਸ ਆ, ਸਿਰਫ ਇੱਕੋ ਜਸਟਿਸ ਆ ਜਿਹੜੀ ਪਬਲਿਕ ਡਿਫੈਂਡਰ ਰਹੀ ਆ। ਮਤਲਬ ਜਿਹੜੇ ਪਬਲਿਕ ਡਿਫੈਂਡਰ ਮਤਲਬ ਕਿ ਲੋਕਾਂ ਨੂੰ ਜਿਹੜੇ ਬਚਾਉਂਦੇ ਆ, ਫ੍ਰੀ 'ਚ ਕੰਮ ਜਿਹੜੇ ਕਰਦੇ ਆ, ਇਹ ਇਕਲੌਤੀ ਜਿਹੜੀ ਜਸਟਿਸ ਆ ਉਹ ਪਬਲਿਕ ਡਿਫੈਂਡਰ ਰਹੀ ਆ। ਸੋ ਕਹਿਣ ਦਾ ਮਤਲਬ ਆ ਕਿ ਜਿਹੜੇ ਰਿਪਬਲਿਕਨ ਉਹਨਾਂ ਨੂੰ ਲੱਗਦਾ ਕਿ ਇਹ ਥੋੜੀ ਜਿਹੀ ਸ਼ਾਇਦ ਬਾਇਸ ਹੋ ਗਈ ਕਿਉਂਕਿ ਇਹ ਲੋਕਾਂ ਨੂੰ ਬਚਾਉਂਦੀ ਸੀਗੀ, ਇਹਦਾ ਰੋਲ ਉਹ ਸੀਗਾ। ਤੇ ਇਸ ਤੋਂ ਇਲਾਵਾ ਇਹ ਸੈਂਟੈਂਸਿੰਗ ਕਮਿਸ਼ਨ ਤੇ ਵੀ ਇਹਨੇ ਜਿਹੜਾ ਜਸਟਿਸ ਬਰਾਇਰ ਇੱਕ ਇਕਲੌਤਾ ਜੱਜ ਸੀਗਾ, ਤੇ ਹੁਣ ਇਹ ਦੂਜੀ ਆ ਜਿਹੜੀ ਸੈਂਟੈਂਸਿੰਗ ਕਮਿਸ਼ਨ ਦੇ ਵਿੱਚ ਵੀ ਇਹਨੇ ਰੋਲ ਜਿਹੜਾ ਉਹ ਨਿਭਾਇਆ।
ਤੇ ਡਿਸਟ੍ਰਿਕਟ ਕੋਰਟ ਦੇ ਵਿੱਚ ਐਜ਼ ਅ ਜੱਜ ਇਹਨੇ ਕੰਮ ਕੀਤਾ ਤੇ ਕੋਰਟ ਆਫ ਅਪੀਲਸ ਦੇ ਵਿੱਚ ਇਹਨੇ ਕੰਮ ਕੀਤਾ। ਸੋ ਤੁਸੀਂ ਦੇਖੋ ਪਬਲਿਕ ਸਕੂਲ ਤੋਂ ਆਈਵੀ ਲੀਗ ਲਾਅ ਸਕੂਲ ਦੇ ਵਿੱਚ, ਸੁਪਰੀਮ ਕੋਰਟ ਦੇ ਵਿੱਚ ਕਲਰਕ ਰਹਿ ਚੁੱਕੀ ਆ, ਪਬਲਿਕ ਡਿਫੈਂਡਰ ਰਹਿ ਚੁੱਕੀ ਆ, ਸੈਂਟੈਂਸਿੰਗ ਕਮਿਸ਼ਨ 'ਚ ਕੰਮ ਕੀਤਾ, ਡਿਸਟ੍ਰਿਕਟ ਕੋਰਟ ਦੇ ਵਿੱਚ ਜੱਜ ਰਹਿ ਚੁੱਕੀ ਹੈ ਤੇ ਕੋਰਟ ਆਫ ਅਪੀਲਸ ਵਾਸ਼ਿੰਗਟਨ ਜਿਹੜਾ ਡਿਸਟ੍ਰਿਕਟ ਆਫ ਕੋਲੰਬੀਆ ਦਾ, ਜਿਹੜਾ ਕਿ ਸੈਕੰਡ ਮੋਸਟ ਇੰਪੋਰਟੈਂਟ ਕੋਰਟ ਹੈਗਾ ਸੁਪਰੀਮ ਕੋਰਟ ਤੋਂ ਬਾਅਦ। ਸੋ ਜਿਹੜਾ ਬੜਾ ਇੱਕ ਸਟੈਪ ਬਾਏ ਸਟੈਪ ਕਹਿ ਲਓ ਐਕਸਪੀਰੀਅੰਸ ਆ, ਬੜਾ ਪ੍ਰੈਕਟੀਕਲ ਐਕਸਪੀਰੀਅੰਸ ਆ। ਤੇ ਜਿਹੜੇ ਬਾਕੀ ਜਿੰਨੇ ਵੀ ਜੱਜ ਆ ਉਹ ਨੇੜੇ ਤੇੜੇ ਨਹੀਂ ਲੱਗਦੇ, ਉਹ ਇਹ ਸਾਰੇ ਜਿਹੜੇ ਖਾਨੇ ਆ ਉਹਨੂੰ ਚੈੱਕ ਨਹੀਂ ਕਰਦੇ। ਸੋ ਇੱਕ ਬੜੀ ਯੂਨੀਕ ਜੱਜ ਆ ਤੇ ਇਹਦੇ ਨਾਲ ਇਹ ਪਹਿਲੀ ਅਫਰੀਕਨ, ਦੂਜੀ ਇਹ ਅਫਰੀਕਨ ਅਮਰੀਕਨ ਜੱਜ ਆ ਤੇ ਪਹਿਲੀ ਅਫਰੀਕਨ ਅਮਰੀਕਨ ਵੂਮਨ ਜੱਜ ਜਿਹੜੀ ਸੁਪਰੀਮ ਕੋਰਟ ਤੇ ਆ। ਬਿਲਕੁਲ। ਸੋ ਕੰਜ਼ਰਵੇਟਿਵ ਜਦੋਂ ਤੁਸੀਂ ਪੁੱਛ ਰਹੇ ਸੀ ਉਦੋਂ ਰੂੜੀਵਾਦੀ ਖਿਆਲ ਆ ਰਿਹਾ ਸੀ, ਪਰ ਮੈਨੂੰ ਲੱਗਦਾ ਸੀ ਉਹ ਜ਼ਿਆਦਾ ਕੈੜਾ ਸ਼ਬਦ ਹੋ ਜਾਂਦਾ ਹੈ ਕੰਜ਼ਰਵੇਟਿਵ ਲਈ। ਸੋ ਪਰੰਪਰਾਵਾਦੀ ਇੱਕ ਉਹਨਾਂ ਦੇ ਲਈ ਸ਼ਬਦ ਵਰਤਿਆ ਜਾਂਦਾ ਹੈ ਤੇ ਜਿਹੜੇ ਲਿਬਰਲ ਆ ਉਹ ਉਦਾਰਵਾਦੀ ਉਹਨਾਂ ਨੂੰ ਜਿਹੜਾ ਉਹ ਆਖ ਦਿੱਤਾ ਜਾਂਦਾ ਹੈ। ਸੋ ਹੁਣ ਜਿਹੜੇ ਜਸਟਿਸ ਬਰਾਇਰ ਦੀ ਥਾਂ ਤੇ ਜਿਹੜੇ ਜਸਟਿਸ ਬਰਾਊਨ ਆ ਉਹ ਆਉਣਗੇ। ਸੋ ਇਹ ਸਭ ਤੋਂ ਪਹਿਲਾਂ ਜਿਹੜਾ ਵੀ ਕੋਈ ਨਵਾਂ ਜਸਟਿਸ ਬਣਦਾ ਉਹ ਪਹਿਲਾਂ ਐਸੋਸੀਏਟ ਜਸਟਿਸ ਜਿਹੜਾ ਉਸਨੂੰ ਆਖਿਆ ਜਾਂਦਾ ਹੈ। ਹੌਲੀ ਹੌਲੀ ਜਿਉਂ ਸਮਾਂ ਬੀਤਦਾ ਜਾਣਾ ਆ ਤੇ ਫਿਰ ਇਹਨਾਂ ਨੂੰ ਫੁੱਲ ਫਲੈਜ ਜਸਟਿਸ ਦੇ ਵਜੋਂ ਜਿਹੜਾ ਉਹ ਦੇਖਿਆ ਜਾਣਾ ਆ। ਇੱਕ ਚੀਜ਼ ਇੱਥੇ ਹੋਰ ਦੱਸ ਦਈਏ ਕਿ ਇਹ ਜੇ ਰਿਪਬਲਿਕਨ ਆ ਜਾਂਦੇ ਆ, ਸੋ ਉਹ ਜਦ ਤੱਕ ਤੁਸੀਂ ਸਹੀ ਆ, ਜਦ ਤੱਕ ਇਹ ਜਸਟਿਸ ਬਣ ਨਹੀਂ ਜਾਂਦੀ ਪੂਰੀ, ਇਹਦਾ ਵਾਪਸ ਵੀ ਲਿਆ ਜਾ ਸਕਦਾ ਹੈਗਾ ਨੋਮੀਨੇਸ਼ਨ, ਮਤਲਬ ਕਿ ਇਹਦੇ ਰਾਹ 'ਚ ਅੜਿੱਕਾ ਵੀ ਪਾਇਆ ਜਾ ਸਕਦਾ ਹੈਗਾ। ਜੀ ਜੀ। ਸੋ ਦੇਖੋ ਉਦਾਂ ਜੇ 100 ਇੱਕ ਵਾਰੀ ਚੱਕ ਲੈਂਦੇ ਤਾਂ ਉਸ ਤੋਂ ਬਾਅਦ ਦੇ ਵਿੱਚ ਜਿਹੜਾ ਉਹ ਹੈ। ਸੋ ਇਸੇ ਲਈ ਆਈ ਥਿੰਕ ਜਸਟਿਸ ਬਰਾਇਰ ਨੇ ਵੀ ਦੇਖਦੇ ਹੋਏ ਵੀ ਹੁਣ ਮੌਕਾ ਹੈਗਾ ਡੈਮੋਕ੍ਰੇਟਾਂ ਕੋਲ ਨਵਾਂ ਜਿਹੜਾ ਜਸਟਿਸ ਬਣਾਉਣ ਦਾ। ਸੋ ਇਹ ਬਹੁਤ ਕੁਝ ਅੰਦਰ ਖਾਤੇ ਜਿਹੜਾ ਉਹ ਚੱਲਦਾ ਹੀ ਰਹਿੰਦਾ ਆ। ਸੋ ਆਪਾਂ ਗੱਲਾਂ ਕਿੰਨੀਆਂ ਸੁਣੀਆਂ ਸੀਗੀਆਂ ਕੈਂਪੇਨ ਤੋਂ ਬਾਅਦ 'ਚ ਵੀ ਜਿਹੜੇ ਪ੍ਰੈਜ਼ੀਡੈਂਟ ਬਾਈਡਨ ਆ ਉਹਨਾਂ ਨੇ ਪੈਕ ਕਰ ਦੇਣਾ ਸੁਪਰੀਮ ਕੋਰਟ। ਪੈਕ ਕਰਨ ਦਾ ਮਤਲਬ ਇਹ ਹੁੰਦਾ ਹੈ ਵੀ ਉਹਨਾਂ ਨੇ ਜਿਹੜੇ ਇਸ ਟਾਈਮ 9 ਜਸਟਿਸ ਆ ਉਹਦੀ ਥਾਂ ਤੇ ਹੋ ਸਕਦਾ 15 ਕਰ ਦੇਣ ਜਾਂ 20 ਕਰ ਦੇਣ, ਜਿਹਦੇ ਵਿੱਚ ਫਿਰ ਜਦੋਂ ਨਵੇਂ ਜਸਟਿਸ ਲਾਉਣਗੇ ਉਹ ਆਪਣੇ ਹਿਸਾਬ ਦੇ ਜਿਹੜੇ ਉਹ ਨੋਮੀਨੇਟ ਕਰਕੇ ਜਿਹੜੇ ਉਹ ਲਾ ਸਕਦੇ ਆ। ਪਰ ਉਸ ਮੁੱਦੇ ਦੇ ਉੱਤੇ ਇਹਨਾਂ ਦੇ ਆਪਣੇ ਹੀ ਜਿਹੜੇ ਕਾਫੀ ਸੀਗੇ ਸੈਨੇਟਰਸ, ਉਹਨਾਂ ਦਾ ਸਾਥ ਇਹਨਾਂ ਨੂੰ ਨਹੀਂ ਸੀ ਜਿਹੜਾ ਉਹ ਮਿਲ ਸਕਿਆ। ਉਹ ਗੱਲ ਬਹੁਤੀ ਅੱਗੇ ਜਿਹੜੀ ਉਹ ਨਹੀਂ ਸੀ ਤੁਰੀ। ਸੋ ਦੇਖੋ ਅੱਗੇ ਕੀ ਬਣਦਾ ਆ। ਕੋਈ ਵੀ ਜਿਹੜੀ ਸੱਤਾਧਾਰੀ ਪਾਰਟੀ ਆ ਜਾਂ ਆਪਣੇ ਇੱਕ ਵਿਚਾਰਧਾਰਾ ਵਾਲੀ ਪਾਰਟੀ, ਉਹ ਚਾਹੁੰਦੀ ਆ ਵੀ ਸੁਪਰੀਮ ਕੋਰਟ ਉਹਨਾਂ ਦੇ ਹੱਕ ਹਮਖਿਆਲੀ ਜਿਹੜਾ ਆ ਉਹ ਰਵੇ, ਤਾਂ ਜੋ ਉਹਨਾਂ ਦੇ ਸਮਿਆਂ ਦੇ ਵਿੱਚ ਆ ਰਹੇ ਜਿਹੜੇ ਕੇਸਿਸ ਆ ਉਹਨਾਂ ਦੇ ਹੱਕ ਦੇ ਵਿੱਚ ਆਉਂਦੇ ਰਹਿਣ। ਸੋ ਇਹਦਾ ਵੀ ਕਾਫੀ ਵੱਡਾ ਇੱਕ ਟੌਪਿਕ ਹੋ ਸਕਦਾ ਕਈ ਹਫ਼ਤਿਆਂ ਦਾ ਕਿ ਸੁਪਰੀਮ ਕੋਰਟ ਹੈ ਕੀ ਸ਼ੈ ਕੀ ਇਹ ਇਹਦਾ ਨੋਮੀਨੇਸ਼ਨ ਦਾ ਪ੍ਰੋਸੈਸ ਜੱਜਾਂ ਦਾ ਕਿ ਇੰਨੀ ਫਾਈਟ ਕਿਉਂ ਕਰਦੇ ਆ। ਕਿ ਜੇ ਹਿਸਟਰੀ ਦੇਖੀਏ ਰੋ ਵੀ ਵੇਡ ਜਿਹੜਾ ਕੇਸ ਆ ਐਜੂਕੇਸ਼ਨ ਦੇ ਜਿਹੜੇ ਕਿ ਲੋਕਾਂ ਨੂੰ ਇਕੱਠੇ ਨਹੀਂ, ਮਤਲਬ ਕਿ ਇੱਕ ਸੁਪਰੀਮ ਕੋਰਟ ਦਾ ਡਿਸੀਜਨ ਜਿਹੜਾ ਕਿੱਦਾਂ ਮਤਲਬ ਕਿ ਲਾਈਫ ਚੇਂਜਿੰਗ ਇਵੈਂਟਸ ਜਿਹੜੇ ਹੁੰਦੇ ਆ। ਸੋ ਲੋਕਾਂ ਨੂੰ ਲੱਗਦਾ ਹੀ ਹੈ ਕਿ ਬਈ ਸੁਪਰੀਮ ਕੋਰਟ ਆ, ਪਰ ਬੜੀ ਵੱਡੀ ਸ਼ੈ ਹੁੰਦੀ ਹੈ ਸੁਪਰੀਮ ਕੋਰਟ। ਸੋ ਇੱਥੇ ਵੀ ਕਰਾਂਗੇ ਕਿਸੇ ਵੇਲੇ ਜਦੋਂ ਇਮੀਗ੍ਰੇਸ਼ਨ ਤੋਂ ਕਲਚਰਲ ਸ਼ਿਫਟ ਦੇਖਣ ਨੂੰ ਮਿਲਦੇ ਆ। ਦੇਖੋ ਜਦੋਂ ਅਬੋਰਸ਼ਨ ਲੀਗਲ ਹੋਏ, ਜਦੋਂ ਸੇਮ ਸੈਕਸ ਮੈਰਿਜ ਲੀਗਲ ਹੋਈਆਂ, ਸੋ ਇਹ ਕਲਚਰਲ ਸ਼ਿਫਟ ਜਿਹੜੇ ਆ ਉਹ ਕਿਤੇ ਨਾ ਕਿਤੇ ਇੱਦਾਂ ਦੇ ਜਿਹੜੇ ਫੈਸਲਿਆਂ ਤੋਂ ਬਾਅਦ ਦੇ ਵਿੱਚ ਉਹ ਆਪਾਂ ਨੂੰ ਦੇਖਣ ਨੂੰ ਜਿਹੜੇ ਉਹ ਮਿਲਦੇ ਆ ਕਿਸੇ ਵੀ ਮੁਲਕ ਦੇ ਵਿੱਚ। ਅਮਰੀਕਾ ਦੇ ਵਿੱਚ ਆਪਾਂ ਦੇਖਿਆ ਵੀ ਖਾਸ ਕਰਕੇ। ਈਵਨ ਟਰੰਪ ਵਰਗਾ ਬੰਦਾ ਆ ਕੇ ਉਹਨੇ ਜਦੋਂ ਉਹਨੂੰ ਪੁੱਛਿਆ ਗਿਆ, ਜਦੋਂ ਪ੍ਰੈਜ਼ੀਡੈਂਟ ਬਣਿਆ ਤੇ ਫੋਰਮ 'ਚ ਪੁੱਛਿਆ ਗਿਆ ਕਿ ਤੇਰਾ ਕੀ ਖਿਆਲ ਆ ਸੇਮ ਸੈਕਸ ਮੈਰਿਜ ਦਾ, ਤੇ ਈਵਨ ਟਰੰਪ ਵਰਗਾ ਬੰਦਾ ਕਹਿੰਦਾ ਕਿ ਸੁਪਰੀਮ ਕੋਰਟ ਨੇ ਕਹਿੰਦਾ ਫੈਸਲਾ ਕਹਿੰਦਾ ਕਰ ਦਿੱਤਾ ਹੈਗਾ ਤੇ ਕਹਿੰਦਾ ਆਪਾਂ ਕੁਝ ਨਹੀਂ ਕਰ ਸਕਦੇ। ਮਤਲਬ ਪ੍ਰੈਜ਼ੀਡੈਂਟ ਕਹਿੰਦਾ ਕਿ ਸੁਪਰੀਮ ਕੋਰਟ ਨੇ ਕਹਿੰਦਾ ਫੈਸਲਾ ਕਹਿੰਦਾ ਦੇ ਦਿੱਤਾ ਉਸ ਚੀਜ਼ ਦੇ ਉੱਤੇ, ਹੁਣ ਕਹਿੰਦਾ ਕੁਝ ਨਹੀਂ ਹੋ ਸਕਦਾ, ਉਹ ਚੀਜ਼ ਵਾਪਸ ਨਹੀਂ ਲਈ ਜਾ ਸਕਦੀ, ਉਹ ਲੀਗਲ ਹੈਗੀ। ਜਿਹੜੀ ਤੁਸੀਂ ਕਹਿੰਦੇ ਪਰੰਪਰਾਵਾਦੀ ਤੇ ਉਹ, ਸੋ ਇੱਕ ਤਰ੍ਹਾਂ ਕਹਿ ਲਓ ਪਰੰਪਰਾ ਜਿਹੜੀ ਉਹਨਾਂ ਨੇ ਓਬਾਮੇ ਦੇ ਥੱਲੇ ਹੋਇਆ ਸੀ, ਕਾਰਜਕਾਲ ਥੱਲੇ ਪਰੰਪਰਾ ਜਿਹੜੀ ਉਹਨਾਂ ਨੇ ਸੀਗੀ ਉਹ ਤੋੜਤੀ, ਨਵੀਂ ਪਰੰਪਰਾ ਬਣਾਤੀ, ਉੱਥੇ ਪਰੰਪਰਾ ਬਣਾ ਦਿੱਤੀ। ਜੀ ਜੀ ਬਿਲਕੁਲ। ਸੋ ਇੱਥੇ ਆਪਾਂ ਹੁਣ ਬ੍ਰੇਕ ਲਵਾਂਗੇ। ਬ੍ਰੇਕ ਤੋਂ ਬਾਅਦ ਦੇ ਵਿੱਚ ਜਿਹੜਾ ਜੀ ਆਪਾਂ ਤੁਹਾਡੀਆਂ ਕਾਲਸ ਲਵਾਂਗੇ। ਕਾਲ ਕਰਨ ਦੇ ਲਈ ਨੰਬਰ 408 272 5200 4082725200। ਮਿਲਦੇ ਇੱਕ ਬ੍ਰੇਕ ਤੋਂ ਬਾਅਦ 'ਚ।
ਪੰਜਾਬੀ ਰੇਡੀਓ ਯੂਐਸਏ ਸੁਣ ਰਹੇ ਸਾਰੇ ਹੀ ਮਾਣਯੋਗ ਅਤੇ ਸਤਿਕਾਰ ਸਰੋਤਿਆਂ ਨੂੰ ਪਿਆਰ ਸਤਿਕਾਰ ਸਹਿਤ ਨਿੱਘੀ ਜਿਹੀ ਸਤਿ ਸ੍ਰੀ ਅਕਾਲ ਸਭ ਨੂੰ ਜੀਣ ਵਾਖਦੇ ਹਾਂ। ਸਾਡਾ ਪ੍ਰੋਗਰਾਮ ਚੱਲ ਰਿਹਾ ਜੀ ਅਪਡੇਟ ਅਮਰੀਕਾ 'ਚ ਯੂਐਸ ਇਮੀਗ੍ਰੇਸ਼ਨ ਦਾ ਵਿਸ਼ੇਸ਼ ਪ੍ਰੋਗਰਾਮ। ਆਪਣੇ ਨਾਲ ਜੁੜੇ ਹੋਏ ਨੇ ਯੂਐਸ ਇਮੀਗ੍ਰੇਸ਼ਨ ਦੇ ਅਟਾਰਨੀ ਟੇਕਿਆਣਾ ਜੀ। ਅਟਾਰਨੀ ਟੇਕਿਆਣਾ ਜੀ, ਸਵਾਗਤ ਹੈ ਇੱਕ ਵਾਰੀ ਫਿਰ, ਸਤਿ ਸ੍ਰੀ ਅਕਾਲ ਜੀ। ਜੀ ਤੇ ਸਰੋਤਿਓ, ਆਓ ਹੁਣ ਆਪਾਂ ਤੁਹਾਡੀਆਂ ਕਾਲਸ ਲਵਾਂਗੇ। ਕਾਲ ਕਰਨ ਦੇ ਲਈ ਨੰਬਰ ਹੈ 408 272 5200 4082725200। ਮਨਪ੍ਰੀਤ ਜੀ।
ਹੈਲੋ, ਸਤਿ ਸ਼੍ਰੀ ਅਕਾਲ ਜੀ। ਜੀ ਸਤਿ ਸ਼੍ਰੀ ਅਕਾਲ ਜੀ। ਹਾਂਜੀ, ਮੇਰਾ ਕੁਐਸਚਨ ਆ, ਮੈਂ ਨਾ ਯੂਐਸ ਸਿਟੀਜ਼ਨ ਆ ਤੇ ਮੇਰੇ ਨਾ ਬ੍ਰਦਰ ਦੀ ਡੈਥ ਹੋ ਗਈ ਸੀ ਤੇ ਮੇਰੇ ਭਾਬੀ ਲਾਈਕ ਘਰੋਂ ਚਲੇ ਗਏ ਸੀਗੇ ਤੇ ਮੇਰੇ 2 ਭਤੀਜੇ ਆ, ਉਹ ਮੇਰੇ ਮੰਮੀ ਨੇ ਲੀਗਲੀ ਅਡਾਪਸ਼ਨ ਦਾ ਕੇਸ ਲਾਇਆ ਹੋਇਆ ਹੈ, ਜਿੱਦਾਂ 16-17 ਸਾਲ ਦੇ ਆ। ਜੇ ਮੈਂ ਅਪਲਾਈ ਕਰਾਂ ਤੇ ਮੇਰੇ ਮਦਰ ਨਾਲ ਆ ਸਕਦੇ ਆ? ਨਹੀਂ ਜੀ, ਜਿਹੜਾ ਅਮਰੀਕਾ ਦੀ ਅਡਾਪਸ਼ਨ ਹੈ ਨਾ ਉਹ 14 ਸਾਲ ਤੋਂ ਪਹਿਲਾਂ ਹੋਣੀ ਚਾਹੀਦੀ ਹੈ। ਉਹ ਅੱਛਾ ਜੀ, ਓਕੇ, ਚਲੋ ਥੈਂਕ ਯੂ ਜੀ Thank ਸੋ you ਮਚ। ਜੀ ਥੈਂਕ ਯੂ, ਓਕੇ, ਥੈਂਕ ਯੂ ਜੀ। ਤੇ ਅਗਲੇ ਕਾਲਰ ਨੇ ਪਿੰਦਰ ਜੀ। ਹੈਲੋ, ਹਾਂਜੀ ਭਾਜੀ, ਸਤਿ ਸ਼੍ਰੀ ਅਕਾਲ। ਜੀ ਸਤਿ ਸ਼੍ਰੀ ਅਕਾਲ। ਹਾਂਜੀ, ਮੈਂ ਇਹ ਪੁੱਛ ਰਿਹਾ ਸੀ ਭਾਜੀ, ਦਿੱਲੀ ਦੇ ਅਪਾਇੰਟਮੈਂਟਾਂ ਸ਼ੁਰੂ ਹੋ ਗਈਆਂ ਯੂਵੀਏ ਦੀਆਂ? ਜੀ, ਅਪਾਇੰਟਮੈਂਟਾਂ ਤਾਂ ਸ਼ੁਰੂ ਹੋਣ ਦੀਆਂ, ਪਰ ਅਪਾਇੰਟਮੈਂਟ ਲੈਣੀ ਬਹੁਤ ਮੁਸ਼ਕਿਲ ਹੈ ਕਿਉਂਕਿ ਏਜੰਟ ਵਗੈਰਾ ਨੇ ਕਾਫੀ ਜਿਹੜੀ ਅਪਾਇੰਟਮੈਂਟਸ ਆਲਰੇਡੀ ਬੁੱਕ ਕੀਤੀਆਂ ਹੋਈਆਂ ਨਾ, ਤੇ ਅਪਾਇੰਟਮੈਂਟ ਸ਼ੁਰੂ ਆ ਪਰ ਮਿਲਣੀ ਔਖੀ ਹੈ ਇਸ ਵੇਲੇ। ਉਹ ਤੁਹਾਨੂੰ ਟਰਾਈ ਕਰਨਾ ਪੈਣਾ। ਜਾਂ ਕਿਸੇ ਉੱਥੇ ਦੇ ਏਜੰਟ ਦੇ ਨਾਲ ਕਰਕੇ ਹਾਂਜੀ। ਉਹ ਫਿਰ ਤੁਹਾਨੂੰ ਦੇਖਣਾ ਪੈਣਾ ਆ ਵੀ ਕੋਈ ਉਹ ਤੁਹਾਨੂੰ ਉੱਥੋਂ ਦਵਾ ਦੇਵੇ। ਤਾਂ ਬਲਵਿੰਦਰ ਜੀ। ਹਾਂਜੀ, ਸਤਿ ਸ਼੍ਰੀ ਅਕਾਲ ਜੀ। ਜੀ। ਮੈਂ ਆਪਦਾ ਸਿਟੀਜ਼ਨਸ਼ਿਪ ਅਪਲਾਈ ਕਰਨੀ ਸੀਗੀ ਜੀ। ਮੈਂ ਆਇਆ ਸੀ ਮਾਰਚ 17 ਦੇ ਵਿੱਚ ਤੇ ਹੁਣ ਮਾਰਚ 22 ਚ ਮੈਨੂੰ 5 ਸਾਲ ਹੋ ਗਏ। ਪਰ ਮੇਰੀ ਪ੍ਰੋਬਲਮ ਇਹ ਸੀ ਵੀ ਮੈਂ ਹਰ ਸਾਲ ਇੰਡੀਆ ਜਾਂਦਾ ਰਿਹਾ ਤੇ ਹੁਣ ਮੈਨੂੰ ਇੱਥੇ 13 ਮਾਰਚ ਨੂੰ ਮਤਲਬ 5 ਸਾਲ ਹੋਏ ਆ ਤੇ ਪਰ ਮੇਰੇ ਦਿਨ ਇੱਥੇ ਹੁੰਦੇ ਹੈਗੇ ਆ 860, ਯਾਨੀ ਕਿ ਕਹਿੰਦੇ ਸੀ ਵੀ 913 ਦਿਨ ਚਾਹੀਦੇ ਆ ਘੱਟੋ ਘੱਟ ਇੱਥੇ। ਜੀ। ਕਦੋਂ ਅਪਲਾਈ ਕਰ ਸਕਦਾ ਸਿਟੀਜ਼ਨ? 5 ਸਾਲ। ਹੁਣ ਮੈਨੂੰ 5 ਸਾਲਾਂ ਜਦੋਂ ਤੁਸੀਂ ਅਪਲਾਈ ਕਰਨੀ ਨਾ, ਇਦਾਂ ਨਹੀਂ ਇਹਦਾ ਸਵਾਲ ਦਾ ਜਵਾਬ ਦੱਸਦਾ। ਇਹ ਇਦਾਂ ਸਵਾਲ ਦਾ ਜਵਾਬ ਇਹ ਹੋਣਾ, ਇਹ ਤੁਸੀਂ ਪੁੱਠੇ ਪਾਸੋਂ ਦੇਖ ਰਹੇ। ਜਿੱਦਾਂ ਨੂੰ ਤੁਸੀਂ ਅਪਲਾਈ ਕਰਨਾ ਉਦੋਂ ਤੋਂ ਪਿੱਛੇ ਦੇਖਣੇ ਆ 5 ਸਾਲ, ਤੇ ਉਹਨਾਂ ਚੋਂ ਤੁਸੀਂ ਹਾਫ ਦਾ ਟਾਈਮ ਮਤਲਬ ਕਿ 2.5 ਸਾਲ ਉਹ ਬਣਦੇ ਆ 30 ਮਹੀਨੇ। ਸੋ 30 ਮਹੀਨੇ ਤੁਸੀਂ ਅਮਰੀਕਾ 'ਚ ਹੋਣੇ ਚਾਹੀਦੇ ਹੋ। ਸੋ ਤੁਹਾਡੀ ਮੂਵਿੰਗ ਕਲੌਕ ਆ। ਸੋ ਜਿੱਦਾਂ ਆਪਾਂ ਅੱਜ ਗੱਲ ਕਰ ਰਹੇ ਹਾਂ ਤਾਂ ਤੁਹਾਡੇ ਦਿਨ ਵੱਧ ਵੀ ਸਕਦੇ, ਘੱਟ ਵੀ ਸਕਦੇ। ਜਿੱਦਾਂ ਤੁਸੀਂ ਅਪਲਾਈ ਕਰਨਾ ਉਸ ਤੋਂ ਬੈਕਵਰਡ ਤੁਸੀਂ 5 ਸਾਲ ਜਿਹੜੇ ਉਹ ਦੇਖਣੇ ਆ। ਸੋ ਇਹ ਵੀ ਦੇਖਣਾ ਪੈਣਾ ਵੀ 6 ਮਹੀਨੇ ਤੋਂ ਵੱਧ ਨਹੀਂ ਕਿਤੇ ਲਾ ਕੇ ਆਏ। ਫਿਰ ਉਹ ਜੇ 6 ਮਹੀਨੇ ਤੋਂ ਵੱਧ ਮੁਲਕ ਤੋਂ ਬਾਹਰ ਲਾ ਕੇ ਆਓ ਤਾਂ ਫਿਰ ਕਲੌਕ ਉੱਥੇ ਰੀਸੈਟ ਹੋ ਜਾਂਦੀ। ਫਿਰ ਉਸ ਦਿਨ ਤੋਂ ਪਹਿਲਾ ਦਿਨ ਉਸ ਤੋਂ ਬਾਅਦ 'ਚ ਗਿਣਿਆ ਜਾਂਦਾ। ਇੱਦਾਂ ਹੀ ਆ ਅਟਾਰਨੀ ਜੀ? ਹਾਂਜੀ, ਫਿਰ ਤੁਹਾਡਾ ਆਂਦਾ 4 ਸਾਲ ਤੇ 1 ਦਿਨ ਵਾਲਾ ਰੂਲ। ਸੋ ਰੂਲ ਚੇਂਜ ਹੋ ਜਾਂਦਾ ਫਿਰ 5 ਸਾਲ ਦੀ ਬਜਾਏ। ਜੀ। ਹਾਂਜੀ, ਮੈਂ ਪਹਿਲੀ ਵਾਰ ਲਾ ਆਇਆ ਸਾਂਗਾ ਜੀ 6 ਮਹੀਨੇ ਤੋਂ ਵੱਧ। ਜਦੋਂ ਮੈਂ 17 ਚ ਗਿਆ ਤਾਂ ਫਿਰ ਮੈਂ ਉਦੋਂ 18 ਚ ਆਇਆ, ਉਦੋਂ 6 ਮਹੀਨੇ ਤੋਂ ਵੱਧ ਲਾਇਆ ਸੀ ਉੱਥੇ। ਇਹ 4 ਸਾਲ ਤੇ 1 ਦਿਨ ਜਦੋਂ ਹੋਣਾ ਉਹਨੂੰ, ਤੇ ਫਿਰ ਉਦੋਂ ਕਰ ਸਕਦੇ ਆ ਤੁਸੀਂ। ਜੀ। ਸੋ ਉਹਦੇ ਵਿੱਚੋਂ ਮੇਕ ਸ਼ੋਰ ਕਰ ਲਿਓ ਵੀ ਪਿੱਛੇ ਜਿਹੜੇ ਦਿਨ ਐਡ ਕਰਕੇ ਦੇਖ ਲਿਓ ਵੀ 2.5 ਸਾਲ ਤਾਂ ਨਹੀਂ ਬਣਦੇ, ਉਸ ਤੋਂ ਵੱਧ ਜਿਹੜੇ ਉਹ ਫਿਰ ਉਹ ਬਾਹਰ ਰਹੇ ਹੋਏ, ਉਸ ਹਿਸਾਬ ਦੇ ਨਾਲ ਜਿਹੜਾ ਉਹ ਚੈੱਕ ਕਰ ਲਿਓ ਜੀ। ਰਜਿੰਦਰ ਜੀ। ਹੈਲੋ ਭਾਈ, ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ। ਭਾਈ ਮੇਰੇ 2 ਸਵਾਲ ਹੈ ਛੋਟੇ। ਇੱਕ, ਮੈਂ ਵੀ ਸਿਸਟਰ ਉਹਨਾਂ ਦਾ ਅਪਲਾਈ ਕੀਤਾ ਹੋਇਆ ਵਾ, ਉਹਨਾਂ ਦੇ ਪੇਪਰ ਸਾਰੇ ਜਮ੍ਹਾਂ ਹੋ ਗਏ, ਪਰ ਉਹਨਾਂ ਦੀ ਇੰਟਰਵਿਊ ਦੀ ਵੇਟ ਕਰਦੇ ਆ। ਜੇ ਉਹਨੂੰ ਇੱਥੇ ਵਿਜ਼ਟਰ ਸੱਦਣਾ, ਮੈਂ ਸੱਦ ਸਕਦਾ? ਆ ਸਕਦਾ ਇੱਥੇ? ਉਹ ਟਰਾਈ ਕਰ ਸਕਦੇ ਆ, ਪਰ ਵਿਜ਼ਟਰ ਵੀਜ਼ਾ ਵੀ ਭਾਜੀ ਮਿਲਣਾ ਬਹੁਤ ਮੁਸ਼ਕਿਲ ਹੋਣਾ ਇਸ ਵੇਲੇ। ਟਾਈਮ ਨਹੀਂ ਲੱਗਣਾ, ਤੇ ਨਾਲੇ ਜ਼ਿਆਦਾਤਰ ਆਪਾਂ ਦੇਖ ਰਹੇ ਹਾਂ ਕਿ ਈਵਨ ਸਾਡੇ ਕੋਲ ਕਲਾਇੰਟ ਹੈਗੇ ਜਿਹਨਾਂ ਨੂੰ ਮੈਡੀਕਲ ਐਮਰਜੈਂਸੀ ਵਗੈਰਾ ਸੀਗੀ, ਕਿਸੇ ਦੀ ਡੈਥ ਹੋ ਗਈ, ਕੁਛ ਹੋ ਗਿਆ, ਤੇ ਜਿਨ੍ਹਾਂ ਨੇ ਗ੍ਰੀਨ ਕਾਰਡ ਫਾਈਲ ਕੀਤਾ ਸੀਗਾ ਉਹਨਾਂ ਨੂੰ ਕਈ ਵਾਰੀ ਦਿੰਦੇ ਨਹੀਂ ਉਹ ਵੀਜ਼ਾ। ਟਰਾਈ ਕਰ ਸਕਦੇ ਹੋ ਤੁਸੀਂ ਜ਼ਰੂਰ ਜੀ। ਤੇ ਜੇ ਆਪਣੇ ਨਾਲ ਬੱਚੇ ਦੇ ਉਹ ਸਟੱਡੀ ਬੇਸ ਤੇ ਇੱਥੇ ਆ ਜਾਣ ਤੇ ਜਿੱਦਾਂ ਮਰਜ਼ੀ ਇੰਟਰਵਿਊ ਬਾਅਦ ਚ ਆ ਜਾਂਦੀ, ਅਮਰੀਕਨ ਬਾਅਦ ਇੰਡੀਆ ਜਾਣਾ ਪਊ ਜਾਂ ਇੱਥੋਂ ਸਕਦਾ? ਨਹੀਂ, ਇੱਥੋਂ ਵੀ ਕਰ ਸਕਦੇ ਆ। ਜੇ ਸਟੱਡੀ ਬੇਸ ਤੇ ਇੱਥੇ ਆ ਜਾਂਦੇ ਨਾ। ਜੀ। ਹਾਂਜੀ। ਜੋ ਸਟੱਡੀ ਬੇਸ ਤੇ ਕਰਨਾ ਆ ਅਪਲਾਈ, ਤੇ ਉਦੋਂ ਦੱਸਣਾ ਪੈਣਾ ਵੀ ਤੁਹਾਡੀ ਦੂਜੀ ਵੀ ਜਿਹੜੀ ਫਾਈਲ ਆ ਉਹ ਨਾਲ ਲੱਗੀ ਹੈਗੀ ਆ। ਸੋ ਇਮੀਗ੍ਰੇਸ਼ਨ ਤੋਂ ਕੋਈ ਚੀਜ਼ ਜਿਹੜੀ ਉਹ ਲਿਖਾਉਣੀ ਨਹੀਂ। ਤੁਸੀਂ ਆਪ ਕਹਿ ਰਹੇ ਵੀ ਇਹ ਇੰਟਰਵਿਊ ਨਹੀਂ ਆ ਰਹੀ, ਦੂਜੇ ਦੀ ਪਤਾ ਨਹੀਂ ਕਦੀ ਕਿ ਜਲਦੀ ਜਿਹੜੀ ਉਹ ਇੰਟਰਵਿਊ ਆਊਗੀ। ਸੋ ਉਸ ਹਿਸਾਬ ਦੇ ਨਾਲ ਤੁਹਾਨੂੰ ਦੇਖਣਾ ਪੈਣਾ। ਸਟੱਡੀ ਵਾਲੇ ਦਾ ਥੋੜਾ ਡਿਫਰੈਂਟ ਰਾਹ ਜਿਹੜਾ ਉਹ ਬਣ ਜਾਂਦਾ ਆ। ਅਮਨ। ਸਤਿ ਸ਼੍ਰੀ ਅਕਾਲ ਜੀ ਦੋਨੇ ਵੀਰਾਂ ਨੂੰ। ਸਤਿ ਸ਼੍ਰੀ ਅਕਾਲ ਜੀ। ਮੇਰੇ 2 ਕੁਐਸਚਨ ਸੀਗਾ ਜੀ। ਇੱਕ ਤਾਂ ਹੈਗਾ ਮੇਰੇ ਕਜ਼ਨ ਦਾ, ਉਹ ਆਲਰੇਡੀ ਇੱਥੇ ਅਸਾਈਲਮ ਤੇ ਹੈਗਾ ਤੇ ਉਹ ਮੈਰਿਡ ਆ, ਉਹਦਾ ਬੱਚਾ ਤੇ ਵਾਈਫ ਇੰਡੀਆ ਦੇ ਵਿੱਚ ਨੇ। ਉਹਨੇ ਜਦੋਂ ਇੰਡੀਆ ਦੀ ਮੈਰਿਜ ਸੀਗੀ ਜੀ, ਉਦੋਂ ਉਹਨੇ ਨਾ ਕੋਰਟ ਦੇ ਵਿੱਚ ਨਹੀਂ ਰਜਿਸਟਰ ਕਰਵਾਇਆ। ਉਹਦਾ ਗੁਰਦੁਆਰਾ ਸਾਹਿਬ ਤੋਂ ਸਰਟੀਫਿਕੇਟ ਹੈਗਾ, ਜਿੱਦਾਂ ਪਿੱਛੇ ਉਹਦਾ ਟ੍ਰੈਡੀਸ਼ਨਲੀ ਮੈਰਿਜ ਹੁੰਦੀ ਆ, ਉਹ ਸਾਰਾ ਕੁਛ ਹੈਗਾ ਹਨਾ। ਤੇ ਫਿਰ ਉਹਨੂੰ ਉਹ ਰਜਿਸਟਰ ਕਰਾਉਣ ਵਾਸਤੇ ਹੁਣ ਕੀ ਕਰਨਾ ਪੈਣਾ, ਕਿਉਂਕਿ ਉਹ ਤਾਂ ਇੱਥੇ ਆ ਤੇ ਕੱਲ ਨੂੰ ਜੇ ਉਹ ਆਪਣੀ ਵਾਈਫ ਤੇ ਬੱਚੇ ਨੂੰ ਇੱਥੇ ਬੁਲਾਉਂਦਾ ਗਾ ਤਾਂ ਉਹਦੀ ਲੋੜ ਪਊਗੀ ਮੈਰਿਜ ਸਰਟੀਫਿਕੇਟ ਦੀ। ਐਂਡ ਸੈਕੰਡ ਕੁਐਸਚਨ ਮੇਰਾ ਹੈਗਾ ਜੀ ਕਿ ਜਿਹੜਾ ਇਹ ਪਿੱਛੇ ਇਹਨਾਂ ਨੇ ਹਰ ਇੱਕ ਰਸੀਵਿੰਗ ਲੈਟਰ ਤੇ 60 ਡੇਜ਼ ਦੀ ਐਕਸਟੈਂਸ਼ਨ ਦਿੱਤੀ ਸੀਗੀ, ਉਹ I-765 ਤੇ ਵੀ ਅਪਲਾਈ ਹੁੰਦੀ ਆ? ਤੇ ਜੇ ਹੁੰਦੀ ਆ ਤੇ ਉਹਦਾ ਆਪਾਂ ਉਹ ਪ੍ਰਿੰਟ ਆਊਟ ਕਿੱਥੋਂ ਲੈ ਸਕਦੇ ਆਂਗੇ, ਜੇ ਆਪਾਂ ਕਿਸੇ ਨੂੰ ਸ਼ੋਅ ਕਰਨਾ ਹੋਵੇ ਵੀ ਹਾਂਜੀ ਭਾਈ ਸਾਡੇ ਕੋਲ ਇਹ ਇਮੀਗ੍ਰੇਸ਼ਨ ਵੱਲੋਂ ਆਲਰੇਡੀ 60 ਡੇਜ਼ ਦੀ ਐਕਸਟੈਂਸ਼ਨ ਹੈਗੀ ਆ? ਇਹੀ 2 ਸਵਾਲ ਸੀ। 60 ਡੇਜ਼ ਐਕਸਟੈਂਸ਼ਨ ਦੀ ਕਿਹੜੀ ਗੱਲ ਕਰ ਰਹੇ ਹੋ? 60 ਡੇਜ਼ ਤਾਂ ਉਹ ਸੀਗਾ ਜਿੱਥੇ ਡੈਡਲਾਈਨ ਹੁੰਦੀ ਆ ਤੁਹਾਨੂੰ
ਰਿਸਪੌਂਡ ਕਰਨ ਲਈ ਐਵੀਡੈਂਸ ਦੀ, ਉਹ ਚੀਜ਼ ਦੀ ਗੱਲ ਕਰ ਰਹੇ ਵੀ ਆਪਾਂ ਨੂੰ ਰਿਸੀਵਿੰਗ ਲੈਟਰ ਆ ਵੀ ਜਿਹੜੀ ਉਹਦੀ ਡੈਡਲਾਈਨ ਆ, ਇਹਨਾਂ ਨੇ ਸਿਰਫ 60 ਡੇਜ਼ ਦੀ ਐਕਸਟੈਂਸ਼ਨ ਦਿੱਤੀ ਸੀ, ਉਹ ਆਪਾਂ ਕਿੱਥੋਂ ਪ੍ਰਿੰਟ ਆਊਟ ਲੈ ਸਕਦੇ ਹਾਂਗੇ? ਅੱਛਾ ਠੀਕ ਹੈ। ਸੋ ਪਹਿਲਾਂ ਤਾਂ ਇਦਾਂ ਕਿ ਜਿਹੜਾ ਅਸਾਲਮ ਦੇ ਕੇਸ ਦੇ ਵਿੱਚ ਜਿਹੜਾ ਸੋ ਵਿਆਹ ਦੇ ਕੇਸਾਂ ਦੇ ਵਿੱਚ ਜਿਹੜਾ ਵਿਆਹ ਹੁੰਦਾ ਤੁਹਾਡਾ, ਜੇ ਰਿਲੀਜੀਅਸ ਤਰੀਕੇ ਨਾਲ ਹੋਇਆ ਉਹ ਵੀ ਵਿਆਹ ਵੈਲਿਡ ਮੰਨਦੇ ਆ। ਸੋ ਉਹਦੇ ਨਾਲ ਪਲੱਸ ਐਫੀਡੇਵਿਟ ਦੇ ਨਾਲ, ਫੋਟੋਆਂ ਦੇ ਨਾਲ, ਨਿਆਣਿਆਂ ਦੇ ਸਰਟੀਫਿਕੇਟ ਦੇ ਨਾਲ ਤੁਸੀਂ ਐਮਬੈਸੀ ਨੂੰ ਪ੍ਰੂਵ ਕਰ ਸਕਦੇ ਆ। ਤੇ ਜਿਹੜੀ ਰਜਿਸਟ੍ਰੇਸ਼ਨ ਆ ਉਹ ਕੋਈ ਪੰਗਾ ਤੁਹਾਡਾ ਪਾਣੀ ਨਹੀਂ ਚਾਹੀਦੀ ਕਿ ਰਜਿਸਟਰ ਉਹਨੇ ਨਹੀਂ ਕੀਤਾ। ਪਰ ਮੰਨ ਲਓ ਫੇਰ ਵੀ ਜੇ ਕਹੋ ਕਿ ਕਿਸੇ ਵੀ ਕਾਰਨ ਗੁਰਦੁਆਰੇ ਵਾਲਾ ਸਰਟੀਫਿਕੇਟ ਨਹੀਂ ਹੈਗਾ, ਐਫੀਡੇਵਿਟ ਨਹੀਂ ਹੈਗੇ, ਜੇ ਪ੍ਰੂਵ ਨਾ ਕਰ ਪਾਓ ਤਾਂ ਫਿਰ ਉਹ ਲੋਕੀ ਆਪਣੀ ਕੰਟਰੀ ਤਾਂ ਨਹੀਂ ਟਰੈਵਲ ਕਰ ਸਕਦੇ, ਉਹ ਥਾਈਲੈਂਡ ਵਗੈਰਾ ਕਿਸੇ ਹੋਰ ਐਸੀ ਕੰਟਰੀ 'ਚ ਜਾ ਕੇ ਉੱਥੇ ਦੁਬਾਰਾ ਵਿਆਹ ਕਰਾ ਕੇ ਇੱਕ ਹੋਰ ਪ੍ਰੋਸੈਸ ਦੇ ਥਰੂ, ਫੈਮਿਲੀ ਬੇਸ ਪ੍ਰੋਸੈਸ ਦੇ ਥਰੂ ਜਿਹੜਾ ਉਹ ਆ ਸਕਦੇ ਆ। ਪਰ ਇਹ ਹੈ ਕਿ ਅੱਜ ਤੱਕ ਜਿਹੜੇ ਵੀ ਸੀਗੇ ਕਿਸੇ ਦੀ ਪ੍ਰੋਬਲਮ ਮੈਂ ਹੁੰਦੀ ਦੇਖੀ ਨਹੀਂ ਕਿ ਜੇ ਰਜਿਸਟਰਡ ਸਰਟੀਫਿਕੇਟ ਨਹੀਂ ਹੈਗਾ ਤੇ ਉਹਨੂੰ ਐਜ਼ ਅ ਰਿਫਿਊਜੀ ਫੈਮਿਲੀ ਮੈਂਬਰ ਨਹੀਂ ਆ ਸਕਦੇ। ਦੂਜੀ ਜਿਹੜੀ ਤੁਸੀਂ 60 ਡੇ ਦੀ ਗੱਲ ਕੀਤੀ, ਉਹ 60 ਡੇ ਸੀਗਾ ਤੁਹਾਨੂੰ ਜਦੋਂ ਰਿਕੁਐਸਟ ਫॉर ਐਵੀਡੈਂਸ ਵਗੈਰਾ ਲੱਗਦੀ ਆ ਤੇ ਉਹਨਾਂ ਨੇ ਫਲੈਕਸੀਬਿਲਿਟੀ ਦਿੱਤੀ ਸੀ 60 ਦਿਨ ਦੀ, ਤੁਸੀਂ ਉਹਨੂੰ ਕਨਫਿਊਜ਼ ਕਰਦੇ ਹੋਏ ਆ। ਜਿਹੜਾ ਵਰਕ ਪਰਮਿਟ ਦਾ ਰੂਲ ਹੁੰਦਾ ਉਹ ਇਹ ਹੁੰਦਾ ਕਿ ਕਾਫੀ ਸਾਰੇ ਜਿਹੜੇ ਵਰਕ ਪਰਮਿਟ ਆ ਹਰੇਕ ਕੈਟਾਗਰੀ ਵਾਲੇ ਨਹੀਂ, ਪਰ ਜ਼ਿਆਦਾਤਰ ਜਿਹੜੀ ਕੈਟਾਗਰੀ ਵਾਲੇ ਆ ਉਹ 180 ਦਿਨ ਹੋਰ ਆਟੋਮੈਟਿਕਲੀ ਐਕਸਟੈਂਡ ਹੋ ਜਾਂਦੇ ਆ। ਤੇ ਉਹ ਜਿਹੜੀ ਰਿਸੀਟ ਨੋਟਿਸ ਜਿਹੜਾ ਆਉਂਦਾ ਤੁਹਾਨੂੰ ਜਦੋਂ ਤੁਸੀਂ ਫਾਈਲ ਕਰਦੇ ਆ ਉਹਦੇ ਉੱਤੇ ਉਹਨਾਂ ਨੇ ਲਿਖਿਆ ਹੁੰਦਾ ਕਿ 180 ਦਿਨ ਤੁਹਾਡੀ ਆਟੋ ਐਕਸਟੈਂਸ਼ਨ ਆ। ਜੀ ਥੈਂਕ ਯੂ। ਸੁਖਵਿੰਦਰ ਸਤਿ ਸ਼੍ਰੀ ਅਕਾਲ ਜੀ। ਮੈਂ ਪੁੱਛਣਾ ਸੀ ਕਿ ਜਿੱਦਾਂ ਮੈਂ ਇੱਥੇ US ਸਿਟੀਜ਼ਨ ਹੈਗੀ ਹਾਂ ਤਾਂ ਮੈਂ ਅਪਲਾਈ ਕੀਤਾ ਆਪਣੇ ਹਸਬੈਂਡ ਦਾ ਉੱਥੇ ਇਟਲੀ ਤੋਂ, ਤੇ 14 ਮਹੀਨੇ ਹੋ ਗਏ, ਤਾਂ ਕਿੰਨਾ ਕੁ ਟਾਈਮ ਲੱਗੇਗਾ? ਹੋਰ ਕੀ ਨੰਬਰ ਚੱਲਦਾ, ਕੁਛ ਆਈਡੀਆ ਥੋੜਾ ਬਹੁਤਾ ਹੋਵੇ ਤਾਂ? ਜੀ ਨੰਬਰ ਤਾਂ ਆਪਣਾ ਇੰਡੀਆ ਦੇ ਕੰਟਰੀ ਆਫ ਬਰਥ ਦੇ ਹਿਸਾਬ ਨਹੀਂ ਆ। ਅਪਲਾਈ ਕੀ ਕੀਤਾ ਸੀਗਾ ਤੁਸੀਂ? ਆਪਣਾ ਭੈਣ ਭਰਾ ਦਾ ਕੀਤਾ ਸੀਗਾ? ਨਹੀਂ, ਆਪਣੇ ਹਸਬੈਂਡ ਦਾ ਕੀਤਾ। ਹਸਬੈਂਡ ਵਾਈਫ ਦਾ। ਮੇਰਾ ਹਸਬੈਂਡ ਉੱਥੇ ਹੈ ਇਟਲੀ। ਹਾਂਜੀ ਹਾਂਜੀ ਅਟਾਰਨੀ ਜੀ ਦੱਸੋ। ਇੰਡੀਆ ਨਾਲੋਂ ਥੋੜਾ ਜਿਹਾ ਟਾਈਮ ਘੱਟ ਲੱਗਣਾ ਚਾਹੀਦਾ। ਔਨ ਐਵਰੇਜ ਇਹਦੇ 2 ਸਾਲ ਦਾ ਪ੍ਰੋਸੈਸ ਹੋਣਾ ਚਾਹੀਦਾ। ਸੋ ਜੇ ਡਿਲੇ ਹੋ ਰਿਹਾ ਤਾਂ ਤੁਸੀਂ ਉਹਨੂੰ ਫਾਲੋ ਅਪ ਕਰ ਲਿਓ। ਨਹੀਂ 14 ਕੁ ਮਹੀਨੇ ਹੀ ਹੋਏ ਆ ਅਜੇ, ਸੋ ਅਜੇ ਹਾਂਜੀ 2 ਸਾਲ ਲੱਗ ਜਾਂਦੇ। ਸਾਲ ਕੁ ਹੋਰ ਜਿਹੜਾ ਇਸ ਦੇ ਵਿੱਚ ਜਿਹੜਾ ਇੰਤਜ਼ਾਰ ਕਰ ਲਓ, 10 ਮਹੀਨੇ 12 ਮਹੀਨੇ ਜਿਹੜਾ ਹੋਰ ਇੰਤਜ਼ਾਰ ਆ। ਸੁਰਜੀਤ ਜੀ। ਹਾਂਜੀ ਭਾਜੀ, ਮੇਰਾ ਕੁਐਸਚਨ ਇਹ ਸੀ ਭਾਜੀ, ਇੱਕ ਮੇਰੇ ਫਰੈਂਡ ਨੇ ਨਾ ਅਨਪਲਾਈਮੈਂਟ ਲਈ ਸੀ, ਉਹਦੀ ਕੰਪਨੀ ਬਹੁਤ ਛੋਟੀ ਜੀ ਹੈ, ਤੇ ਉਹਨਾਂ ਨੇ ਉਦੋਂ ਉਸ ਟਾਈਮ ਤੇ ਕਹਿਤਾ ਕਿ ਜਿੰਨੀ ਅਨਪਲਾਈਮੈਂਟ ਜੇ ਫਾਈਲ ਕਰਨੀ ਤੇ ਕਰ ਲਓ ਤੁਸੀਂ, ਜਦੋਂ ਲਾਕਡਾਊਨ ਹੋਇਆ। ਤੇ ਹੁਣ ਉਹਦੀ ਕੰਪਨੀ ਨੇ ਰਿਪੋਰਟ ਕਰਤੀ ਹੈ ਕਿ ਇਹਨੇ ਆਪਣੀ ਮਰਜ਼ੀ ਨਾਲ ਅਨਪਲਾਈਮੈਂਟ ਫਾਈਲ ਕੀਤੀ, ਅਸੀਂ ਨਹੀਂ ਸੀ ਕਿਹਾ, ਸਾਡੇ ਕੋਲ ਜੌਬ ਹੈਗੀ ਸੀ। ਤੇ ਉਹ ਅਨਪਲਾਈਮੈਂਟ ਵਾਲੇ ਹੁਣ ਨੂੰ ਕਹਿ ਰਹੇ ਕਿ ਜਾਂ ਸਾਨੂੰ ਲੇ ਆਫ ਦਾ ਲੈਟਰ ਦਿਓ ਜਾਂ ਪੈਸੇ ਵਾਪਸ ਕਰੋ। ਤੇ ਇਹਦੇ ਵਿੱਚ ਕੋਈ ਵਕੀਲ ਕਰ ਸਕਦੇ ਆਪਾਂ? ਤੁਸੀਂ ਸਲਾਹ ਲੈ ਲਓ, ਜਿਹੜੇ ਵੀ ਸਟੇਟਸ ਹੈਗੇ ਨਾ ਲੋਕਲ, ਉੱਥੇ ਵਕੀਲ ਕਰ ਲਓ। ਇੰਪਲੋਇਮੈਂਟ ਲਾਇਰ ਕਹਿੰਦੇ ਇਹਨੂੰ, ਇੰਪਲੋਇਮੈਂਟ ਲਾਇਰ। ਤੇ ਵਕੀਲ ਦੀ ਸਲਾਹ ਲੈ ਕੇ ਫਿਰ ਪੈਸੇ ਪੂਸੇ ਵਾਪਸ ਕਰਿਓ, ਕੋਈ ਹੋਰ ਪੰਗੇ 'ਚ ਨਾ ਫਸ ਜਿਓ। ਅੱਛਾ ਜੀ। ਦੂਸਰਾ ਇਹ ਸੀ ਅਗਰ ਜੇ ਉਹ ਪੈਸੇ ਵਾਪਸ ਕਰ ਵੀ ਦਿੰਦਾ ਵਾ ਤੇ ਫਿਰ ਉਹਨੂੰ ਕੀ, ਜਦੋਂ ਸਿਟੀਜ਼ਨਸ਼ਿਪ ਅਪਲਾਈ ਕਰਨੀ ਉਸ ਟਾਈਮ ਉਹਦਾ ਕੋਈ ਇਫੈਕਟ ਪਏਗਾ ਉੱਤੇ? ਨਹੀਂ ਤਾਂ ਹੀ ਮੈਂ ਕਹਿ ਰਿਹਾ ਨਾ, ਵਕੀਲ ਦੀ ਸਲਾਹ ਲੈਣੀ, ਕੋਈ ਫਰੂਟ 'ਚ ਨਾ ਫਸ ਜਿਓ। ਤੇ ਹਾਂਜੀ, ਕਿਉਂਕਿ ਇਹ ਜਿਹੜੇ ਆ ਰਿਲੀਫ ਹੈਗੇ ਆ ਰਕਮ ਤੇ ਡਿਪੈਂਡ ਨਹੀਂ ਕਰਦਾ, ਮਤਲਬ ਕਿ ਇਹ ਜਿੱਦਾਂ ਪ੍ਰੋਗਰਾਮ ਦੀ ਕੋਈ ਵਾਇਲੇਸ਼ਨ ਨਾ ਹੋਵੇ। ਸੋ ਵਕੀਲ ਦੀ ਸਲਾਹ ਲੈ ਕੇ ਕਰਿਓ। ਜੀ ਜੀ, ਉਹ ਵਕੀਲ ਨੂੰ ਨਾਲ ਦੱਸਦੇ ਹੋਏ ਤਾਂ ਇਮੀਗ੍ਰੇਸ਼ਨ ਦਾ ਵੀ ਮਸਲਾ ਹੈ, ਉਹ ਸਾਰਾ ਕੁਝ ਉਸ ਹਿਸਾਬ ਦੇ ਨਾਲ ਸਲਾਹ ਲੈ ਕੇ ਕਰਿਓ। ਇੰਪਲੋਇਮੈਂਟ ਵਕੀਲ ਜਿੱਦਾਂ ਦੱਸਦੇ ਆ ਉਹਨਾਂ ਦੀ ਸਲਾਹ ਲੈ ਕੇ ਜਿਹੜਾ ਉਹ ਕਰਿਓ। ਅਸੀਂ ਨਾ ਅਟਾਰਨੀ ਟਿਰਕੈਣਾ ਜੀ, ਉਦੋਂ ਅਸੀਂ ਬਹੁਤ ਆਪਣੇ ਸਰੋਤਿਆਂ ਨੂੰ ਰੌਲਾ ਪਾਉਂਦੇ ਰਹੇ, ਦੱਸਦੇ ਰਹੇ ਵੀ ਕੋਈ ਤੁਹਾਨੂੰ ਇੱਦਾਂ ਦੀ ਸਲਾਹ ਵੀ ਦੇ ਸਕਦਾ ਵੀ ਚੱਲ ਕੋਈ ਨਹੀਂ, ਇੱਥੇ ਕਿਹੜਾ ਕਿ ਇਹਨਾਂ ਨੂੰ ਪਤਾ ਲੱਗਣਾ ਹੈ ਕਿੱਦਾਂ ਆ ਕਿਵੇਂ ਆ। ਸੋ ਬਾਅਦ 'ਚ ਇੱਦਾਂ ਦੀਆਂ ਮੁਸ਼ਕਿਲਾਂ ਜਿਹੜੀਆਂ ਉਹ ਆ ਜਾਂਦੀਆਂ ਨੇ। ਕਿਸੇ ਦੇ ਕਹੇ ਗਲਤ ਸਲਾਹ, ਜਿੱਦਾਂ ਅੱਜ ਸਭ ਤੋਂ ਪਹਿਲੀ ਖਬਰ ਕੀਤੀ ਸੀ, ਹੋ ਸਕਦਾ ਵੀ ਕਿਹਦੀ ਸਲਾਹ ਲੈ ਕੇ ਉਹਨੇ ਉੱਦਾਂ ਉਸ ਟਾਈਮ ਉੱਦਾਂ ਕੀਤਾ ਹੋਊਗਾ, ਤੇ ਹੁਣ ਉਸ ਫਰਾਡ ਦੇ ਵਿੱਚ ਉਸਨੂੰ ਸਜ਼ਾ ਵੀ ਹੋ ਸਕਦੀ ਆ, ਡਿਪੋਰਟ ਵੀ ਹੋ ਸਕਦਾ ਆ। ਸੋ ਜਿੱਥੇ ਫੈਡਰਲ ਮਨੀ ਇਨਵੋਲਵ ਹੁੰਦੀ ਆ ਨਾ, ਜਾਂ ਕਿਸੇ ਵੀ ਤਰੀਕੇ ਦੀ ਸਰਕਾਰੀ ਜਿਹੜੀ ਮਨੀ ਇਨਵੋਲਵ ਹੁੰਦੀ, ਉਹਦੇ ਵਿੱਚ ਇੱਦਾਂ ਦੀ ਚੀਜ਼ ਨਹੀਂ ਜਿਹੜੀ ਉਹ ਕਰਨੀ। ਬੜੀ ਸੋਚ ਸਮਝ ਕੇ ਜਿਹੜਾ ਉਹ ਤੁਸੀਂ ਕਦਮ ਜਿਹੜਾ ਉਹ ਚੱਕਣਾ ਹੁੰਦਾ ਆ, ਵੀ ਕੀ ਤੁਸੀਂ ਜਿਹੜਾ ਉਹ ਕਰ ਰਹੇ ਆ। ਹੁਣ ਧਿਆਨ ਰੱਖਿਓ ਜੀ ਗਾਂ ਤੋਂ, ਤੇ ਵਕੀਲ ਦੀ ਮਦਦ ਲੈ ਕੇ ਗਾਂ ਵਧਿਓ। ਇਕਬਾਲ ਇਹੀ ਟੌਪਿਕ ਤੇ ਨਾ ਆਪਣੀ ਆਫਿਸ ਦੀ ਐਗਜ਼ਾਮਪਲ ਦਿੰਦਾ। 2-4 ਸਾਲ ਪਹਿਲੀ ਗੱਲ ਆ, ਕਿਸੇ ਨੂੰ ਨਾ ਕੰਮ ਪਸੰਦ ਨਹੀਂ ਸੀਗਾ ਮੈਨੂੰ, ਇੱਕ EMPLOYEE ਦਾ, ਉਹਨੂੰ ਟਰਮੀਨੇਟ ਕਰਨਾ ਸੀਗਾ ਨਾ। ਜਦੋਂ ਨਵਾਂ ਕਿਹਾ, ਮੈਂ ਕਿਹਾ ਚਲੇ ਰਹੇ ਨਾ, ਨਾਈਸ ਹੋ ਜਾਂਦੇ ਆ, ਤੇ ਅਗਲੀ ਨੂੰ ਕੱਲ ਹੀ ਕਹਿਣਾ ਕਿ ਤੈਨੂੰ ਕੰਮ ਨਹੀਂ ਕਰਨਾ ਆਉਂਦਾ ਜਾਂ ਜਿੱਦਾਂ ਵੀ ਆ। ਸੋ ਮੈਂ ਉਹਨੂੰ ਉਹ ਕਿਹਾ ਕਿ ਮੇਰੇ ਕੋਲ ਨਾ ਕੰਮ ਜਿੱਦਾਂ ਹੈ ਨਹੀਂ ਗਾ ਨਾ, ਲੇ ਆਫ ਕਰ ਰਿਹਾ ਕਿ ਉਹ ਥੋੜਾ ਫੋਰ ਕਾਜ਼ ਨਹੀਂ, ਜਿੱਦਾਂ ਉਹਨੂੰ ਮੈਂ ਕਿਹਾ। ਤੇ
ਉਹਨੇ ਜਾ ਕੇ ਅਨਇੰਪਲੋਇਮੈਂਟ ਫਾਈਲ ਕਰਤੀ। ਮੈਨੂੰ ਉਦੋਂ ਖੁਦ ਨਹੀਂ ਪਤਾ ਸੀਗਾ ਅਨਇੰਪਲੋਇਮੈਂਟ ਵਗੈਰਾ ਦੇ ਲਾਅ ਕੀ ਹੈਗੇ ਆ। ਤੇ ਉਹ ਬਾਅਦ 'ਚ ਨਾ ਜਿਹੜੀ ਅਨਇੰਪਲੋਇਮੈਂਟ ਇੰਸ਼ੋਰੈਂਸ ਵਗੈਰਾ ਜਿਹੜੀ ਇੰਪਲੋਇਰ ਦਾ ਜਿਹੜਾ ਖਰਚਾ ਹੁੰਦਾ ਉਹ ਮੈਨੂੰ ਪਤਾ ਨਹੀਂ ਸੀਗਾ। ਬਾਅਦ 'ਚ ਉਹਨੂੰ ਲੇ ਆਫ ਕਰਨ ਤੋਂ ਬਾਅਦ ਵੀ ਇੱਦਾਂ ਦਾ ਸਿਨੈਰੀਓ ਆਇਆ ਕਿ ਮੈਨੂੰ ਪੈਸੇ ਪੂਸੇ ਜਿਹੜੇ ਸੀਗੇ ਦੇਣੇ ਪਏ, ਮੈਨੂੰ ਪਤਾ ਨਹੀਂ ਸੀਗਾ ਲਾਅ ਦਾ। ਤੇ ਉਹ ਫਿਰ ਉਹਨਾਂ ਨੇ ਆ ਕੇ ਕਿਹਾ ਸੀਗਾ ਕਿ ਤੂੰ ਇਹਨੂੰ ਫੋਰ ਕਾਜ਼ ਨਹੀਂ ਟਰਮੀਨੇਟ ਕੀਤਾ, ਤੇਰਾ ਆਪਣਾ ਜਿਹੜਾ ਕੰਮ ਘਟਿਆ ਤਾਂ ਕਰਕੇ ਇਹ ਐਲੀਜੀਬਲ ਆ। ਸੋ ਜਿੱਦਾਂ ਦੀ ਇਹ ਗੱਲ ਦੱਸ ਰਹੇ ਨਾ ਕਿ ਛੋਟੀ ਕੰਪਨੀ ਸੀ, ਮੈਨੂੰ ਇਹ ਲੱਗਦਾ ਕਿ ਇਹਨਾਂ ਦਾ ਹੋਇਆ ਇਹ ਹੋਣਾ ਕਿ ਉਹ ਕਹਿੰਦੇ ਹੋਣੇ ਕਿ ਮੈਨੂੰ ਇਦਾਂ ਮਿਲਦੀ ਆ, ਉਹਨੇ ਕਿਹਾ ਲੈ ਲਾ ਤੈਨੂੰ ਸਰਕਾਰ ਨੇ ਦੇ ਦੇਣਾ। ਪਰ ਬਾਅਦ 'ਚ ਜਿਹੜਾ ਇੰਪਲੋਇਰ ਨੂੰ ਜਦੋਂ ਖਰਚਾ ਚੁੱਕਣਾ ਪੈਂਦਾ ਫਿਰ ਇੰਪਲੋਇਰ ਨੂੰ ਲੱਗਦਾ ਕਿ ਯਾਰ ਇਹ ਤਾਂ ਇਦਾਂ ਸੀਗਾ, ਤੇ ਤਾਂ ਕਰਕੇ ਉਹ ਕਹਿ ਰਿਹਾ ਕਿ ਸਾਡੇ ਕੋਲ ਕੰਮ ਸੀਗਾ ਤੇ ਹੁਣ ਉਹ ਮੇਰੇ ਖਿਆਲ ਬਣਾਉਣ ਦੀ ਕੋਸ਼ਿਸ਼ ਕਰ ਰਹੇ ਆ ਕਿ ਤੈਨੂੰ ਆਪਾਂ ਫੋਰ ਕਾਜ਼ ਕੀਤਾ ਸੀਗਾ। ਤੇ ਇਹਨਾਂ ਦਾ ਬਚਣ ਦਾ ਤਰੀਕਾ ਸਭ ਤੋਂ ਇਹੀ ਹੈ ਕਿ ਜਿਹੜੀ ਤੁਹਾਡੀ ਡਾਕੂਮੈਂਟੇਸ਼ਨ ਸੀਗੀ, ਜਿਹੜੇ ਹਾਲਾਤਾਂ ਦੇ ਵਿੱਚ ਤੁਹਾਨੂੰ ਲੇ ਆਫ ਕੀਤਾ ਸੀਗਾ ਜਾਂ ਕਿਹਾ ਸੀਗਾ ਕੰਮ ਛੱਡਣਾ, ਉਹ ਤੁਹਾਨੂੰ ਡਾਕੂਮੈਂਟ ਕਰਨਾ ਪੈਣਾ। ਸੋ ਮੈਂ ਖੁਦ ਇੱਕ ਵਾਰੀ ਇਹਦੇ ਵਿੱਚ ਕਰਕੇ ਦੇਖ ਲਿਆ। ਸੋ ਫਿਰ ਉਤੋਂ ਧਿਆਇਆ ਇਹੀ ਹੈ ਕਿ ਜਿਹੜਾ ਜੇ ਬੰਦੇ ਨੂੰ ਤੁਸੀਂ ਫੋਰ ਅ ਰੀਜ਼ਨ ਲੇ ਆਫ ਕਰਦੇ ਹੋ, ਤੁਸੀਂ ਉਹਨੂੰ ਸਿੱਧੇ ਦੱਸੋ ਕਿ ਤੂੰ ਕੈਪੇਬਲ ਨਹੀਂ ਹੈਗਾ ਤੇ ਤਾਂ ਕਰਕੇ ਤੈਨੂੰ ਮੈਂ ਜਿਹੜਾ ਲੇ ਆਫ ਉਹ ਕਰ ਰਿਹਾ। ਉਹਨਾਂ ਦਾ ਮੈਨੂੰ ਲੱਗਦਾ ਇਹ ਛੋਟੀ ਕੰਪਨੀ ਕਰਕੇ ਨਾ ਉਹ ਚੱਕਰ 'ਚ ਫਸ ਗਈ ਜੀ। ਦੋਨੋਂ ਇੱਕ ਦੂਜੇ ਨੂੰ ਨਾਈਸ ਬਣਦੇ ਕੰਮ ਖਰਾਬ ਜਿਹੜਾ ਉਹ ਹੋ ਜਾਂਦਾ। ਇਕਬਾਲ ਜੀ। ਹਾਂਜੀ, ਸਤਿ ਸ਼੍ਰੀ ਅਕਾਲ ਬਾਈ ਜੀ। ਆਪਣਾ ਮੇਰੇ ਦੋ ਕੁਐਸਚਨ ਹੈ ਜੀ। ਇੱਕ ਤਾਂ ਅਸਾਲਮ ਕੇਸ ਪਾਸ ਹੋਏ ਨੂੰ 3 ਸਾਲ ਹੋ ਗਏ, ਗ੍ਰੀਨ ਕਾਰਡ ਅਪਲਾਈ ਕੀਤੇ ਨੂੰ ਮਈ ਐਂਡ ਆਫ ਦਾ 2 ਸਾਲ ਹੋ ਜਾਣੇ ਆ, ਤੇ ਉਹ ਕਦੋਂ ਆਊਗਾ? ਤੇ ਦੂਜਾ ਕੁਐਸਚਨ ਮੇਰਾ F4 ਕੈਟਾਗਰੀ ਜਿਹੜੀ ਭੈਣ ਭਰਾਵਾਂ ਦੇ ਆ, ਉਹ 2006 ਦੇ ਪੇਪਰ ਭਰੇ ਹੋਏ ਆ ਤੇ ਕੋਈ ਲੈਟਰ ਨਾ ਇੱਧਰ ਅਮਰੀਕਾ 'ਚ ਆਈ ਆ ਤੇ ਨਾ ਆਪਣੇ ਇੰਡੀਆ ਆਈ ਆ ਜੀ। ਅਸਾਲਮ ਦਾ ਗ੍ਰੀਨ ਕਾਰਡ ਤਾਂ ਜੀ ਪ੍ਰੋਸੈਸਿੰਗ ਟਾਈਮ ਤੇ ਡਿਪੈਂਡ ਕਰਦਾ। ਤੁਸੀਂ ਵੈਬਸਾਈਟ ਤੇ ਉਹਨਾਂ ਦੀ ਚੈੱਕ ਕਰ ਸਕਦੇ ਹੋ। 2 ਤੋਂ 3 ਸਾਲ ਅੱਜ ਕੱਲ੍ਹ ਜਿਹੜੇ ਲੱਗ ਰਹੇ ਆ। ਤੇ ਭੈਣ ਭਾਈ ਵਾਲੇ ਜਿਹੜੇ ਕੇਸ ਆ ਉਹ ਹੋਲਡ ਤੇ ਹੀ ਆ ਇਸ ਵੇਲੇ। 5 ਦੇ ਕੇਸ ਜਿਹੜੇ ਉਹ ਉਹਨਾਂ ਨੇ ਜੇ ਫੈਸਲੇ ਦੇਣੇ ਆ। ਤੇ ਜਿੱਦਾਂ ਤੁਸੀਂ ਬਾਕੀ ਰੇਡੀਓ ਕਾਲਰ ਦਾ ਸੁਣਦੇ ਆ, ਇੰਟਰਵਿਊਆਂ ਨਹੀਂ ਹੋ ਆ ਰਹੀਆਂ ਈਵਨ ਗ੍ਰੀਨ ਕਾਰਡ ਹੋਲਡਰ ਦੇ ਸਪਾਊਸ ਦੀਆਂ। ਸੋ ਭੈਣ ਭਾਈ ਵਾਲੇ ਕੇਸ ਨੂੰ ਜਿਹੜਾ ਤੁਹਾਡਾ 6 ਵਾਲਾ ਹੈਗਾ, ਮੇਰੇ ਹਿਸਾਬ ਨਾਲ 2 ਸਾਲ 3 ਸਾਲ ਤੁਹਾਨੂੰ ਵੇਟ ਕਰਨੀ ਪੈ ਸਕਦੀ ਹੈ। ਥੋੜਾ ਸਮਾਂ ਜਿਹੜਾ ਉਸ ਦੇ ਵਿੱਚ ਲੱਗ ਸਕਦਾ ਹੈਗਾ ਆ। ਤੇ ਜੇ ਉਹ ਪ੍ਰੀਮੀਅਮ ਪ੍ਰੋਸੈਸਿੰਗ ਵਾਲੀ ਗੱਲ ਬਣ ਜੇ ਤੇ ਫਿਰ ਇਹਨਾਂ ਦੇ ਜਿੱਦਾਂ ਵਰਕ ਪਰਮਿਟ ਵਾਲਾ ਆ ਜਿਹੜਾ $2500 ਦੇ ਕੇ ਜਲਦੀ ਕਰਨ ਵਾਲਾ ਜਿਹੜਾ ਆ, ਜੇ ਮੰਨ ਲਓ ਪਾਸ ਹੋ ਜਾਂਦਾ ਆ, ਉਹ ਲਾਗੂ ਕਰ ਦਿੰਦੇ, ਤੇ ਅਜਿਹੇ ਕੇਸਾਂ 'ਚ ਇਹਨਾਂ ਨੂੰ ਫਾਇਦਾ ਹੋਊਗਾ? ਨਹੀਂ, ਅੱਛਾ, ਲਾਈਨ ਨਹੀਂ ਸ਼ਾਰਟ ਹੋ ਸਕਦੀ। ਤੇ ਪ੍ਰੀਮੀਅਮ ਪ੍ਰੋਸੈਸ ਦਾ ਵੀ ਦਵਾਂਗੇ ਅਪਡੇਟ ਬਹੁਤ ਆ। ਉਹ ਸਾਰਾ ਜਿਹੜਾ ਪ੍ਰੀਮੀਅਮ ਪ੍ਰੋਸੈਸ ਉਹਦਾ ਹੈਗਾ ਨਾ, ਉਹ 2025 ਤੱਕ ਜਾ ਕੇ ਇਹਨਾਂ ਨੇ ਫੇਜ਼ਸ ਦੇ ਵਿੱਚ ਇੰਪਲੀਮੈਂਟ ਕਰਨਾ। ਉਹ ਬਹੁਤ ਲਿਮਿਟਿਡ ਜਿਹਾ ਇੱਕ ਪ੍ਰੋਗਰਾਮ ਆ। ਤੇ ਉਹ ਨਹੀਂ ਜਿਹੜਾ ਇਹਨਾਂ ਦਾ ਅਸਾਈਲਮ ਦਾ ਵਰਕ ਪਰਮਿਟ ਦੇ ਲਈ ਅਪਲਾਈ ਕੀਤਾ ਹੋਇਆ, ਗ੍ਰੀਨ ਕਾਰਡ ਦੇ ਲਈ ਅਪਲਾਈ ਕੀਤਾ ਆ, ਉਹ ਉਸ ਚੀਜ਼ ਦੇ ਵਿੱਚ, ਅੱਛਾ ਉਹਦੇ ਵਿੱਚ ਵੀ ਉਹ ਜਿਹੜਾ ਨਹੀਂ। ਚਲੋ ਮੈਂ ਦੱਸ ਰਿਹਾ ਕਿ ਜਿਹੜਾ ਪਹਿਲੀ ਗੱਲ ਤਾਂ ਪ੍ਰੋਗਰਾਮ ਹੈ ਨਹੀਂਗਾ, ਤੇ ਦੂਜੀ ਗੱਲ ਜਦੋਂ ਪ੍ਰੋਗਰਾਮ ਆਣਾ ਵੀ ਆ ਉਹ ਫੇਜ਼ਸ ਦੇ ਵਿੱਚ ਆਣਾ ਕਿ ਵਰਕ ਪਰਮਿਟ 539 ਬਹੁਤ ਲਿਮਿਟਿਡ ਜਿਹਾ ਹੋਇਆ, ਯਾਨੀ ਕਿ ਹਰੇਕ ਚੀਜ਼ ਹੀ ਪ੍ਰੀਮੀਅਮ ਪ੍ਰੋਸੈਸ ਜਿਹੜੀ ਆ ਹੋ ਜਾਣੀ ਹੈ। ਤੇ ਇੱਕ ਹਾਸੇ ਵਾਲੀ ਗੱਲ ਦੱਸਦਾ, ਤੇ ਕਲਾਇੰਟ ਦਾ ਨਾ ਕੋਈ ਕਾਲ ਆਇਆ ਤਾਂ ਉਹਦਾ ਅਸਾਈਲਮ ਦਾ ਉਹ ਸੀਗਾ, ਬ੍ਰਦਰ ਨੇ ਆਉਣਾ ਸੀ ਤੇ ਕਹਿੰਦਾ ਭਾਜੀ YouTube ਦੀਆਂ ਕਹਿੰਦਾ ਵੀਡੀਓ ਕਹਿੰਦਾ ਪਾਈਆਂ ਨਾ ਬੰਦੇ ਨੇ, ਤੇ ਉਹਦੀ ਕਹਿੰਦਾ ਪ੍ਰੋਬਲਮ ਤਾਂ ਨਹੀਂ ਹੋ ਗਈ ਕੋਈ, ਇਮੀਗ੍ਰੇਸ਼ਨ ਦੀ ਖਬਰ ਦਿੰਦਾ। ਤਾਂ ਮੈਂ ਖਬਰ ਕਿੱਦਾਂ ਦਿੰਦਾ? ਕਹਿੰਦਾ ਭਾਜੀ ਕਹਿੰਦਾ ਤੁਹਾਡਾ ਸ਼ੋਅ ਸੁਣੀਦਾ ਵੀਕਐਂਡ ਦੇ ਉੱਤੇ, ਤੇ ਕਹਿੰਦਾ ਫਿਰ ਸ਼ੋਅ ਤੋਂ ਕਹਿੰਦਾ ਉਹ ਅੱਗੇ ਕਹਿੰਦਾ ਆਪਣਾ ਉਹਨੇ ਆਪਣਾ ਸ਼ੋਅ ਜਿੱਦਾਂ ਚਲਾਇਆ ਉਤੋਂ ਨਾ। ਤੇ ਮੈਂ ਕਿਹਾ ਮੈਨੂੰ ਰੋਲ ਹੀ ਰਹਿੰਦਾ ਕਿ ਪ੍ਰੋਬਲਮ ਕਿੱਥੇ ਆ ਜਾਂਦੀ ਹੈ ਕਿ ਜਿੱਦਾਂ ਹੁਣ ਆਪਾਂ ਪ੍ਰੀਮੀਅਮ ਦਾ ਦੱਸਿਆ ਨਾ ਕਿ ਹਰੇਕ ਚੀਜ਼ ਕੈਵੀਏਟ ਕੀ ਕਦੋਂ ਇਹ ਫੇਜ਼ ਕੀ ਆ 2025 ਕੀ ਆ, ਉਹ ਫਿਰ ਥੋੜਾ ਜਿਹਾ ਓਵਰ ਸਿੰਪਲੀਫਾਈ ਕਰਕੇ ਲੋਕੀ ਜਿਹੜੇ ਅੱਗੇ ਦੱਸ ਦਿੰਦੇ ਆ ਕਿ ਨਹੀਂ ਪ੍ਰੀਮੀਅਮ ਆ ਗਿਆ। ਫਿਰ ਅੱਗੋਂ ਜਿਹੜੇ ਦੱਸਣ ਵਾਲੇ ਆ ਉਹਨੇ ਆਪਣੇ ਫਰੈਂਡ ਨੂੰ ਦੱਸ ਦੇਣਾ ਕਿ ਨਹੀਂ ਇਦਾਂ ਨਹੀਂ, ਇਦਾਂ ਨਵਾਂ ਪ੍ਰੋਗਰਾਮ ਆਇਆ। ਉਹ ਘੁੰਮ ਫਿਰ ਕੇ ਜਦੋਂ ਗੱਲ ਛੜੇ ਭਾਜੀ ਸਾਨੂੰ ਤਾਂ ਫਲਾਨਾ ਵਕੀਲ ਲੱਗਾ ਕਹਿੰਦਾ ਸੀਗਾ ਕਿ ਪ੍ਰੀਮੀਅਮ ਆ ਗਿਆ, ਤੁਹਾਡਾ ਗ੍ਰੀਨ ਕਾਰਡ ਆ ਜਾਣਾ। ਸੋ ਇਦਾਂ ਦਾ ਕੋਈ ਲਾਅ ਲੂ ਨਹੀਂ ਆਇਆ ਕਿ 2500 ਦੇ ਕੇ ਤੁਹਾਡਾ ਕੇਸ ਛੇਤੀ ਆ ਜਾਣਾ। ਜੇ ਤੁਸੀਂ 2500 ਦਿੱਤੇ ਆ, ਹਰੇਕ ਬੰਦਾ 2500 ਕਿੱਕੋ ਨਹੀਂ ਹੈਗਾ ਯੂਐਸ ਦੇ ਵਿੱਚ। ਹਰੇਕ ਬੰਦੇ ਜੇ 50 ਲੱਖ ਲਾ ਕੇ ਆ ਸਕਦਾ, ਕਿਹੜੇ ਕੋ 2500 ਨਹੀਂ। ਗੱਲ ਤਾਂ ਉੱਥੇ ਦੀ ਉੱਥੇ ਹੀ ਆ ਕਿ ਸਾਰਿਆਂ ਨੇ ਪ੍ਰੀਮੀਅਮ ਕਰਤਾ ਤਾਂ ਸਰਕਾਰ ਤਾਂ ਉੱਥੇ ਦੀ ਉੱਥੇ ਹੀ ਖੜੀ ਹੈ। ਸੋ ਅਜੇ ਇਹ ਗੱਲਾਂ ਚੱਲੀਆਂ, ਜਿੱਦਾਂ ਆਪਾਂ ਪਹਿਲਾਂ ਵੀ ਦੱਸਿਆ ਸੀਗਾ ਵੀ ਇਹ ਗੱਲ ਇਹਨਾਂ ਨੇ ਤੋਰੀ ਆ। ਤੇ ਜਿੱਦਾਂ ਹੁਣ ਅਟਰਨੀ ਟਿਕਿਆਣਾ ਹੁਣ ਦੱਸਿਆ, ਜੇ ਆਇਆ ਵੀ ਤਾਂ ਫੇਜ਼ਿਸ 'ਚ ਜਿਹੜਾ ਆਊਗਾ ਵੀ ਕਿਹੜੀ ਕੈਟੇਗਰੀ ਨੂੰ ਪਹਿਲੋਂ ਮੌਕਾ ਮਿਲੂਗਾ, ਕਿਹਨੂੰ ਬਾਅਦ 'ਚ ਮਿਲੂਗਾ। ਸੋ ਜਿੱਦਾਂ ਅਪਡੇਟ ਹੋਈ ਉਹ ਆਪਾਂ ਤੁਹਾਨੂੰ ਦੱਸਦੇ ਰਵਾਂਗੇ। ਸੁਣਦੇ ਰਹੋ ਤੁਸੀਂ ਪ੍ਰੋਗਰਾਮ ਹਰਸ਼ ਨੇਚਰਵਾਰ ਨੂੰ। ਹਰਮਿੰਦਰ। ਹਾਂਜੀ ਹਰਮਿੰਦਰ। ਹਾਂਜੀ ਭਾਜੀ ਜੀ। ਹਾਂਜੀ ਭਾਜੀ, ਮੇਰਾ ਕੁਐਸਚਨ ਸੀ ਆਪਾਂ ਸਿਟੀਜ਼ਨ ਤੋਂ ਬਾਅਦ ਜਦੋਂ ਪੇਰੈਂਟਸ ਦੀ ਫਾਈਲ ਲਾਉਣੀ ਹੈ, ਪੇਰੈਂਟਸ ਦੀ ਇੱਕ ਐਪਲੀਕੇਸ਼ਨ ਲੱਗ ਜਾਂਦੀ ਹੈ I-130 ਕਿ ਸੈਪਰੇਟ ਭਰਨੀ ਪੈਂਦੀ ਹੈ? ਸੈਪਰੇਟ।
ਤੇ ਬ੍ਰਦਰ ਦੀ ਜੀ, ਜਿਵੇਂ ਬ੍ਰਦਰ ਮੈਰਿਡ ਹੈ ਜੀ, ਸੈਪਰੇਟ ਇੱਕ ਕਿਆ ਨਹੀਂ, ਬ੍ਰਦਰ ਤੇ ਉਹਦੀ ਵਾਈਫ ਦੀ ਦੋਨਾਂ ਦੀ ਸੈਪਰੇਟ ਹੈ? ਇੱਕੋ ਹੀ, ਸਿਰਫ ਬ੍ਰਦਰ ਦੀ ਕਰ ਸਕਦੇ ਆ, ਵਾਈਫ ਦੀ ਨਹੀਂ। ਵਾਈਫ ਜਿਹੜੀ ਜਦੋਂ ਦੀ ਇੰਟਰਵਿਊ ਆਊਗੀ ਉਦੋਂ ਜਿਹੜੀ ਵਾਈਫ ਇਹਦੀ ਹੋਊਗੀ ਉਹਨੂੰ ਗ੍ਰੀਨ ਕਾਰਡ ਮਿਲਣਾ। ਜਿਹੜੀ ਹੁਣ ਵਾਈਫ ਆ ਉਹਦਾ ਕੋਈ ਲੈਣਾ ਦੇਣਾ ਨਹੀਂ, ਉਹ ਤਾਂ ਚਲੋ ਇਹੀ ਰੱਖਦੇ ਵੀ ਉਹੀ ਰਹੂਗੀ ਉਦੋਂ ਤੱਕ। ਘੱਟ ਹੀ ਹੁੰਦਾ ਵੀ ਚੇਂਜ ਹੁੰਦੀਆਂ ਆਪਣੇ ਵਾਲੇ ਪਾਸੇ, ਪਰ ਇਹ ਆ ਵੀ ਹਾਂਜੀ ਤੁਸੀਂ ਸਿਰਫ ਬਲੱਡ ਰਿਲੇਸ਼ਨ ਵਾਲੇ ਦਾ ਕਰ ਸਕਦੇ, ਬਾਕੀ ਉਹ ਡੈਰੀਵੇਟਿਵ ਜਿਹੜੇ ਉਸ ਦੇ ਉਹ ਬਣ ਜਾਂਦੇ ਹੁੰਦੇ ਆ ਉਸ ਟਾਈਮ ਜੀ। ਅੰਮ੍ਰਿਤਪਾਲ ਸਤਿ ਸ਼੍ਰੀ ਅਕਾਲ ਜੀ। ਹਾਂਜੀ ਸਰ ਜੀ, ਮੇਰਾ ਕੁਐਸਚਨ ਆ, ਮੈਂ ਲਾਸਟ ਵੀਕ ਵੀ ਗੱਲ ਕੀਤੀ ਸੀ ਤੇ ਮੇਰਾ ਜਿੱਦਾਂ ਮੈਂ ਆਪਣੀ ਵਾਈਫ ਦਾ ਅਪਲਾਈ ਕੀਤਾ ਹੋਇਆ, ਮੈਂ ਯੂਐਸ ਸਿਟੀਜ਼ਨ ਆ, ਤੇ ਜਿਹੜਾ NVC ਦੀ ਮੈਨੂੰ ਈਮੇਲ ਆ ਗਈ ਸੀ ਡਾਕੂਮੈਂਟ ਕੁਆਲੀਫਾਈ ਵਾਲੀ, ਉਹ ਜਿੱਦਾਂ ਸਾਰਾ ਕਲੀਅਰ ਹੋ ਗਿਆ, ਤੇ ਹੁਣ ਮੇਰੀ ਇੰਟਰਵਿਊ ਕਿੰਨੇ ਟਾਈਮ ਤੱਕ ਆ ਸਕਦੀ ਵਾਈਫ ਦੇ ਵਿੱਚ? ਸਿਟੀਜ਼ਨ ਵਾਲੇ ਦੀ ਤਾਂ ਭਾਜੀ ਐਸਾ ਕੋਈ ਵੇਟ ਨਹੀਂ ਆ ਤੁਹਾਡੇ, ਮਤਲਬ ਗ੍ਰੀਨ ਕਾਰਡ ਹੋਲਡਰ ਵਾਲਿਆਂ ਦੀ ਸਾਨੂੰ ਕੋਈ ਅੰਦਾਜ਼ਾ ਨਹੀਂ ਆ, ਪਰ ਗ੍ਰੀਨ ਸਿਟੀਜ਼ਨ ਵਾਲਿਆਂ ਦੀ ਆ ਜਾਣੀ ਚਾਹੀਦੀ ਤੁਹਾਡੀ ਛੇਤੀ, ਪਰ ਤੁਹਾਨੂੰ ਟਾਈਮ ਨਹੀਂ ਮੈਂ ਦੱਸ ਸਕਦਾ ਕਿ ਕਿੰਨੀ ਦੇਰ ਚ ਆਊਗੀ, ਕਿਉਂਕਿ ਪਤਾ ਨਹੀਂ ਕੀ ਉਹਨਾਂ ਦਾ ਕੇਸ ਲੋਡ ਆ। ਪਰ ਇਹ ਹੈ ਕਿ ਜੇ ਤੁਹਾਡੇ ਡਾਕੂਮੈਂਟਰੀ ਕੰਪਲੀਟ ਆ ਤਾਂ ਉਹੀ 6 ਮਹੀਨੇ ਦਾ ਤੁਸੀਂ ਕਹਿ ਸਕਦੇ ਕਿ ਰੀਜ਼ਨੇਬਲ ਟਾਈਮ ਆ, 6 ਮਹੀਨੇ ਚ ਆ ਜਾਣੀ ਚਾਹੀਦੀ ਹੈ ਜੀ ਜੀ। ਅਗਲੇ ਜਿਹੜੇ ਕਾਲਰ ਨੇ ਜਸਵੰਤ। ਹੈਲੋ, ਪਹਿਲਾਂ ਆਪਣੇ ਰੇਡੀਓ ਦੀ ਆਵਾਜ਼ ਬੰਦ ਕਰੋ। 3 ਵਾਰੀ ਇਹ ਆਪਾਂ ਜਸਵੰਤ ਹੋਣਾ ਦਾ ਨਾਲ ਜਿਹੜਾ ਸੁਣ ਲਿਆ। ਸੋ ਸਾਰੇ ਜਿੰਨੇ ਇਸ ਟਾਈਮ ਹੋਲਡ ਤੇ ਆ ਜਾਂ ਰੇਡੀਓ ਤੇ ਸੁਣ ਰਹੇ ਆ, ਜਦੋਂ ਤੁਹਾਨੂੰ ਫੋਨ ਦੇ ਉੱਤੇ ਲੈ ਲਿਆ ਜਾਂਦਾ, ਪਲੀਜ਼ ਤੁਸੀਂ ਆਪਣੀ ਰੇਡੀਓ ਦੀ ਆਵਾਜ਼ ਬੰਦ ਕਰ ਦਿਆ ਕਰੋ ਜੀ। ਲਓ ਜੀ, ਟਰਾਈ ਕਰਦੇ ਹਾਂ ਜਸਵੰਤ ਜੀ ਇੱਕ ਵਾਰੀ ਫੇਰ। ਹਾਂਜੀ, ਪੁੱਛੋ ਜੀ ਸਵਾਲ। ਹਾਂਜੀ, ਮੈਂ ਨਾ ਮੇਰੇ ਪੇਰੈਂਟਸ ਦਾ ਅਪਲਾਈ ਕੀਤਾ ਹੋਇਆ ਸੀ 2018 ਚ, ਉਦੋਂ ਬਾਅਦ 2019 ਚ ਉਹਨਾਂ ਦੇ ਸਾਰੇ ਡਾਕੂਮੈਂਟਾਂ ਦੀ ਆ ਗਈ ਸੀ ਵੀ ਤੁਹਾਡੇ ਡਾਕੂਮੈਂਟ ਪੇ ਕਰ ਲਓ, ਟੈਕਸ ਪੇਪਰ, ਫੀਸ, ਉਹਨਾਂ ਦਾ ਸਾਰਾ ਕੁਝ ਭਰਿਆ ਹੋਇਆ, ਤੇ ਉਹ ਇੰਪਰੂਵ ਹੋ ਗਏ ਸੀਗੇ। ਉਦੋਂ ਉਹ ਕਹਿੰਦੇ ਵੀ ਤੁਹਾਨੂੰ ਇੰਟਰਵਿਊ ਡੇਟ ਦੇਵਾਂਗੇ ਅਸੀਂ ਜਦੋਂ ਉੱਥੇ ਐਮਬੈਸੀ ਕੋਲੇ ਆਪਣਾ ਅਵੇਲੇਬਲ ਹੋਈ। ਉਹ ਹਲੇ ਤੱਕ ਵੀ ਜੀ ਉਦੋਂ ਬਾਅਦ ਕੋਈ ਈਮੇਲ ਵਗੈਰਾ ਜਾਂ ਕੋਈ ਅਪਡੇਟਸ ਨਹੀਂ ਆਏ। ਉਹ ਇੰਟਰਵਿਊ ਆ ਰਹੀਆਂ ਜਾਂ ਹਲੇ ਹੋਲਡ ਤੇ ਪਾਈਆਂ ਹੋਈਆਂ ਉਹਨਾਂ ਨੇ? ਪੇਰੈਂਟਸ ਵਾਲੀਆਂ ਭਾਜੀ ਹੋਲਡ ਤੇ ਹੀ ਆ, ਬਹੁਤ ਘੱਟ ਆ ਰਹੀਆਂ ਇੰਟਰਵਿਊਆਂ, ਤੁਹਾਨੂੰ ਵੇਟ ਹੀ ਕਰਨਾ ਪੈਣਾ, ਇਹਦਾ ਕੋਈ ਆਨਸਰ ਨਹੀਂ ਜਿੱਦਾਂ ਬਾਕੀ ਵੀ ਕਾਲਰਾਂ ਨੇ ਅੱਜ ਕੀਤਾ ਨਾ। ਇਹਦੀ ਨਹੀਂ ਇਨਫੋਰਮੇਸ਼ਨ ਕੋਈ ਹੈਗੀ ਇਸ ਵੇਲੇ ਕਿੱਦਾਂ ਇਹ ਕਰਦੇ ਆ ਮੈਨੇਜ। ਸੋ ਰਾਈਟ ਨਾਓ ਵੱਧ ਤੋਂ ਵੱਧ ਜਿੰਨੀਆਂ ਇੰਟਰਵਿਊ ਆ ਰਹੀਆਂ ਉਹ ਸਿਟੀਜ਼ਨ ਦੇ ਸਪਾਊਸ ਦੀਆਂ ਜਿਹੜੀਆਂ ਉਹ ਆ ਰਹੀਆਂ, ਰਾਈਟ? ਸਪਾਊਸ ਤੇ ਫਿਆਂਸੇ ਦੀਆਂ ਜ਼ਿਆਦਾ ਆ ਰਹੀਆਂ, ਪੇਰੈਂਟਸ ਦੀਆਂ ਵੀ ਆ ਰਹੀਆਂ ਪਰ ਘੱਟ ਆ ਰਹੀਆਂ। ਠੀਕ ਹੈ ਜੀ। ਸੋ ਇੰਤਜ਼ਾਰ ਜੀ, ਤੇ ਦੇਖੀ ਜਾਓ ਜੀ, ਆਪਣੀ ਈਮੇਲ ਨੂੰ ਰੋਜ਼ ਚੈੱਕ ਕਰੋ। ਅਜੈਬ ਜੀ। ਹਾਂਜੀ, ਸਤਿ ਸ਼੍ਰੀ ਅਕਾਲ ਜੀ ਦੋਨੇ ਵੀਰਾਂ ਨੂੰ। ਸਤਿ ਸ਼੍ਰੀ ਅਕਾਲ। ਆਪਣੇ ਵਕੀਲ ਸਾਹਿਬ ਜੀ, ਮੈਂ ਸਿਟੀਜ਼ਨ ਅਪਲਾਈ ਕੀਤੀ ਸੀਗੀ ਜਿੱਦਾਂ ਇੱਥੇ ਰੀਜਨ ਚ, ਮੈਂ ਬੇਕਰਸਫੀਲਡ ਰਹਿਣਾ, ਤੇ ਮੇਰਾ ਜੀ ਲਾਸਟ ਨੇਮ ਜਿਹੜਾ ਜੀ ਮੈਂ ਉਹਦਾ ਚੇਂਜ ਕਰਨਾ ਚਾਹੁੰਦਾ ਸੀ, ਤੇ ਮੈਨੂੰ ਉਹਦੇ ਬਾਰੇ ਕੋਈ ਪ੍ਰੋਸੀਜਰ ਤੁਸੀਂ ਸਮਝਾ ਸਕਦੇ ਆ ਜਿੱਦਾਂ ਕਿ ਕੀ ਮੈਨੂੰ ਕਰਨਾ ਚਾਹੀਦਾ ਜਿੱਦਾਂ? ਹਾਂਜੀ, ਤੁਹਾਨੂੰ ਵੈਸੇ ਤਾਂ ਜੀ ਸਿਟੀਜ਼ਨ ਚ ਉਹ ਕਹਿੰਦੇ ਸਿੱਧੇ ਵੀ ਤੁਸੀਂ ਕਰ ਸਕਦੇ ਆ ਨਾ, ਆਪਣਾ ਨਾਮ ਪਾ ਸਕਦੇ ਆ ਅਪਡੇਟਡ ਕਿਹੜਾ ਰੀਜ਼ਨ, ਪਰ ਜਿਹੜਾ ਇਹਦਾ ਕਰੈਕਟ ਪ੍ਰੋਸੀਜਰ ਉਹ ਹੈਗਾ ਕਿ ਜਿਹੜੇ ਵੀ ਤੁਸੀਂ ਕੋਰਟ ਸਿਸਟਮ 'ਚ ਨਾ ਸਟੇਟ ਦੀ ਨੇਮ ਚੇਂਜ ਦੀ ਰਿਕੁਆਇਰਮੈਂਟ ਹੁੰਦੀ ਆ ਹਰੇਕ ਕੋਰਟ ਸਿਸਟਮ ਦੇ ਵਿੱਚ, ਜਿਹੜੇ ਵੀ ਕਾਊਂਟੀ 'ਚ ਹੈਗੇ ਆ, ਤਾਂ ਜਿਹੜਾ ਸਹੀ ਤਰੀਕਾ ਉਹ ਇਹ ਹੈਗਾ ਕਿ ਤੁਸੀਂ ਕਾਊਂਟੀ ਦੇ ਵਿੱਚ ਆਪਣਾ ਜਿਹੜਾ ਨਾਮ ਪਹਿਲਾਂ ਜਿਹੜਾ ਉਹਨਾਂ ਦਾ ਨੇਮ ਚੇਂਜ ਦਾ ਪ੍ਰੋਸੀਜਰ ਉਹਨੂੰ ਫੋਲੋ ਕਰੋ। ਉਹਨਾਂ ਨੇ ਆਪਣੀ ਹਦਾਇਤ ਦਿੱਤੀ ਹੋਣੀ ਤੁਹਾਨੂੰ ਕਿ ਕਿੱਦਾਂ ਨਿਊਜ਼ਪੇਪਰ 'ਚ ਕਢਾਉਣਾ ਪੈਣਾ, ਜੋ ਵੀ ਉਹਨਾਂ ਦੇ ਹੈਗੇ ਆ ਉਹ ਕਰਾ ਕੇ ਤੇ ਤੁਸੀਂ ਫਿਰ ਆਪਣੇ ਸਿਟੀਜ਼ਨਸ਼ਿਪ ਅਪਲਾਈ ਕਰੋ, ਤੇ ਸਿਟੀਜ਼ਨਸ਼ਿਪ ਦੇ ਵਿੱਚ ਉਹ ਪ੍ਰੂਫ ਲਾ ਦਿਓ ਤੇ ਤੁਹਾਡਾ ਚੇਂਜ ਹੋ ਜਾਊਗਾ। ਠੀਕ ਹੈ ਜੀ। ਗੁਰਦੇਵ ਜੀ। ਹਾਂਜੀ, ਸਤਿ ਸ੍ਰੀ ਅਕਾਲ ਜੀ। ਜੀ ਸਤਿ ਸ਼੍ਰੀ ਅਕਾਲ। ਹਾਂਜੀ, ਮੈਂ ਭਾਜੀ ਗੱਲ ਏਦਾਂ ਵੀ ਮੈਨੂੰ 6 ਸਾਲ ਹੋ ਗਏ ਜੀ ਇੱਥੇ ਆਏ ਨੂੰ ਜੀ, ਤੇ ਮੈਂ ਵਕੀਲ ਸਾਹਿਬ ਨੂੰ ਪੁੱਛਣਾ ਚਾਹੁੰਦਾ ਜੀ, ਮੈਂ ਹੁਣ ਜਾਣਾ ਇੰਡੀਆ ਨੂੰ, ਕੋਈ ਪ੍ਰੋਬਲਮ ਪੈ ਗਈ, ਅਸਾਈਲਮ ਦਾ ਕੇਸ ਲਾਇਆ ਹੋਇਆ ਸੀਗਾ ਜੀ, ਤੇ ਮੈਨੂੰ ਕੋਈ ਕੋਰਟ ਨੂੰ ਕੀ ਲਿਖ ਕੇ ਦੇਣਾ ਪਊਗਾ ਜੀ? ਕੁਝ ਦੇਣਾ ਪੈਣਾ ਕੋਰਟ ਨੂੰ? ਇਮੀਗ੍ਰੇਸ਼ਨ ਕੋਰਟ ਮੋਰੇ ਆ ਕਿ ਅਸਾਈਲਮ ਆਫਿਸ ਮੋਰੇ ਆ ਤੁਸੀਂ? ਨਾ ਜੀ, ਇਹ ਤਾਂ ਇੱਕ ਵੀ ਨਹੀਂ ਪਈ ਤਰੀਕ, ਕੋਈ ਵੀ ਨਹੀਂ ਪਈ। ਆਪਣੇ 2 ਨੰਬਰ 'ਚ ਆਏ ਸੀ, ਵੀਜ਼ੇ ਤੇ ਆਏ ਸੀਗੇ? ਵੀਜ਼ੇ ਤੇ ਆਏ ਸੀਗਾ ਜੀ। ਫਿਰ ਤੁਸੀਂ ਨਾ ਆਪਣੀ ਅਸਾਈਲਮ ਦੀ ਜਿਹੜੀ ਐਪਲੀਕੇਸ਼ਨ ਆ ਉਹ ਵਿਡਰਾਅ ਕਰ ਲਓ, ਉਹਨਾਂ ਨੂੰ ਦੱਸ ਦਿਓ ਕਿ ਜਿਹੜਾ ਖਤਰਾ ਜੋ ਵੀ ਸੀਗਾ 1-2 ਲਾਈਨਾਂ 'ਚ ਕਿ ਉਹ ਟਲ ਗਿਆ ਤੇ ਤੁਸੀਂ ਵਾਪਸ ਜਾਣਾ ਆਪਣੀ ਕੰਟਰੀ। ਤੁਸੀਂ ਮੁੜ ਕੇ ਫੇਰ ਆਉਣਾ ਹੈ ਜਾਂ ਸਿਰਫ ਘੁੰਮਣ ਜਾਣਾ ਆ? ਨਹੀਂ ਜੀ, ਨਹੀਂ, ਉੱਥੇ ਰਹਿਣਾ ਜੀ। ਠੀਕ ਹੈ, ਫਿਰ ਹਾਂ ਆਪਣਾ ਕੇਸ ਵਾਪਸ ਲੈ ਲਓ ਜੀ। ਹਾਂ, ਕੇਸ ਨੂੰ ਵਿਡਰਾਅ ਕਰਕੇ ਵਾਪਸ ਲੈ ਲਓ ਤਾਂ ਕਿ ਉੱਤੇ ਰੈਫਰ ਨਾ ਕਰਨ, ਉਹਨੂੰ ਕਹਿ ਦਿਓ ਕਿ ਕੋਈ ਹੁਣ ਪ੍ਰੋਬਲਮ ਨਹੀਂ, ਮੈਂ ਸੇਫ ਹਾਂ, ਮੈਂ ਆਪਣੀ ਕੰਟਰੀ ਜਾਣਾ ਚਾਹੁੰਦਾ, ਸਿੱਧੇ ਦੱਸ ਕੇ ਜਾਓ ਉਹਨਾਂ ਨੂੰ,
ਤੇ ਜਿਹੜਾ ਵੀ ਤੁਹਾਡਾ ਵਕੂਲ ਪੈਰਾਲੀਗਲ ਹੈਗਾ ਉਹਦੇ ਥਰੂ ਜਿਹੜੀ ਵਿਡਰਾਲ ਦੀ ਜਿਹੜੀ ਐਪਲੀਕੇਸ਼ਨ ਆ ਪਾ ਦਿਓ, ਟਿਕਟ ਲਾ ਦਿਓ ਨਾਲ ਆਪਣੀ ਕਿ ਇੰਨੀ ਤਰੀਕ ਨੂੰ ਮੈਂ ਜਾਣਾ ਜੀ। ਲਓ ਜੀ, ਫਿਰ ਉੱਥੇ ਵਾਪਸ ਜਾ ਸਕਦੇ ਹਾਂ। ਗੁਰਿੰਦਰਜੀਤ। ਹਾਂਜੀ ਭਾਜੀ, ਮੈਂ ਪਿਛਲੇ ਹਫਤੇ ਕਾਲ ਕੀਤੀ ਸੀਗੀ, ਜਿੱਦਾਂ ਬੇਟੀ ਮੇਰੀ ਇੱਥੇ ਗ੍ਰੀਨ ਕਾਰਡ ਸੀ, ਫਿਰ ਉਹ ਸਿਟੀਜ਼ਨ ਉੱਥੇ ਦੀ ਹੋ ਗਈ ਆਸਟ੍ਰੇਲੀਆ ਦੀ, ਤੇ ਉਹ ਇੱਥੇ ਹੁਣ ਆਉਣਾ ਮੰਗਦੀ ਸੀ, ਪਰ ਉਹਦਾ ਉਹਨਾਂ ਨੇ 221 ਜੀ ਤੇ ਆਧਾਰ ਤੇ ਉਹਨਾਂ ਦਾ ਵੀਜ਼ਾ ਜਿਹੜਾ ਹੋਲਡ ਕੀਤਾ ਆ, ਤੇ ਉਹ ਹੁਣ ਪੁੱਛਣਾ ਜਿਹੜੀ ਇੰਟਰਵਿਊ ਆ ਉਹ 1 ਸਾਲ ਦੀ ਵੇਟ ਆ, ਇਹ ਅਸੀਂ ਪੁੱਛਣਾ ਚਾਹੁੰਦੇ ਆ ਕੋਈ ਹੈ ਹੋਰ ਤਰੀਕਾ ਜਾਂ ਇੰਟਰਵਿਊ ਚੋਂ ਪਾਸ ਕਰ ਦੋਗੇ ਜਾਂ ਕਿੱਦਾਂ, ਕੀ ਹਿਸਾਬ ਹੈਗਾ ਆ, ਕੀ ਕੁਐਸਚਨ ਪੁੱਛੂਗੇ ਨੇੜੇ ਤੇੜੇ, ਕੋਈ ਹੈ ਆਈਡੀਆ ਏਦਾਂ? ਉਹਨੇ ਟੂਰਿਸਟ ਵੀਜ਼ੇ ਦੀ ਟਰਾਈ ਕਰਦੀ ਪਈ ਨਾ, ਉਹਨਾਂ ਨੇ ਪਹਿਲਾਂ ਜਿੱਦਾਂ ਏਦਾਂ ਕੀਤਾ ਸੀ, ਜਿੱਦਾਂ ਆਪਣੇ ਮੈਨੂੰ ਯਾਦ ਟੂਰਿਸਟ ਵੀਜ਼ੇ ਦੀ ਟਰਾਈ ਕਰਦੀ ਨੇ ਇਸ ਵੇਲੇ। ਹਾਂਜੀ, ਟੂਰਿਸਟ ਵੀਜ਼ਾ ਕੀਤਾ। ਹਾਂਜੀ, ਤੁਸੀਂ ਨਾ ਇੱਕ ਤਾਂ ਇਹ ਆ ਕਿ ਕਿਸੇ ਵੀ ਕੰਟਰੀ, ਜ਼ਰੂਰੀ ਨਹੀਂ ਕਿ ਤੁਸੀਂ ਆਸਟ੍ਰੇਲੀਆ ਤੋਂ ਹੀ ਕਰਨਾ, ਤੁਸੀਂ ਕਿਸੇ ਹੋਰ ਕੰਟਰੀ ਤੋਂ ਵੀ ਜਿਹੜਾ ਵੀਜ਼ਾ ਟਰਾਈ ਕਰ ਸਕਦੇ ਆ ਜਿੱਥੇ ਤੁਹਾਨੂੰ ਛੇਤੀ ਇੰਟਰਵਿਊ ਮਿਲਦੀ ਹੈ। ਸੋ ਉਹਦੇ ਬਾਰੇ ਕੋਈ ਕੁਝ ਨਹੀਂ ਕਰ ਸਕਦਾ, ਜਿੱਥੇ ਤੁਹਾਨੂੰ ਇੰਟਰਵਿਊ ਮਿਲਦੀ ਹੈ ਉਹ ਲੈ ਲਓ, ਉਹਨਾਂ ਨੇ ਤੁਹਾਨੂੰ ਇੰਟਰਵਿਊ ਤੇ ਬੁਲਾ ਲੈਣਾ, ਤੇ ਉਹਨਾਂ ਨੂੰ ਜਾ ਕੇ ਤੁਸੀਂ ਇਹੀ ਦੱਸਣਾ ਕਿ ਮੈਂ ਆਸਟ੍ਰੇਲੀਆ ਕਿਉਂ ਮੂਵ ਹੋਈ ਸੀ, ਕਿ ਮੈਂ ਆਸਟ੍ਰੇਲੀਆ ਰਹਿਣਾ ਚਾਹੁੰਦੀ ਹਾਂ, ਮੈਂ ਅਮਰੀਕਾ ਨਹੀਂ ਰਹਿਣਾ ਚਾਹੁੰਦੀ। ਪਹਿਲਾਂ ਮੈਂ ਸੀਗੀ ਗ੍ਰੀਨ ਕਾਰਡ, ਪਹਿਲਾਂ ਸੀਗੀ ਮੈਂ ਗ੍ਰੀਨ ਕਾਰਡ ਹੋਲਡਰ ਆ ਜੋ ਵੀ ਆ, ਪਰ ਹੁਣ ਮੇਰਾ ਇਰਾਦਾ ਜਿਹੜਾ ਆਸਟ੍ਰੇਲੀਆ ਰਹਿਣ ਦਾ, ਤੇ ਉਹ ਤੁਹਾਨੂੰ ਜਿਹੜਾ ਡਿਪੈਂਡ ਕਰਦਾ ਉਹ ਆਫਿਸਰ ਨੂੰ ਤੁਸੀਂ ਕਨਵਿੰਸ ਕਰ ਸਕਦੇ ਆ ਕਿ ਨਹੀਂ ਕਰ ਸਕਦੇ ਆ। ਜੇ ਉਹਨਾਂ ਨੂੰ ਇਹ ਲੱਗਿਆ ਕਿ ਨਹੀਂ ਇਹਨੇ ਅਮਰੀਕਾ ਟਿਕ ਜਾਣਾ, ਫਿਰ ਨਹੀਂ ਉਹਨਾਂ ਨੇ ਵੀਜ਼ਾ ਦੇਣਾ। ਜੇ ਉਹਨਾਂ ਨੂੰ ਇਹ ਸ਼ੋ ਹੁੰਦਾ ਕਿ ਇਹਦੀ ਆਸਟ੍ਰੇਲੀਆ ਘਰ-ਬਾਰ ਹੈਗਾ, ਜੌਬ ਹੈਗੀ, ਸਾਰਾ ਕੁਝ ਹੈਗਾ, ਤੇ ਫਿਰ ਉਹ ਤੁਹਾਨੂੰ ਜਿਹੜਾ ਜੌਬ ਉਹ ਦੇ ਸਕਦੇ ਆ। ਉਹਨੂੰ ਦੱਸਣਾ ਪੈਣਾ ਕਿ ਮੈਂ ਸਿਰਫ ਆਪਣੇ ਪੇਰੈਂਟਸ ਨੂੰ ਵਿਜ਼ਿਟ ਕਰਨ ਜਾਣਾ ਜੀ। ਬਾਕੀ ਰਹੀ ਗੱਲ ਵੀ ਕਿਹੜੇ ਸਵਾਲ ਪੁੱਛਣਗੇ, ਵੀਜ਼ਾ ਦੇਣਗੇ ਕਿ ਨਹੀਂ ਦੇਣਗੇ, ਜੇ ਇਦਾਂ ਦੀ ਜਾਦੂਈ ਛੜੀ ਹੁੰਦੀ ਤਾਂ ਫਿਰ ਤਾਂ ਘਾਟਾ ਹੀ ਕਾਹਦਾ ਸੀਗਾ। ਆਪਾਂ ਸਾਰਿਆਂ ਨੂੰ ਦੱਸ ਦਿੰਦੇ ਵੀ ਆਹ ਤੁਹਾਨੂੰ ਇਸ ਵਾਰ ਸਵਾਲ ਪੁੱਛਣੇ ਆ, ਤੇ ਇਦਾਂ ਇਹ ਤਾਂ ਜਿਹੜਾ ਇੰਟਰਵਿਊ ਲੈਣ ਵਾਲਾ ਉਹਦੀ ਮਰਜ਼ੀ ਆ। ਕਈ ਵਾਰੀ ਕੰਮ ਔਖਾ ਹੁੰਦਾ ਹੈ, ਸੌਖਿਆਂ ਲੰਘ ਜਾਂਦਾ, ਤੇ ਜਿਹਨੂੰ ਲੱਗਦਾ ਸੌਖਾ ਹੁੰਦਾ ਉਹ ਫਸ ਜਾਂਦਾ। ਸੋ ਇਹ ਕਿਹਾ ਨਹੀਂ ਜਾ ਸਕਦਾ ਵੀ ਅਗਲੇ ਬੰਦੇ ਦਾ ਕੀ ਹੈਗਾ ਜੀ। ਸੋ ਮੁੱਖ ਤੌਰ ਤੇ ਇਹੀ ਹੈ ਕਿ ਜਿਹੜੇ ਸਵਾਲ ਹੋਣੇ ਆ ਉਹ ਉੱਤੇ ਪੁੱਛੇ ਜਾਣੇ ਆ ਕਿ ਤੂੰ ਆਸਟ੍ਰੇਲੀਆ ਪੱਕੀ ਆ, ਉੱਥੇ ਰਹਿਣਾ ਚਾਹੁੰਦੀ ਹੈ ਤੇ ਅਮਰੀਕਾ ਟੈਂਪਰੇਰੀ ਵਿਜ਼ਿਟ ਕਰਨਾ। ਜੀ। ਮਨਪ੍ਰੀਤ। ਹਾਂਜੀ ਭਾਜੀ। ਜੀ ਭਾਜੀ, I-130 ਅਪਲਾਈ ਕੀਤਾ ਸੀ ਸਪਾਊਸ ਦਾ, 10 ਮੰਥ ਹੋ ਗਏ, ਹੁਣ ਉੱਥੇ ਤੋਂ ਚੈੱਕ ਆ ਤੇ ਲਿਖਿਆ ਹੁੰਦਾ ਕੇਸ ਇਜ਼ ਬੀਇੰਗ ਐਕਟਿਵਲੀ ਰਿਵਿਊਡ ਬਾਈ USCIS। ਹਾਂਜੀ, ਦੋਨੋਂ ਘਰ ਵਾਲੀ ਇੱਥੇ US 'ਚ ਹੈ? ਨਹੀਂ ਭਾਜੀ, ਸਪਾਊਸ ਕੈਨੇਡਾ 'ਚ। ਕੈਨੇਡਾ 'ਚ? ਹਾਂਜੀ, ਉਹ ਬੇਸਿਕਲੀ ਕਾਈਂਡ ਆਫ ਉਹੀ ਆ ਕਿ ਕੋਈ ਨਹੀਂ ਤੁਹਾਡਾ ਛੇਤੀ ਫੈਸਲਾ ਦੇਵਾਂਗੇ, ਹੋਰ ਕੋਈ ਉਹਦਾ ਮਤਲਬ ਨਹੀਂ। ਉਹਦਾ ਮਤਲਬ ਇਹ ਵੀ ਨਹੀਂ ਹੈਗਾ ਕਿ ਉਹਨਾਂ ਨੇ ਛੇਤੀ ਫੈਸਲਾ ਦੇਣਾ, ਤੇ ਇੱਕ ਅਪਡੇਟ ਕਹਿ ਲਓ ਤੁਸੀਂ, ਕੰਪਿਊਟਰ ਜਨਰੇਟਡ ਅਪਡੇਟ ਆ ਜੀ, ਆਟੋਮੈਟਿਕ ਰਿਪਲਾਈ ਹੈ ਜੀ ਉਹਨਾਂ ਦੀ। ਜੀ। ਰਮਨ। ਹਾਂਜੀ, ਸਤਿ ਸ਼੍ਰੀ ਅਕਾਲ। ਮੇਰੇ ਕਹਿਣਾ ਸੀਗਾ, ਮੇਰੀ ਵਾਈਫ ਹੈਗੀ ਪ੍ਰੈਗਨੈਂਟ, ਦਿੱਲੀ 'ਚ, ਤੇ ਕੇਸ ਹੈਗਾ ਬੰਬੇ 'ਚ, ਤੇ ਅਗਰ ਕੱਲ ਨੂੰ ਇੰਟਰਵਿਊ ਆ ਜਾਂਦੀ ਹੈ, ਕੈਨ ਆਈ ਗੈਟ ਦੈਟ ਇੰਟਰਵਿਊ ਇਨ ਦਿੱਲੀ? ਹੋ ਸਕਦਾ ਪੋਸੀਬਲ ਜਾਂ ਨਹੀਂ? ਜੀ, ਕਿਉਂਕਿ ਨਾ ਜਿਹੜੇ ਫੈਮਿਲੀ ਬੇਸਡ ਵਾਲਾ ਸੈਕਸ਼ਨ ਸੀਗਾ ਇਹਨਾਂ ਨੇ ਦਿੱਲੀ ਤੋਂ ਚੱਕ ਕੇ ਬੰਬੇ ਵੱਲ ਮੂਵ ਕਰਤਾ। ਪਹਿਲਾਂ ਦਿੱਲੀ ਸੀਗਾ ਕਾਫੀ ਸਾਲ, ਸੋ ਉੱਥੇ ਕੌਂਸੂਲੇਟ ਕੋ ਫੈਸਿਲਿਟੀ ਨਹੀਂ ਹੈਗੀ ਵੀਜ਼ਾ ਦੇਣ ਦੀ, ਸੋ ਮੁੰਬਈ ਜਾਣਾ ਪੈਣਾ, ਕੋਈ ਹੋਰ ਚਾਰਾ ਨਹੀਂ। ਰੁਪਿੰਦਰ। ਹਾਂਜੀ ਵੀਰ ਜੀ, ਮੇਰੀ ਬੇਟੀ ਨਾ ਕੈਨੇਡਾ ਹੈ, ਤੇ ਉਹਨੂੰ ਜਿਹੜਾ ਬੱਚਾ 21 ਤੋਂ ਉੱਪਰ ਹੁੰਦਾ ਹੈ, ਉਸ ਕੇਸ ਦੇ ਤਹਿਤ ਗ੍ਰੀਨ ਕਾਰਡ ਮੇਰੇ ਕੋਲ ਅਪਲਾਈ ਕੀਤਾ ਹੋਇਆ ਹੈ। ਹਾਂਜੀ। ਹੁਣ ਉਹ ਟੂਰਿਸਟ ਵੀਜ਼ੇ ਤੇ ਇੱਥੇ ਜੇ ਆ ਜਾਂਦੇ ਤਾਂ ਉਹਨਾਂ ਦਾ ਕੋਈ ਵੀਜ਼ਾ ਸਟੇਟਸ ਚੇਂਜ ਹੋ ਸਕਦਾ ਹੈ ਜਾਂ ਨਹੀਂ ਜੀ? ਟੂਰਿਸਟ ਵੀਜ਼ਾ ਲੈ ਲਿਆ ਉਹਨੇ? ਨਹੀਂ, ਅਪਲਾਈ ਕੀਤਾ ਜੀ, 10 ਜੂਨ ਤਰੀਕ ਆ ਉਹਨਾਂ ਦੀ। ਸੋ ਹਾਂਜੀ, ਦੇਖੋ ਟੂਰਿਸਟ ਵੀਜ਼ਾ ਮਿਲਦਾ ਕਿ ਨਹੀਂ ਮਿਲਦਾ। ਪਹਿਲੀ ਗੱਲ ਇਹ, ਕਿਉਂਕਿ ਜਿੱਦਾਂ ਤੁਸੀਂ ਕਹਿ ਰਹੇ ਹੋ ਕਿ ਬੰਦਾ ਇੱਥੇ ਰਹਿਣਾ ਚਾਹੁੰਦਾ, ਉਹਨਾਂ ਨੂੰ ਵੀ ਪਤਾ ਫਿਰ ਉਹਨਾਂ ਨੇ ਵੀਜ਼ਾ ਨਹੀਂ ਦੇਣਾ। ਤੇ ਦੂਸਰੀ ਗੱਲ ਇਹ ਹੈ ਕਿ ਜੇ ਟੂਰਿਸਟ ਤੇ ਆਉਂਦੇ ਆ ਤਾਂ ਟੈਂਪਰੇਰੀ ਇਰਾਦੇ ਨਾਲ ਆ ਸਕਦੇ ਕਿ ਵਾਪਸ ਜਾਣਾ, ਤੇ ਜਿੱਦਾਂ ਦੱਸਿਆ ਕਿ 90 ਦਿਨ ਦਾ ਉਹਨਾਂ ਦਾ ਰੂਲ ਜਿਹੜਾ ਹੁੰਦਾ ਕਿ 90 ਦਿਨ ਬਾਅਦ ਵੀ ਤੁਸੀਂ ਆਪਣਾ ਇਰਾਦਾ ਜਿਹੜਾ ਉਹ ਬਦਲ ਸਕਦੇ ਆ। ਤੇ ਪਹਿਲਾਂ ਤਾਂ ਦੇਖੋ ਟੂਰਿਸਟ ਵੀਜ਼ਾ ਮਿਲਦਾ ਕਿ ਨਹੀਂ ਮਿਲਦਾ, ਤੇ ਦੂਜਾ ਫਿਰ ਦੇਖੋ ਕਿ ਆਉਣ ਤੋਂ ਬਾਅਦ ਜੇ 90 ਦਿਨ ਤੋਂ ਬਾਅਦ ਉਹਨਾਂ ਦਾ ਵਿਚਾਰ ਬਦਲਦਾ ਕਿ ਨਹੀਂ ਬਦਲਦਾ। ਰਜਿੰਦਰ ਜੀ। ਹਾਂਜੀ ਰਜਿੰਦਰ। ਹੈਲੋ ਜੀ ਜੀ। ਹਾਂਜੀ ਹੈਲੋ ਜੀ, ਪੁੱਛੋ ਜੀ ਸਵਾਲ ਆਪਣਾ। ਹਾਂਜੀ ਹਾਂਜੀ ਭਾਈ, ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ। ਬਲਜਿੰਦਰ ਆ ਜੀ, ਹਰਜਿੰਦਰ ਜੀ। ਜੀ ਪੁੱਛੋ ਜੀ। ਅੱਛਾ ਭਾਜੀ, ਮੈਂ ਥੋੜੀ ਜਿਹੀ ਅਪਡੇਟ ਕਰਨਾ ਚਾਹੁੰਦਾ ਕਿ 3-4 ਵੀਕਾਂ ਇੱਕ ਆਪਣੇ ਵੀਰ ਦਾ ਫੋਨ ਆਇਆ ਸੀ, ਉਹ ਕਹਿੰਦੇ ਕਿ ਗ੍ਰੀਨ ਕਾਰਡ ਹੋਲਡਰ ਵਾ, ਕਿ ਉਹਨਾਂ ਨੂੰ ਵਾਈਫ ਦੇ ਪਾਸਪੋਰਟ ਤੇ ਹਸਬੈਂਡ ਦਾ ਨਾਂ ਐਡ ਕਰਾਉਣਾ ਜ਼ਰੂਰੀ ਆ। ਠੀਕ ਆ ਜੀ, ਉਹ ਜ਼ਰੂਰੀ ਹੈਗਾ ਜੇ ਉਹਨਾਂ ਨੇ ਪੁਲਿਸ ਕਲੀਅਰੈਂਸ ਲੈਣੀ ਹੈ ਇੰਡੀਆ ਤੋਂ।
ਨਹੀਂ ਤਾਂ ਪਾਸਪੋਰਟ ਆਫਿਸ ਵਾਲੇ ਉਹ ਦਿੰਦੇ ਨਹੀਂ ਹੈਗੇ ਪੁਲਿਸ ਰਿਪੋਰਟ ਜਾਂ ਤਾਂ ਉਹਨਾਂ ਦਾ ਨਾਂ ਨਹੀਂ ਐਡ ਕੀਤਾ ਪਾਸਪੋਰਟ ਤੇ। ਅੱਛਾ USA ਸਿਟੀਜ਼ਨ ਹਸਬੈਂਡ ਦਾ ਚਾਹੇ ਗ੍ਰੀਨ ਕਾਰਡ ਹੋਲਡਰ ਆ, ਖਾਸ ਕਰਕੇ ਕੁੜੀਆਂ ਨੂੰ ਕਰਾਉਣਾ ਪੈਂਦਾ। ਜੇ ਕੁੜੀ ਇੱਥੋਂ ਵਿਆਹ ਕਰਾਇਆ ਕਿਸੇ ਮੁੰਡੇ ਨੂੰ, ਉਹਨੂੰ ਨਹੀਂ ਕਰਾਉਣਾ ਪੈਂਦਾ ਜੀ। ਅੱਛਾ ਜੀ ਬਾਬਾ ਜੀ ਥੈਂਕ ਯੂ ਜੀ, ਮਿਹਰਬਾਨੀ ਜੀ। ਸੋ ਇੰਡੀਆ ਵਾਲੇ ਕੁੰਡੀ ਫਸਾ ਹੀ ਲੈਂਦੇ ਕਿਸੇ ਨਾ ਕਿਸੇ ਤਰੀਕੇ ਦੇ ਨਾਲ। ਇੰਡੀਆ ਵਾਲੇ ਦਾ ਜੀ ਬਸ ਜਿੱਥੇ ਨਹੀਂ ਵੀ ਹੈ ਨਾ ਉੱਥੇ ਵੀ ਉਹਨਾਂ ਨੇ ਆਪਣੇ ਪਾ ਦੇਣੇ ਉਹ। ਤਾਂ ਹੁਣ ਮੈਂ ਕਿਹਾ ਜੇ ਕੁੜੀ ਨੂੰ ਕਹਿੰਦੇ ਕਰਾਉਣਾ ਪੈਂਦਾ, ਮੁੰਡੇ ਨੂੰ ਨਹੀਂ ਕਰਾਉਣਾ ਪੈਂਦਾ, ਫੇਰ ਮੈਂ ਕਹਿਣਾ ਤਾਂ ਪੁੱਛੇ ਕੋਈ ਇੰਡੀਆ ਵਾਲੇ ਤੋਂ ਕਿ ਇਹ ਕਾਹਦਾ ਲੌਜਿਕ ਹੋਇਆ। ਵੀ ਘਰ ਵਾਲੀ ਤੋਂ ਪਤਾ ਹੋਣਾ ਚਾਹੀਦਾ, ਘਰ ਵਾਲੇ ਦੀ ਘਰ ਵਾਲੀ ਦਾ ਨਹੀਂ ਪਤਾ ਹੋਣਾ ਚਾਹੀਦਾ। ਦੁਨੀਆ ਚੰਦ ਤੇ ਪਹੁੰਚਣ ਨੂੰ ਫਿਰਦੀ ਇਹ ਜੇ ਫਸੇ ਉੱਥੇ ਹੀ। ਘਰ ਵਾਲੀ ਦਾ ਨਾਂ ਪਾਸਪੋਰਟ ਤੇ ਪਾਣਾ ਤੇ ਘਰ ਵਾਲੇ ਨੂੰ ਖੋਲਾ। ਦੇਖ ਲਓ ਕੁਲਵੀਰ ਜੀ। ਹਾਂਜੀ ਭਾਜੀ, ਆਪਣਾ ਮੁੰਬਈ ਕੌਂਸੂਲੇਟ ਨੇ PCC ਦੀ ਵੈਲਿਡਿਟੀ 2 ਸਾਲ ਲਈ ਐਕਸਟੈਂਡ ਕੀਤੀ ਹੈ ਜਾਂ ਫਿਰ ਨਵੀਂ ਲੈਣੀ ਪਊਗੀ, ਕਿਉਂਕਿ ਪਹਿਲਾਂ ਵਾਲੀਆਂ ਤਾਂ ਐਕਸਪਾਇਰ ਹੋ ਗਈਆਂ। ਮੈਨੂੰ ਭਾਜੀ ਪਤਾ ਨਹੀਂ, ਮੈਂ ਤਾਂ ਨਾ ਤੁਹਾਨੂੰ ਨੈਕਸਟ ਵੀਕ ਦੇ ਸਕਦਾ ਜਵਾਬ। ਤੇ ਮੈਨੂੰ ਪਤਾ ਨਹੀਂ ਕਿ ਕੀ ਫਲੈਕਸੀਬਿਲਿਟੀਜ਼ ਇਸ ਵੇਲੇ ਐਪਲੀਕੇਬਲ ਹੈਗੀਆਂ। ਮੇਰੇ ਹਿਸਾਬ ਨਾਲ ਤਾਂ ਇਸ ਵੇਲੇ ਡਿਫਾਲਟ ਚੱਲਣ ਦਿਆ ਰੂਲ, ਪਰ ਮੈਂ ਤੁਹਾਨੂੰ ਇਹਦਾ ਅਗਲੇ ਹਫਤੇ ਜਵਾਬ ਦੇ ਦੂੰਗਾ। ਥੈਂਕ ਯੂ ਓਕੇ ਭਾਜੀ, ਥੈਂਕ ਯੂ। ਠੀਕ ਹੈ ਜੀ, ਚਲੋ ਜੀ। ਸੋ ਸਮਾਂ ਵੀ ਆਪਣੇ ਪ੍ਰੋਗਰਾਮ ਦਾ ਹੁਣ ਇੱਥੇ ਹੀ ਸਮਾਪਤ ਆ। ਮਾਫੀ ਚਾਹੁੰਦੇ ਹਾਂ, ਹੋਰ ਕਾਲਸ ਜਾਂ ਕਮੈਂਟਸ ਜਿਹੜੇ ਆ ਉਹ ਨਹੀਂ ਜਿਹੜੇ ਉਹ ਲੈ ਸਕਾਂਗੇ। ਬਾਕੀ ਬੰਬੇ ਵਾਲਾ ਕੰਮ ਤਕਰੀਬਨ ਜਿਹੜਾ ਜਿਨ੍ਹਾਂ ਦੇ ਵੀ ਇਹ ਸਵਾਲ ਹੈਗੇ ਆ ਉਹ ਸੇਮ ਹੀ ਆ ਜੀ। ਸਿਟੀਜ਼ਨ ਵਾਲਿਆਂ ਦੇ ਸਪਾਊਸ ਜਾਂ ਫਿਆਂਸੇ, ਉਹਨਾਂ ਨੂੰ ਰਾਈਟ ਨਾਓ ਤਰਜੀਹ ਹੈਗੀ ਆ ਇੰਟਰਵਿਊਜ਼ ਦੀ। ਬਾਕੀ ਕੰਮ ਅਜੇ ਵੀ ਸਲੋ ਡਾਊਨ ਆ, ਕੋਈ ਬਹੁਤਾ ਕੰਮ ਉਸ ਦੇ ਵਿੱਚ ਤੇਜ਼ੀ ਜਿਹੜੀ ਉਹ ਨਹੀਂ ਆਈ ਹੋਈ। ਇੱਕ ਰੋਬਿਨ ਹੁਣੀ ਪੁੱਛ ਰਹੇ ਆ, ਉਹ ਇੰਡੀਅਨ ਨੇ ਤੇ ਇਨਵੈਸਟਮੈਂਟ ਵੀਜ਼ੇ ਦੇ ਉੱਤੇ ਅਮਰੀਕਾ 'ਚ ਜਿਹੜਾ ਉਹ ਆਉਣਾ ਚਾਹੁੰਦੇ ਆ। ਕਹਿੰਦੇ 1 ਕਰੋੜ ਕਰ ਸਕਦੇ ਆ। ਸੋ ਹੁਣ ਕਰੋੜ ਦਾ ਪਤਾ ਨਹੀਂ ਕਿੰਨੇ ਮਿਲੀਅਨ ਬਣਦੇ ਆ, ਪਰ ਇੱਥੇ 1 ਮਿਲੀਅਨ ਡਾਲਰ ਦੇ ਆਧਾਰ ਦੇ ਉੱਤੇ ਫਿਰ ਇੱਥੇ ਇਨਵੈਸਟਮੈਂਟ ਵੀਜ਼ੇ ਦੇ ਉੱਤੇ ਆ ਸਕਦੇ ਨੇ ਜੀ। 5 ਲੱਖ ਤੇ ਮਿਲੀਅਨ ਵਾਲੀ ਸੀ, ਉਹ ਹੁਣ 8 ਲੱਖ ਤੇ 1.3 ਤੇ ਪਹੁੰਚ ਜਾਣੀ ਹੈ। ਸੋ ਚੇਂਜ ਨਹੀਂ ਕੀਤਾ ਕਾਂਗਰਸ ਨੇ, ਦੁਬਾਰਾ ਇਹਨਾਂ ਨੇ ਵਾਧੂ ਇਨਵੈਸਟਮੈਂਟ ਥ੍ਰੈਸ਼ਹੋਲਡ ਇਨਕਰੀਜ਼ ਕਰ ਰਹੇ ਆ ਤੇ 8 ਲੱਖ ਹੁਣ ਬਣ ਗਈ ਗੱਲਬਾਤ। ਲਓ ਜੀ, ਫੇਰ ਤੋਂ ਵਿੱਚ ਕੁਝ ਕੁ ਮਹੀਨੇ ਸਾਹ ਆਇਆ ਸੀ, ਹੁਣ ਫੇਰ ਦੁਬਾਰਾ ਮਹਿੰਗਾ। ਇਹਦਾ ਆਪਾਂ ਕਰਾਂਗੇ ਦੁਬਾਰਾ ਅਪਡੇਟ ਪ੍ਰੋਗਰਾਮ ਕੀ ਲੇਟੈਸਟ ਚੱਲ ਰਿਹਾ EB5 ਤੇ। ਕਿਸੇ ਦਿਨ ਐਪੀਸੋਡ ਕਰਾਂਗੇ ਇਹਦੇ ਉੱਤੇ ਕਿ ਲੇਟੈਸਟ ਹੁਣ ਕੀ ਇਨਵੈਸਟਮੈਂਟਸ ਆ ਕਿੱਦਾਂ। ਠੀਕ ਹੈ, ਚਲੋ ਜੀ। ਸੋ ਬਾਕੀ ਜਿਹੜੇ ਵੇਟ ਟਾਈਮਸ ਆ, ਕਿਹਦਾ ਕਿੰਨਾ ਸਮਾਂ ਚੱਲ ਰਿਹਾ ਆ, ਵੀਜ਼ਾ ਬੁਲੇਟਿਨ ਤੁਸੀਂ ਆਨਲਾਈਨ ਜਾ ਕੇ ਖੁਦ ਵੀ ਦੇਖ ਸਕਦੇ ਆ, ਤੇ ਜਾਂ ਜਿਹੜੇ USCIS ਦੀ ਵੈਬਸਾਈਟ ਆ ਉੱਤੇ ਜਾ ਕੇ ਪ੍ਰੋਸੈਸਿੰਗ ਟਾਈਮਸ ਦੇਖੋ। ਆਊਟ ਆਫ ਪ੍ਰੋਸੈਸਿੰਗ ਟਾਈਮ ਆ ਤਾਂ ਉਹਨਾਂ ਨੂੰ ਜਿਹੜਾ ਜੀ ਇਨਕੁਆਇਰੀ ਪਾ ਦਿਓ ਵੀ ਦੱਸੋ ਭਾਈ ਕੀ ਚੱਕਰ ਜਿਹੜਾ ਉਹ ਹੋ ਰਿਹਾ, ਡਿਲੇ ਕਿਉਂ ਆ। ਤੇ ਇਹੀ ਜਿਹੜਾ ਰਾਈਟ ਨਾਓ ਤੁਸੀਂ ਵੱਧ ਤੋਂ ਵੱਧ ਨਾਲ ਦੇ ਨਾਲ ਕਰ ਸਕਦੇ ਹੈਗੇ ਆ ਜੀ। ਤੇ ਬਹੁਤ ਸ਼ੁਕਰੀਆ ਅਟਾਰਨੀ ਟਰਕਿਆਣਾ ਜੀ। ਮਿਲਦੇ ਆ ਜੀ ਅਗਲੀ ਵਾਰ। ਧੰਨਵਾਦ, ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ। ਜੀ ਤੇ ਸਰੋਤਿਓ